ਪੰਜਾਬੀ ਰੇਡੀਓ USA ਤੇ ਤੁਸੀਂ ਜੁੜੇ ਹੋਏ ਹੋ ਸਾਰੇ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਸਾਡੇ ਪ੍ਰੋਗਰਾਮ ਦੇ ਸਪਾਂਸਰਸ ਦੇ ਉੱਤੇ ਇੱਕ ਨਜ਼ਰ ਮਾਰਦੇ ਹਾਂ, ਉਸ ਤੋਂ ਬਾਅਦ ਜੁੜਾਂਗੇ ਬਲਤੇਜ ਪੰਨੂ ਜੀ ਨਾਲ। ਪੰਜਾਬ ਦੇ ਵਿੱਚ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਾਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨੀ ਹੈ, ਸਵਾਲ ਹੈ ਤਾਂ ਸੰਪਰਕ ਕਰ ਸਕਦੇ ਹੋ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ ਸੁਰਿੰਦਰ ਕੌਰ ਥਿੰਦ ਬੇਕਸਫੀਲਡ, ਗੁਰਮੇਲ ਲਿੱਦੜ ਬੇਕਸਫੀਲਡ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ। ਜ਼ੈਂਡਰ ਗਰੁੱਪ ਵਾਲਿਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ, ਹੋਮ ਲੋਨ ਲੈਣਾ ਜਾਂ ਫਿਰ ਘਰ ਵੇਚਣਾ ਹੈ ਤਾਂ ਸੰਪਰਕ ਕਰ ਸਕਦੇ ਹੋ ਜੀ। ਇਹਨਾਂ ਦਾ ਨੰਬਰ ਹੈ 855 905 2575। ਹੁਣ ਆਪਾਂ ਚੱਲਦੇ ਹਾਂ ਬਲਤੇਜ ਪੰਨੂ ਜੀ ਵੱਲ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਪਹਿਲੀ ਖਬਰ ਦੇ ਵੱਲ ਵਧੀਏ ਤਾਂ ਪੰਜਾਬ ਦੇ ਵਿੱਚੋਂ ਖਬਰ ਇਹ ਆ ਰਹੀ ਹੈ ਕਿ ਪੰਜਾਬ ਹੁਣ ਦਿੱਲੀ ਦਾ ਸਿਹਤ ਤੇ ਸਿੱਖਿਆ ਮਾਡਲ ਅਪਣਾਏਗਾ। ਜਦੋਂ ਵਿਧਾਨ ਸਭਾ ਵਾਲੀਆਂ ਇਲੈਕਸ਼ਨ ਸੀਗੀਆਂ ਤੇ ਉਹਦੇ ਦੌਰਾਨ ਜਿਹੜੇ ਮੁੱਦਿਆਂ ਨੂੰ ਸਭ ਤੋਂ ਵੱਧ ਉਭਾਰ ਰਿਹਾ ਸੀਗਾ ਆਮ ਆਦਮੀ ਪਾਰਟੀ ਨੇ, ਜਾਂ ਜਿਹੜੀਆਂ ਗਰੰਟੀਆਂ ਵੀ ਸੀਗੀਆਂ, ਉਹ ਕੁਝ ਗਰੰਟੀਆਂ ਜਿਹੜੀਆਂ ਉਹ ਐਜੂਕੇਸ਼ਨ ਤੇ ਹੈਲਥ ਦੇ ਨਾਲ ਰਿਲੇਟਡ ਸੀਗੀਆਂ। ਇਸੇ ਕਰਕੇ ਜਿਹੜੇ ਸਕੂਲ ਨੇ ਦਿੱਲੀ ਦੇ, ਉਹਨਾਂ ਦਾ ਢਾਂਚਾ ਉਹ ਕਿਵੇਂ ਚੱਲਦੇ ਨੇ ਉਹ ਵੇਖਣ ਲਈ, ਤੇ ਉਹ ਹਸਪੀਟਲ ਕਿਵੇਂ ਚੱਲਦੇ ਨੇ ਉਹ ਵੇਖਣ ਦੇ ਵਾਸਤੇ ਜਿਹੜੀ ਇੱਕ ਆਫੀਸ਼ੀਅਲ ਵਿਜ਼ਿਟ ਕੀਤੀ ਗਈ ਆ ਭਗਵੰਤ ਮਾਨ ਹੋਰਾਂ ਦੇ ਵੱਲੋਂ। ਔਰ ਇੱਕ ਇਹ ਕਿਹਾ ਜਾ ਰਿਹਾ ਕਿ ਜਿਹੜਾ ਕੰਟਰੈਕਟ ਹੈ ਉਹ ਸਾਈਨ ਕੀਤਾ ਜਾਊਗਾ। ਟਾਈਪ ਆਫ ਕੰਟਰੈਕਟ ਤੁਸੀਂ ਇਹਨੂੰ ਕਹਿ ਸਕਦੇ ਹੋ, ਕੰਟਰੈਕਟ ਨਹੀਂ, ਟਾਈਪ ਆਫ ਕੰਟਰੈਕਟ ਜਿਹੜਾ ਦੀ ਉਹ ਹੈ। ਔਰ ਇਹਦੇ ਮੁਹੱਲਾ ਕਲੀਨਿਕ ਦਾ ਦੌਰਾ ਵੀ ਇਹਦੇ ਵਿੱਚ ਕੀਤਾ ਗਿਆ ਤੇ ਸਕੂਲਾਂ ਦਾ ਦੌਰਾ ਵੀ ਕੀਤਾ ਗਿਆ। ਜੇ ਦੇਖੀਏ ਤਾਂ ਜਿਹੜਾ ਪੰਜਾਬ ਹੈ ਇਹਦੇ ਕੋਲੇ ਇਨਫਰਾਸਟਰਕਚਰ ਤਾਂ ਦਿੱਲੀ ਨਾਲੋਂ ਵੱਧ ਹੈਗਾ, ਕਿਉਂਕਿ ਪੰਜਾਬ ਇੱਕ ਪੂਰੀ ਸਟੇਟ ਹੈ, ਦਿੱਲੀ ਹਾਫ ਸਟੇਟ ਤੁਸੀਂ ਲਾ ਕੇ ਚੱਲੋ। ਜਿਹੜੇ ਸਕੂਲ ਨੇ ਉਹਨਾਂ ਦਾ ਜਗ੍ਹਾ ਤਾਂ ਹੈਗੀ ਆ ਇੱਥੇ ਪੰਜਾਬ ਦੇ ਵਿੱਚ, ਢਾਂਚਾ ਉਹਨੂੰ ਵਿਕਸਿਤ ਕਰਨਾ ਪਊਗਾ। ਖਾਸ ਤੌਰ ਦੇ ਉੱਤੇ ਜੇ ਆਪਾਂ ਸਕੂਲਾਂ ਦੀ ਗੱਲ ਕਰੀਏ ਤੇ ਟੀਚਰਸ ਤੇ ਬਾਕੀ ਸਟਾਫ ਜੇ ਪੂਰਾ ਹੁੰਦਾ ਤੇ ਉਸ ਤੋਂ ਬਾਅਦ ਅੱਗੇ ਵਧੀਆ ਤਰੀਕੇ ਦੇ ਨਾਲ ਤੁਰਿਆ ਜਾ ਸਕਦਾ। ਜੇ ਹੈਲਥ ਦੀ ਗੱਲ ਕਰੀਏ ਤਾਂ ਪੰਜਾਬ ਦਾ ਕਿਸੇ ਵੇਲੇ ਜਿਹੜਾ ਢਾਂਚਾ ਹੈ, ਜਿਹੜਾ ਡਿਸਪੈਂਸਰੀਆਂ ਦਾ, ਇਹ ਬੜਾ ਸ਼ਾਨਦਾਰ ਹੁੰਦਾ ਸੀਗਾ। ਨਿਊਯਾਰਕ ਟਾਈਮਸ ਦੇ ਵਿੱਚ ਇੱਕ ਆਰਟੀਕਲ ਛਪਿਆ ਸੀ ਕੁਝ ਸਮਾਂ ਪਹਿਲਾਂ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਨੂੰ ਲੈ ਕੇ, ਕਿ ਅਜਿਹਾ ਢਾਂਚਾ ਜੇ USA ਦੇ ਵਿੱਚ ਹੁੰਦਾ ਤਾਂ ਜਿਹੜੇ ਹਸਪੀਟਲ ਨੇ ਉਹਨਾਂ ਦੇ ਵਿੱਚੋਂ ਰਸ਼ ਘਟਾਇਆ ਜਾ ਸਕਦਾ ਹੈ, ਕਿਉਂਕਿ ਛੋਟੀ ਮੋਟੀ ਜਿਹੜੀ ਤਕਲੀਫ ਹੈ ਉਹਦੇ ਵਾਸਤੇ ਲੋਕ ਹਸਪੀਟਲ ਦੇ ਵਿੱਚ ਨਾ ਜਾਣ। ਇਹਦੇ ਵਾਸਤੇ ਮੁਹੱਲਾ ਕਲੀਨਿਕ, ਜਿਹਨੂੰ ਡਿਸਪੈਂਸਰੀ ਸਿਸਟਮ ਕਿਹਾ ਜਾ ਸਕਦਾ, ਉਹ ਵਧੀਆ ਵਰਕ ਕਰ ਸਕਦਾ। ਡਿਸਪੈਂਸਰੀਆਂ ਦੇ ਵਾਸਤੇ ਵੀ ਉਹਨਾਂ ਨੂੰ, ਕਿਉਂਕਿ ਉਹ ਢਾਂਚੇ ਨੂੰ ਨਵਿਆਉਣਾ ਪਊਗਾ ਔਰ ਉੱਥੇ ਡਾਕਟਰ ਨਰਸਿਸ ਤੇ ਦਵਾਈਆਂ ਜਿਹੜੀਆਂ ਉਹ ਰੱਖਣੀਆਂ ਪੈਣਗੀਆਂ। ਢਾਂਚਾ ਉਹ ਵੀ ਹੈਗਾ, ਸਿਰਫ ਇਹ ਆ ਕਿ ਇਹ ਦੋਨੋਂ ਢਾਂਚੇ ਜਿਹੜੇ ਆ ਨਾ ਉਹ ਇੱਕ ਖਾਸ ਮਕਸਦ ਤਹਿਤ ਤੁਸੀਂ ਕਹਿ ਲਓ ਕਿ ਬਰਬਾਦ ਕਰ ਦਿੱਤੇ ਗਏ ਪਿਛਲੇ ਸਾਲਾਂ ਦੇ ਦੌਰਾਨ। ਚਾਹੇ ਉਹ ਸਰਕਾਰੀ ਸਕੂਲਾਂ ਵਾਲਾ ਹੈ ਤੇ ਚਾਹੇ ਉਹ ਸਰਕਾਰੀ ਹਸਪੀਟਲਾਂ ਤੇ ਸਰਕਾਰੀ ਡਿਸਪੈਂਸਰੀਆਂ ਵਾਲਾ। ਜਦੋਂ ਆਪਾਂ ਸਮਾਜ ਦੀ ਬਰਾਬਰਤਾ ਦੀ ਗੱਲ ਕਰਦੇ ਹਾਂ ਤੇ ਸਮਾਜ ਦੀ ਬਰਾਬਰਤਾ ਜਿਹੜੀ ਆ ਉਹ ਇਹਨਾਂ ਦੋ ਢਾਂਚੇ ਜੇ ਇੱਕੋ ਜਿਹੇ ਹੋ ਜਾਂਦੇ, ਜਿੱਥੇ ਕਿ ਭਾਵ ਕਿ ਬੱਚੇ ਜਿਹੜੇ ਨੇ, ਜੇ ਗਰੀਬ ਦਾ ਬੱਚਾ ਅਮੀਰ ਦਾ ਬੱਚਾ ਉੱਥੇ ਪੜ੍ਹੇ ਇੱਕ ਜਗ੍ਹਾ ਦੇ ਉੱਤੇ, ਔਰ ਜਿਹੜਾ ਇਲਾਜ ਹੈ ਉਹਨਾਂ ਸਰਕਾਰੀ ਹਸਪੀਟਲਾਂ ਡਿਸਪੈਂਸਰੀਆਂ ਚੋਂ ਗਰੀਬ ਦਾ ਅਮੀਰ ਦਾ ਇੱਕੋ ਜਿਹਾ ਹੋਵੇ, ਤੇ ਇਹ ਸਮਾਜ ਦੇ ਵਿੱਚ ਬਰਾਬਰਤਾ ਲਿਆਉਣ ਵਾਲੇ ਪਾਸੇ ਨੂੰ ਵੀ ਵੱਡਾ ਇੱਕ ਸਟੈਪ ਹੋ ਸਕਦਾ। ਕਿਉਂਕਿ ਪ੍ਰੈਸ਼ਰ ਹੈ ਨਹੀਂਗਾ ਸਕੂਲਾਂ, ਸਰਕਾਰੀ ਸਕੂਲਾਂ ਦੇ ਉੱਤੇ, ਇਸ ਕਰਕੇ ਪ੍ਰੈਸ਼ਰ ਨਹੀਂਗਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਦੇ ਬੱਚੇ ਪੜ੍ਹਦੇ ਆ। ਜੇ ਉੱਥੇ ਅਮੀਰਾਂ ਦੇ ਬੱਚੇ ਵੀ ਪੜ੍ਹਨ, ਉਹ ਢਾਂਚਾ ਉਹੋ ਜਿਹਾ ਬਣ ਜੇ ਤੇ ਫਿਰ ਪ੍ਰੈਸ਼ਰ ਜਿਹੜਾ ਉਹ ਪੂਰੇ ਸਮੁੱਚੇ ਢਾਂਚੇ ਦੇ ਉੱਤੇ ਆਊਗਾ।
ਵੇਖਣਾ ਇਹ ਹੋਊਗਾ ਕਿ ਇਹ ਢਾਂਚੇ ਨੂੰ ਬਣਾਉਣ ਦੇ ਵਾਸਤੇ ਜਦੋਂ ਅਗਲਾ ਬਜਟ ਆਉਂਦਾ ਪੰਜਾਬ ਦਾ, ਉਹਦੇ ਵਿੱਚ ਕਿੰਨਾ ਸਿੱਖਿਆ ਦੇ ਵਾਸਤੇ ਤੇ ਕਿੰਨਾ ਹੈਲਥ ਦੇ ਵਾਸਤੇ ਪੈਸਾ ਰੱਖਿਆ ਜਾਂਦਾ। ਜਿਹੜੇ ਦੋ ਸੂਬੇ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਬਜਟ ਦੇ ਵਿੱਚ ਰੱਖਦੇ ਆ ਸਿੱਖਿਆ ਤੇ ਹੈਲਥ ਦਾ, ਉਹਨਾਂ ਦੇ ਵਿੱਚੋਂ ਦਿੱਲੀ ਤੇ ਕੇਰਲਾ ਨੇ ਅਜੇ ਤੱਕ। ਜਿਹੜੇ ਬਾਕੀ ਸੂਬਿਆਂ ਦੇ ਵਿੱਚ ਤਾਂ ਲਗਭਗ ਕੱਟ ਹੀ ਜਿਹੜੇ ਉਹ ਲੱਗਦੇ ਰਹੇ ਆ, ਔਰ ਇਹ ਕੱਟ ਜਿਹੜੇ ਸੀ ਲੱਗ ਲੱਗ ਕੇ ਇਹਨਾਂ ਨੇ ਲਗਭਗ ਇਹ ਢਾਂਚੇ ਜਿਹੜੇ ਲੋਕਾਂ ਦੇ, ਆਮ ਲੋਕਾਂ ਦੇ ਢਾਂਚੇ ਸੀਗੇ, ਉਹਨਾਂ ਨੂੰ ਤਬਾਹ ਕਰਨ ਦੇ ਵਿੱਚ ਵੱਡਾ ਰੋਲ ਨਿਭਾਇਆ। ਇਹਦਾ ਸੌਖਾ ਤਾਂ ਨਹੀਂ ਹੋਊਗਾ, ਪਰ ਇੰਪੋਸੀਬਲ ਕੁਛ ਨਹੀਂਗਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਥੇ ਕਰਨਾ ਇਸ ਪੱਖੋਂ ਥੋੜਾ ਜਿਹਾ ਸੌਖਾ ਹੈ ਕਿ ਢਾਂਚਾ ਇੱਕ ਤੁਹਾਡੇ ਕੋਲੇ ਖੜਾ ਹੈਗਾ, ਸਕੂਲਾਂ ਦਾ ਢਾਂਚਾ ਖੜਾ ਹੈ, ਤੁਹਾਡੇ ਕੋਲੇ ਡਿਸਪੈਂਸਰੀ ਢਾਂਚਾ ਜਿਹੜਾ ਉਹ ਖੜਾ ਹੈ, ਸਰਕਾਰੀ ਹਸਪੀਟਲਾਂ ਦਾ ਢਾਂਚਾ ਹੈਗਾ। ਉਹਨੂੰ ਸਿਰਫ ਤੁਸੀਂ ਦੁਰਸਤ ਕਰਨਾ, ਔਰ ਦੁਰਸਤ ਕਰਕੇ ਉੱਥੇ ਸਟਾਫ ਪੂਰਾ ਕਰਨਾ, ਤੇ ਉਸ ਤੋਂ ਬਾਅਦ ਇਹ ਗਿਣਨਾ ਸ਼ੁਰੂ ਹੋ ਸਕਦਾ। ਜੀ ਬਿਲਕੁਲ, ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਦੱਸਦੇ ਚੱਲੀਏ ਕਿ ਅੱਜ ਸੋਮਵਾਰ ਹੈ ਤੇ ਤੁਹਾਡੀਆਂ ਕਾਲਸ ਵੀ ਲਵਾਂਗੇ ਆਪਾਂ। ਪਹਿਲਾਂ ਖਬਰਾਂ ਦੀ ਤਫਸੀਲ ਤੇ ਤਬਸਰਾ ਕਰ ਲਈਏ ਪੰਨੂ ਸਾਹਿਬ ਨਾਲ, ਉਸ ਤੋਂ ਬਾਅਦ ਬ੍ਰੇਕ, ਤੇ ਉਸ ਤੋਂ ਬਾਅਦ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ। ਪੰਨੂ ਸਾਹਿਬ ਸਾਡੇ ਨਾਲ ਹੋਣਗੇ। ਪੰਨੂ ਸਾਹਿਬ, ਅਗਲੀ ਖਬਰ ਵੱਲ ਵਧੀਏ। ਪੰਚਾਇਤੀ ਜ਼ਮੀਨਾਂ ਤੇ ਵੱਡੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ ਜੀ। ਦੇਖੋ, ਇਹ ਵੈਸੇ ਵਿਸ਼ਾ ਤਾਂ ਬਹੁਤ ਵਾਰੀ ਚੱਲਦਾ ਰਿਹਾ, ਕਈ ਵਾਰੀ ਇਹ ਚੀਜ਼ਾਂ ਸਾਹਮਣੇ ਆਈਆਂ, ਪਰ ਇੰਨਾ ਸਵਾਲ ਰਿਹਾ ਕਿ ਇਹ ਨਕੇਲ ਨਹੀਂ ਕਦੀ ਜਿਹੜੀ ਇਹਦੇ ਉੱਤੇ ਪਾਈ ਜਾ ਸਕੀ। ਸਾਬਕਾ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਬਣਿਆ ਸੀ, ਜਿਹਨੇ ਇਹ ਸਾਰਾ ਕੁਝ ਸਾਹਮਣੇ ਲਿਆਂਦਾ ਸੀਗਾ। ਇਹ ਰਸੂਖਵਾਨ ਨੇ, ਜਿਨ੍ਹਾਂ ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਪੋਲੀਟੀਸ਼ੀਅਨ ਵੀ ਸ਼ਾਮਲ ਨੇ, ਇਹਨਾਂ ਦੇ ਵਿੱਚ ਪੁਲਿਸ ਅਫਸਰ ਵੀ ਸ਼ਾਮਲ ਨੇ, ਸਾਬਕਾ ਕਈ ਪੁਲਿਸ ਅਫਸਰ ਸ਼ਾਮਲ ਨੇ, ਜਿਨ੍ਹਾਂ ਨੇ ਪੰਜਾਬ ਦੀਆਂ ਪੰਚਾਇਤਾਂ ਦੀ ਜਿਹੜੀ ਜ਼ਮੀਨਾਂ ਨੇ ਉਹ 36,000 ਏਕੜ ਜ਼ਮੀਨ ਨੱਪੀ ਹੋਈ ਆ। ਔਰ ਇਹ ਜਿਹੜੀ 36,000 ਏਕੜ ਪੰਚਾਇਤੀ ਜ਼ਮੀਨ ਨੱਪੀ ਆ, ਇਹਦੀ ਬਾਜ਼ਾਰੀ ਕੀਮਤ 8,000 ਕਰੋੜ ਰੁਪਈਆ ਹੈ। ਪੰਜਾਬ 'ਚ ਪੰਚਾਇਤਾਂ ਦੇ ਕੋਲੇ ਕੋਈ 6.68 ਲੱਖ ਏਕੜ ਦਾ ਰਕਬਾ ਹੈਗਾ, ਔਰ ਇਹਦੇ ਵਿੱਚੋਂ 1.70 ਲੱਖ ਏਕੜ ਜਿਹੜਾ ਰਕਬਾ ਹੈ ਇਹ ਵਾਹੀ ਵਾਲੀ ਜ਼ਮੀਨ ਆ, ਔਰ 18,123 ਏਕੜ ਜ਼ਮੀਨ ਨਜਾਇਜ਼ ਕਬਜ਼ੇ ਦੇ ਹੇਠ ਹੈ, ਜਦੋਂ ਕਿ 18,000 ਏਕੜ ਗੈਰ ਵਾਹੀਯੋਗ ਜ਼ਮੀਨ ਦੇ ਉੱਤੇ ਵੀ ਨਜਾਇਜ਼ ਕਬਜ਼ੇ ਹੋਏ ਨੇ। ਜੇ ਇਹਨਾਂ ਜ਼ਮੀਨਾਂ ਦੀ ਕੀਮਤ ਜਿਹੜੀ ਆ ਉਹ 15 ਲੱਖ ਵੀ ਮੰਨ ਲਈ ਜਾਵੇ ਤੇ 2700 ਕਰੋੜ ਰੁਪਏ ਦੀ ਵਾਹੀ ਵਾਲੀ ਜ਼ਮੀਨ ਜਿਹੜੀ ਆ ਉਹਦੇ ਉੱਤੇ ਨਜਾਇਜ਼ ਕਬਜ਼ਾ ਹੈ। ਜੇ ਜਿਹੜੀ ਗੈਰ ਵਾਹੀ ਵਾਲੀ ਜ਼ਮੀਨ ਹੈ, ਜੇ ਉਹਦਾ 30 ਲੱਖ ਰੁਪਈਆ ਮੰਨ ਲਿਆ ਜਾਵੇ, ਕਿਉਂਕਿ ਕਸਬਿਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਨੇੜੇ ਆ ਗਈ, ਤੇ ਇਹਦਾ 5400 ਕਰੋੜ ਰੁਪਈਆ ਮੁੱਲ ਬਣ ਜਾਂਦਾ। ਜਿਹੜੇ ਮੋਹਾਲੀ ਤੇ ਰੋਪੜ ਦੇ 36 ਪਿੰਡਾਂ ਦੀ 18,000 ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਹੋਏ ਨੇ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਅਫਸਰ ਨੇ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਜੜ ਪਈ ਹੋਈ ਆ, ਕਿਉਂਕਿ ਇਹਦੇ ਵਿੱਚੋਂ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਆ ਜਿਹੜੇ ਕਿ ਸਰਕਾਰ ਨੇ ਜਿੱਤੇ ਆ, ਪਰ ਉਹ ਖਾਲੀ ਨਹੀਂ ਕਰਵਾ ਰਹੀ। ਕਿਉਂਕਿ ਰਸੂਖਵਾਨ ਨੇ, ਸਿਆਸਤਦਾਨ ਉਹਦੇ ਉੱਤੇ ਕਾਬਜ਼ ਨੇ। ਪਟਿਆਲੇ ਡਿਸਟ੍ਰਿਕਟ, ਜਿਹੜਾ ਪਟਿਆਲਾ ਡਿਸਟ੍ਰਿਕਟ ਹੈ, ਇਹ ਸਭ ਤੋਂ ਜ਼ਿਆਦਾ ਇੱਥੇ ਨਜਾਇਜ਼ ਕਬਜ਼ੇ ਨੇ ਪੰਚਾਇਤੀ ਜ਼ਮੀਨ ਤੇ। 4135 ਏਕੜ ਪਟਿਆਲੇ ਦੇ ਵਿੱਚ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਨੇ। ਕਪੂਰਥਲੇ ਦੇ ਵਿੱਚ 3007 ਏਕੜ, ਫਤਿਹਗੜ੍ਹ ਸਾਹਿਬ ਦੇ ਵਿੱਚ 2403 ਏਕੜ, ਜਲੰਧਰ ਦੇ ਵਿੱਚ 1295 ਏਕੜ, ਮੋਹਾਲੀ ਦੇ ਵਿੱਚ 819 ਏਕੜ, ਫਾਜ਼ਿਲਕਾ ਦੇ ਵਿੱਚ 701 ਏਕੜ ਜ਼ਮੀਨ ਦੇ ਉੱਤੇ ਕਬਜ਼ੇ ਜਿਹੜੇ ਕੀਤੇ ਹੋਏ ਨੇ। ਔਰ ਇਹ ਵੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਿਹੜਾ ਮਹਿਕਮਾ ਹੈ ਉਹ ਹੁਣ ਤੱਕ ਕਬਜ਼ਾ ਲੈਣ ਦੇ ਵਾਸਤੇ ਚੁੱਪ ਰਿਹਾ। ਪੰਚਾਇਤੀ ਜ਼ਮੀਨਾਂ ਚੋਂ ਕਰੀਬ 2447 ਏਕੜ ਜ਼ਮੀਨਾਂ ਦੇ ਕੇਸ ਜਿਹੜੇ ਆ 10 ਸਾਲਾਂ ਤੋਂ ਅਦਾਲਤ 'ਚ ਲਟਕ ਰਹੇ ਆ। ਪੰਜਾਬ ਦੇ ਵਿੱਚ 3893 ਏਕੜ ਜ਼ਮੀਨ ਇਦਾਂ ਦੀ ਪਈ ਆ ਜਿਹਦੇ ਤੇ ਨਜਾਇਜ਼ ਕਬਜ਼ੇ ਨੇ, ਪਰ ਪੰਚਾਇਤਾਂ ਨੇ ਕਬਜ਼ੇ ਹਟਾਉਣ ਲਈ ਕੇਸ ਹੀ ਦਾਇਰ ਨਹੀਂ ਕੀਤੇ। ਉਹਦਾ ਕਾਰਨ ਬਹੁਤਾ ਇਹ ਆ ਕਿ ਪੰਚਾਇਤਾਂ ਦੇ ਉੱਤੇ ਜਿਹੜੇ ਕਾਬਜ਼ ਲੋਕ ਰਹੇ ਆ, ਉੱਤਰ ਕਾਟੋ ਮੈਂ ਚੜਾ ਵਾਲੀ ਗੱਲ ਜਿਹੜੀ ਉਹ ਰਹੀ, ਤੇ ਉਹ ਵੀ ਤੂੰ ਸਾਡੇ ਵਾਲੀ ਨਾ ਛੇੜੀ ਜ਼ਮੀਨ ਤੇ ਅਸੀਂ ਤੁਹਾਡੇ ਵਾਲੀ ਨਹੀਂ ਛੇੜਦੇ, ਇਸ ਤਰੀਕੇ ਦੇ ਨਾਲ ਇਹ ਕਾਬਜ਼ ਰਹੇ ਨੇ। ਜਿਹੜੀ ਵਾਹੀਯੋਗ ਜ਼ਮੀਨ ਹੈ, ਜਿਹੜੀ ਕਰੀਬ 18,123 ਏਕੜ ਹੈ, ਜੇ ਅੱਜ ਆਪਾਂ ਇਹਦਾ ਠੇਕਾ ਹੀ ਲਾ ਲਈਏ ਜਿਹੜਾ ਜ਼ਮੀਨ ਦਾ,
ਜੋ ਠੇਕਾ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਿਹਾ, ਚਲੋ ਉਹਨਾਂ ਤੁਸੀਂ ਨਾ ਲਾਓ, ਜੇ 30,000 ਵੀ ਠੇਕਾ ਇਹਦਾ ਲਾ ਲਿਆ ਜਾਵੇ, ਹੈ ਤਾਂ 45,000 50,000 ਦੇ ਨੇੜੇ ਵੀ ਗਿਆ ਹੋਇਆ ਠੇਕਾ, ਚਲੋ ਉਹਨਾਂ ਤਾਂ ਨਹੀਂ ਮਿਲਦਾ। ਜੇ 25,000 ਵੀ ਤੁਸੀਂ ਲਾ ਲਓ, 18,000 ਏਕੜ ਦੇ ਨਾਲ ਉਹਨੂੰ ਗੁਣਾ ਕਰ ਲੈਣਾ, ਕਿੱਡਾ ਵੱਡਾ ਇੱਕ ਰੈਵਨਿਊ ਪੰਜਾਬ ਨੂੰ ਹਰ ਸਾਲ ਉੱਥੋਂ ਆ ਸਕਦਾ ਜੇ ਇਹਨਾਂ ਰਸੂਖਵਾਨਾਂ ਤਕੜਿਆਂ, ਜਿਨ੍ਹਾਂ ਚ ਪੋਲੀਟੀਸ਼ੀਅਨ ਤੇ ਪੁਲਿਸ ਵਾਲੇ ਸ਼ਾਮਲ ਨੇ, ਉਹਨਾਂ ਤੋਂ ਇਹ ਕਬਜ਼ੇ ਜਿਹੜੇ ਨੇ ਉਹ ਛੁਡਵਾਏ ਜਾਣ। ਹਾਂਜੀ ਬਿਲਕੁਲ। ਪਨੂੰ ਸਾਹਿਬ ਅਗਲੀ ਗੱਲ ਕਰੀਏ ਡਰੱਗ ਦੀ, ਗੁਜਰਾਤ ਦੇ ਵਿੱਚ ਤਕਰੀਬਨ 1450 ਕਰੋੜ ਦੀ ਡਰੱਗ ਫੜੀ ਗਈ ਹੈ ਤੇ ਤਾਰਾਂ ਪਨੂੰ ਸਾਹਿਬ ਪੰਜਾਬ ਦੇ ਨਾਲ ਜੁੜ ਗਈਆਂ ਨੇ। ਦੇਖੋ, ਜਦੋਂ ਕਿਤੇ ਡਰੱਗ ਫੜੀ ਜਾਂਦੀ ਆ ਤੇ ਉਹਦੀਆਂ ਤਾਰਾਂ ਪਹਿਲਾਂ ਤਾਂ ਪੰਜਾਬ ਨਾਲ ਜੁੜਦੀਆਂ ਨੇ, ਫਿਰ ਉਹ ਕਿਤੇ ਨਾ ਕਿਤੇ ਜਾ ਕੇ ਕੈਨੇਡਾ ਨਾਲ ਵੀ ਜਿਹੜੀਆਂ ਜੁੜੀ ਜਾਂਦੀਆਂ ਨੇ ਘੁਮਾ ਫਿਰਾ ਕੇ। ਇਹ ਬਦਕਿਸਮਤੀ ਆ ਕਿ ਪੰਜਾਬ ਦਾ ਨਾਮ ਡਰੱਗ ਵਾਲੇ ਮਾਮਲੇ ਦੇ ਵਿੱਚ ਮੂਹਰਲੀ ਕਤਾਰ ਦੇ ਵਿੱਚ ਆ ਜਾਂਦਾ। ਔਰ ਇਸ ਵੇਲੇ ਕਿੰਨੇ NDPS ਐਕਟ ਦੇ ਤਹਿਤ ਪਰਚੇ ਦਰਜ ਹੋਏ ਆ, ਵੱਡੇ ਵੱਡੇ ਲੋਕ ਜਿਹੜੇ ਉਹ ਸ਼ਾਮਲ ਨੇ, ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜੇਲ੍ਹਾਂ ਦੇ ਵਿੱਚ ਬੈਠੇ ਆਪਰੇਟ ਕਰੀ ਜਾਂਦੇ ਆ। ਜਿਹੜੇ ਇਹ ਕਿਹਾ ਜਾ ਰਿਹਾ ਕਿ ਹੁਣ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਨੇ ਉਹਨਾਂ ਨੂੰ ਇੱਕ ਬਠਿੰਡੇ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਇਕੱਠੇ ਕੀਤਾ ਜਾ ਸਕਦਾ। ਉੱਥੇ ਹੋ ਸਕਦਾ ਕਿ ਇਹਨਾਂ ਨੂੰ ਇਕੱਠੇ ਕਰਕੇ ਜੈਮਰ ਲਾਇਆ ਜਾਵੇ ਤਾਂ ਕਿ ਫੋਨਾਂ ਦੇ ਰਾਹੀਂ ਇਹ ਆਪਰੇਟ ਨਾ ਕਰ ਸਕਣ। ਗੁਜਰਾਤ ਦੇ ਜਿਹੜੇ ਬੰਦਰਗਾਹਾਂ ਨੇ, ਉਹ ਇੱਕ ਨਵਾਂ ਰੂਟ ਪਿਛਲੇ ਕੁਝ ਸਾਲਾਂ ਦੇ ਦੌਰਾਨ ਇਹਨਾਂ ਸਮਗਲਰਸ ਨੇ ਬਣਾਇਆ। ਔਰ ਗੁਜਰਾਤ ਦੀਆਂ ਬੰਦਰਗਾਹਾਂ ਐਕਚੁਅਲੀ ਕਿਤੇ ਨਾ ਕਿਤੇ ਇਹ ਮੰਨਣ ਜਾਂ ਨਾ ਮੰਨਣ, ਜਦੋਂ ਦੀਆਂ ਇਹ ਪ੍ਰਾਈਵੇਟ ਕਰਤਾ ਸਾਰਾ ਕੁਝ, ਉਦੋਂ ਤੋਂ ਬਹੁਤੀ ਡਰੱਗ ਦੀ ਵੱਡੀ ਖੇਪ ਜਿਹੜੀ ਆ ਇਹਨਾਂ ਪ੍ਰਾਈਵੇਟ ਬੰਦਰਗਾਹਾਂ ਦੇ ਉੱਤੇ ਉਤਰਨੀ ਸ਼ੁਰੂ ਹੋ ਗਈ। ਇਹ ਜਿਹੜੀ ਖੇਪ ਆ ਇਹ ਈਰਾਨ ਦੇ ਬੰਦਾਰ ਅਬਾਸ ਬੰਦਰਗਾਹ ਤੋਂ ਚੱਲੀ ਤੇ ਕਾਂਡਲਾ ਬੰਦਰਗਾਹ ਜਿਹੜੀ ਆ ਗੁਜਰਾਤ ਦੀ, ਉੱਥੇ ਇਹ ਪਹੁੰਚੀ ਆ। 17 ਕੰਟੇਨਰ ਆਏ ਜਿਪਸਮ ਦੇ, ਔਰ ਇਹਨਾਂ ਦੇ ਵਿੱਚ ਇਹ ਡਰੱਗ ਪਾ ਕੇ ਲਿਆਂਦੀ ਗਈ ਸੀਗੀ। ਇਹ ਜਿਹੜੀ ਡਰੱਗ ਹੈ 205 ਕਿਲੋ ਤੇ 600 ਗ੍ਰਾਮ ਹੁਣ ਤੱਕ ਫੜੀ ਗਈ ਹੈ। ਕਿਉਂਕਿ ਜਿਪਸਮ ਦੀ ਖੇਪ ਬੜੀ ਵੱਡੀ ਆ, ਇਹਦੇ ਵਿੱਚ 10,318 ਬੋਰੀਆਂ ਜਿਹੜੀਆਂ ਜਿਪਸਮ ਦੀਆਂ ਆਈਆਂ ਨੇ, ਕੋਈ 349 ਟਨ ਇਹਨਾਂ ਦਾ ਭਾਰ ਸੀਗਾ। ਅਜੇ ਫਰੋਲਾ ਫਰਾਲੀ ਜਿਹੜੀ ਆ ਉਹ ਜਾਰੀ ਆ। ਇਹ ਜਿਹੜੀ ਫੜੀ ਗਈ ਆ ਡਰੱਗ, ਇਹਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੀਮਤ 1439 ਕਰੋੜ ਰੁਪਈਆ ਦੱਸੀ ਜਾ ਰਹੀ ਆ। ਜਿਹੜੀ ਇੱਥੇ ATS ਹੈ ਗੁਜਰਾਤ ਦੀ, ਉਹਨੇ ਇਹ ਬਰਾਮਦ ਕੀਤੀ ਆ। ਤੇ ਜਦੋਂ ਅੱਗੋਂ ਫਿਰ ਉਹਦੀਆਂ ਤਾਰਾਂ ਜੁੜੀਆਂ ਨੇ ਤੇ ਉਹ ਆ ਕੇ ਜੁੜ ਗਈਆਂ ਪੰਜਾਬ ਦੇ ਨਾਲ। ਪੰਜਾਬ ਦੇ ਇੱਕ ਛੋਟੇ ਪਿੰਡ ਦੇ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਅਜੇ ਜਿਹੜੀ ATS ਆ ਉਹ ਇਹਦੇ ਬੰਦੇ ਦਾ ਨਾਮ ਜਨਤਕ ਨਹੀਂ ਕਰ ਰਹੀ, ਨਾ ਪਿੰਡ ਦਾ ਨਾਮ ਜਨਤਕ ਕੀਤਾ ਗਿਆ। ਸ਼ਾਇਦ ਉਹਦਾ ਇੱਕ ਕਾਰਨ ਇਹ ਹੋ ਸਕਦਾ ਕਿ ਅੱਗੋਂ ਤਾਰਾਂ ਲੱਭੀਆਂ ਜਾ ਸਕਣ, ਕਿਉਂਕਿ ਇਹ ਆਮ ਬੰਦੇ ਦੇ ਤਾਂ ਗੱਲ ਪਚਦੀ ਨਹੀਂ ਨਾ ਕਿ ਇੱਕ ਪੰਜਾਬ ਦੇ ਕਿਸੇ ਇੱਕ ਛੋਟੇ ਪਿੰਡ ਦੇ ਵਿੱਚ ਬੈਠਾ ਹੋਇਆ ਬੰਦਾ ਤੇ ਉਹ 205 ਕਿਲੋ ਭਾਵ ਕਿ 2 ਕੁਇੰਟਲ ਤੋਂ ਵੱਧ ਹੈਰੋਇਨ ਜਿਹੜੀ ਆ ਉਹ ਈਰਾਨ ਤੋਂ ਮੰਗਾ ਲੇ। ਕੋਈ ਨਾ ਕੋਈ ਕਹਾਣੀ ਤਾਂ ਇਹਦੇ ਪਿੱਛੇ ਲੰਬੀ ਹੋਊਗੀ। ਜਦੋਂ ਗੁਜਰਾਤ ਦੇ ਵਿੱਚੋਂ ਇੱਕ ਬਹੁਤ ਵੱਡੀ ਖੇਪ ਫੜੀ ਗਈ ਸੀਗੀ ਡਰੱਗ ਦੀ, ਤੇ ਉਸ ਵੇਲੇ ਵੀ ਇਹ ਗੱਲ ਚੱਲੀ ਸੀ ਕਿ ਜਿਹੜੇ ਬੰਦੇ ਦਾ ਐਡਰੈਸ ਦਿੱਤਾ ਹੋਇਆ ਸੀਗਾ ਉਹ ਆਮ ਜੇ ਮਾਤੜ ਬੰਦੇ ਸੀ, ਉਹ ਜੋੜਾ ਸੀਗਾ। ਇਹ ਕੀ, ਕਿਉਂਕਿ ਇਹਦੇ ਪਿੱਛੇ ਵੀ ਕਹਾਣੀ ਚੱਲਦੀ ਹੈ ਕਿ ਕੋਈ ਬੰਦਾ ਚੁੱਕਿਆ, ਉਹਦਾ ਐਡਰੈਸ ਜਿਹੜਾ ਦੇਤਾ, ਉਹਦੀ ਨਾਂ ਦੇ ਉੱਤੇ ਖੇਪ ਲੰਘੀ ਤੇ ਲੰਘੀ। ਜਿਵੇਂ ਕੈਨੇਡਾ ਅਮਰੀਕਾ ਦੇ ਸਰਹੱਦਾਂ ਦੇ ਉੱਤੇ ਵੱਡੀਆਂ ਕੰਪਨੀਆਂ ਵਾਲੇ ਜਿਹੜੇ ਆ ਉਹ ਆਪਣਾ ਸਮਾਨ ਲਗਾਉਂਦੇ ਆ, ਇਦਾਂ ਦਾ ਜਿਹੜਾ ਡਰੱਗ ਵਾਲਾ, ਜੇ ਤਾਂ ਫੜਿਆ ਗਿਆ ਤਾਂ ਡਰਾਈਵਰ, ਲੰਘ ਗਿਆ ਤੇ ਮਾਲਕ ਦੀ ਪੌਂ 12। ਇਹ ਉਹੋ ਜਿਹੀ ਕਹਾਣੀ ਵੀ ਹੋ ਸਕਦੀ ਹੈ। ਸ਼ਾਇਦ ਇਸੇ ਕਰਕੇ ਅਜੇ ATS ਨੇ ਇਹਦਾ ਬੰਦੇ ਦਾ ਨਾਮ ਤੇ ਪਿੰਡ ਦਾ ਨਾਮ ਨਹੀਂ ਦੱਸਿਆ ਕਿ ਅੱਗੋਂ ਤਾਰਾਂ ਕਿੱਥੋਂ ਕਿੱਥੋਂ ਤੱਕ ਜਿਹੜੀਆਂ ਜਾਂਦੀਆਂ ਨੇ। ਹੈ ਜਿਹੜੀ ਜੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2 ਕੁਇੰਟਲ ਹੈਰੋਇਨ ਕਿੰਨੇ ਘਰਾਂ ਨੂੰ ਉਜਾੜਨ ਦੇ ਵਾਸਤੇ ਜਿਹੜੀ ਉਹ ਹੋ ਸਕਦੀ ਹੈ। ਜੀ ਬਿਲਕੁਲ। ਤੇ ਅੱਛਾ ਪਨੂੰ ਸਾਹਿਬ, ਕੇਂਦਰੀ ਖੇਤੀਬਾੜੀ ਮੰਤਰੀ ਨੇ ਸਵਾਲ ਉਠਾਇਆ ਪੰਜਾਬ ਦੀ ਫਸਲ ਤੇ ਜ਼ਹਿਰੀਲੀ ਫਸਲ ਕਿਹਾ ਉਹਨਾਂ ਨੇ। ਇਹ ਜਿਹੜੇ ਨਰਿੰਦਰ ਤੋਮਰ ਨੇ, ਉਹਨਾਂ ਨੇ ਇਹ ਸਵਾਲ ਕੱਲ ਇੱਕ ਜਿਹੜਾ ਸਮਾਗਮ ਸੀਗਾ
ਉਹਦੇ ਵਿੱਚ ਬੋਲਦਿਆਂ ਹੋਇਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਰਸਾਇਣਕ ਖੇਤੀ ਆ, ਜਿਹੜੀਆਂ ਪੈਸਟੀਸਾਈਡ ਨੇ, ਇਹ ਗੱਲ ਸਹੀ ਆ ਕਿ ਪੈਸਟੀਸਾਈਡ ਦੀ ਵਰਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦੀ ਹੈ, ਔਰ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਪੈਸਟੀਸਾਈਡ ਦੀ ਵਰਤੋਂ ਬਹੁਤ ਵੱਡੇ ਪੱਧਰ ਤੇ ਹੁੰਦੀ ਆ। ਪੈਸਟੀਸਾਈਡ ਕਿਹੜੇ ਵਰਤਨੇ ਨੇ, ਕਿਹੜੇ ਨਹੀਂ ਵਰਤਨੇ, ਇਹ ਆਮ ਬੰਦੇ ਨੂੰ ਪਤਾ ਹੀ ਨਹੀਂ, ਆਮ ਕਿਸਾਨ ਨੂੰ ਪਤਾ ਹੀ ਨਹੀਂ। ਉਹ ਸੁੰਡੀ ਦਾ ਰੰਗ ਦੱਸਦਾ ਜਾ ਕੇ ਦੁਕਾਨ ਤੇ ਅੱਗੋਂ ਜਿਹੜਾ ਦੁਕਾਨਦਾਰ ਆ ਉਹ ਦਵਾਈ ਦਾ ਰੰਗ ਦੱਸ ਦਿੰਦਾ ਵੀ ਆਹ ਜਿਹੜੀ ਦਵਾਈ ਆ ਤੇ ਇਹਨੂੰ ਲਿਜਾ ਕੇ ਛਿੜਕ ਲਓ। ਇਹ ਜਿਹੜੀਆਂ ਪੈਸਟੀਸਾਈਡ ਨੇ, ਇਹਨਾਂ ਨੇ ਖਾਦਾਂ ਨੇ ਜ਼ਮੀਨ ਦਾ ਜੋੜ ਵੀ ਲਵਾ ਦਿੱਤਾ ਹੋਇਆ ਜੀ। ਤੁਸੀਂ ਕਿਸੇ ਵੱਡੇ ਸਟੋਰ ਦੇ ਵਿੱਚ ਜਾਓਗੇ ਪੰਜਾਬ ਦੇ, ਤੇ ਉੱਥੇ ਤੁਹਾਨੂੰ ਜਿਹੜੇ ਗਰੋਸਰੀ ਵਾਲਾ ਸੈਕਸ਼ਨ ਹੈ ਉਹਦੇ ਵਿੱਚ ਲਿਖਿਆ ਹੋਇਆ ਮਿਲਦਾ ਕਿ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਇੱਥੇ ਪਿਆ ਪੰਜਾਬ ਦੇ ਵਿੱਚ। ਜੇ ਪੰਜਾਬ ਦੇ ਵਿੱਚ ਸਟੋਰ ਆ ਤੇ ਉੱਥੇ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਕਿਉਂ ਵਿਕਦਾ? ਇਹ ਪੰਜਾਬ ਦੇ ਵਾਸਤੇ ਵੀ ਇੱਕ ਸਵਾਲ ਤਾਂ ਹੈਗਾ ਨਾ। ਇਹ ਸਵਾਲ ਤਾਂ ਕਿਸੇ ਨਾ ਕਿਸੇ ਵੇਲੇ ਤਾਂ ਖੜਾ ਹੋਣਾ ਹੀ ਆ ਕਿ ਜਿਹੜੀਆਂ ਜ਼ਹਿਰੀਲੀਆਂ ਚੀਜ਼ਾਂ ਨੇ, ਜ਼ਹਿਰੀਲੀ ਕਣਕ ਹੈ, ਜ਼ਹਿਰੀਲੀਆਂ ਸਬਜ਼ੀਆਂ ਨੇ, ਤੁਸੀਂ ਕਿੰਨੀ ਦੇਰ ਤੱਕ ਇਹਨੂੰ ਖਾਓਗੇ? ਔਰ ਪੰਜਾਬ ਦੀ ਇੱਕ ਬੈਲਟ ਜਿਹੜੀ ਕਿ ਕੈਂਸਰ ਦੀ ਬੈਲਟ ਬਣ ਗਈ ਆ, ਕਿਤੇ ਨਾ ਕਿਤੇ ਵੱਡਾ ਰੋਲ ਉਹਦੇ ਵਿੱਚ ਪੈਸਟੀਸਾਈਡ ਦਾ ਹੈਗਾ। ਨਰਿੰਦਰ ਤੋਮਰ ਨੇ ਇਹ ਗੱਲ ਜਿਹੜੀ ਆ ਜੀ ਉਹ ਕਹੀ ਆ ਕਿ ਖੇਤੀ ਸੈਕਟਰ ਜਿਹੜਾ ਉਹਦੇ ਵਿੱਚ ਇਸ ਵੇਲੇ ਬੜੀਆਂ ਦਰਪੇਸ਼ ਚੁਣੌਤੀਆਂ ਜਿਹੜੀਆਂ ਬੜੀਆਂ ਦਰਪੇਸ਼ ਨੇ, ਔਰ ਦੇਸ਼ ਦੇ ਵਿੱਚ ਖੇਤੀ ਨੂੰ ਬਚਾਉਣ ਦੀ ਜਿਹੜੀ ਲੋੜ ਆ। ਉਹਨਾਂ ਨੇ ਇਹ ਗੱਲ ਜਿਹੜੀ ਪੰਜਾਬ ਦੇ ਖੇਤੀ ਦੇ ਉੱਤੇ ਜਿਹੜੀ ਕਰਦਿਆਂ ਹੋਇਆ ਇਹ ਗੱਲ ਕਹੀ ਆ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਜਿਹੜੀ ਫਸਲ ਉਗਾਉਂਦਾ ਉਹ ਸਿਰਫ ਵੇਚਣ ਦੇ ਵਾਸਤੇ ਉਗਾਉਂਦਾ। ਔਰ ਇਹ ਵੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਆਪ ਨਹੀਂ ਖਾਂਦਾ ਇਸ ਕਣਕ ਨੂੰ। ਇਸ ਤਰ੍ਹਾਂ ਤਾਂ ਨਹੀਂ ਕਹੇ ਕਿ ਜਿਹੜਾ ਕਿਸਾਨ ਹੈ ਉਹ ਆਪਣੇ ਵਾਸਤੇ ਕਣਕ ਕਿਤੋਂ ਹੋਰ ਲੈ ਕੇ ਆਉਂਦਾ ਜਾਂ ਸਬਜ਼ੀ ਕਿਤੋਂ ਹੋਰ ਲੈ ਕੇ ਆਉਂਦਾ, ਉਹ ਵੀ ਖਾ ਰਿਹਾ, ਉਸੇ ਨੂੰ ਹੀ ਉਹ ਖਾ ਰਿਹਾ ਜਿਹੜੀ ਉਹ ਵੇਚਦਾ। ਹਾਂ, ਇਹ ਟਿੱਪਣੀ ਜਿਹੜੀ ਆ ਜੀ ਉਹ ਆਪਣੇ ਆਪ ਦੇ ਵਿੱਚ ਬਹੁਤ ਪਾਸੇ ਵੱਲ ਇਸ਼ਾਰਾ ਕਰਦੀ ਆ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਪੰਜਾਬ ਦੀਆਂ ਫਸਲਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਰੀਦੀਆਂ ਨਹੀਂ ਜਾਣੀਆਂ ਜੇ ਕਿਸਾਨਾਂ ਨੇ ਇਹਨੂੰ ਅਜੇ ਵੀ ਜਿਹੜਾ ਉਹ ਨਾ ਸਮਝਿਆ ਕਿ ਜਾਣਾ ਕਿੱਧਰ ਨੂੰ ਆ, ਅੱਗੋਂ ਡਾਈਵਰਸਿਫਿਕੇਸ਼ਨ ਵੱਲ ਨੂੰ ਜਾਣਾ, ਜਾਂ ਜਿਹੜੀ ਕੁਦਰਤੀ ਖੇਤੀ ਆ, ਆਰਗੈਨਿਕ ਖੇਤੀ ਆ, ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ। ਇਹਦੇ ਵਾਸਤੇ ਜਿਹੜੇ ਨਰਿੰਦਰ ਤੋਮਰ ਹੋਰਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਕੁਝ ਸੂਬੇ ਨੇ ਜਿਨ੍ਹਾਂ ਦੇ ਵਿੱਚ ਆਂਧਰਾ ਪ੍ਰਦੇਸ਼, ਹਿਮਾਚਲ ਤੇ ਹਰਿਆਣਾ ਤੇ ਗੁਜਰਾਤ ਦੇ ਕੁਝ ਹਿੱਸੇ, ਉੱਥੇ ਆਰਗੈਨਿਕ ਖੇਤੀ ਹੋ ਰਹੀ ਆ। ਵੈਸੇ ਦੇਖੋ, ਜਿੱਥੋਂ ਤੁਹਾਨੂੰ ਚੰਗੀ ਚੀਜ਼ ਲੱਭਦੀ ਆ ਤੁਸੀਂ ਉਸ ਪਾਸੇ ਵੱਲ ਜ਼ਰੂਰ ਜਾਓ। ਜੇ ਤੁਸੀਂ ਕਿਤੇ ਮੱਧ ਪ੍ਰਦੇਸ਼ ਦੇ ਵੱਲ ਜਾਓ ਤੇ ਉੱਥੇ ਕੁਝ ਚੀਜ਼ਾਂ ਬੜੀਆਂ ਵੇਖਣ ਵਾਲੀਆਂ ਨੇ। ਇੱਕ ਤਾਂ ਗ੍ਰੀਨਰੀ, ਰੁੱਖ ਬੜੇ ਨੇ, ਜਿਹੜੇ ਨਿੰਮ ਦੇ ਰੁੱਖ ਮੈਕਸਿਮਮ ਨੇ। ਦੂਸਰਾ ਡ੍ਰਿਪ ਸਿਸਟਮ ਤੇ ਫੁਹਾਰਾ ਸਿਸਟਮ, ਉੱਥੇ ਲਗਭਗ ਉਹਨੇ ਮੱਧ ਪ੍ਰਦੇਸ਼ ਦੀ ਬਹੁਤੀ ਖੇਤੀ ਨੂੰ ਕਵਰ ਕੀਤਾ ਆ। ਅਸੀਂ ਕਿਸੇ ਪਾਸੇ ਤੋਂ ਸ਼ੁਰੂਆਤ ਤੱਕ ਨਹੀਂ ਅਜੇ ਕਰ ਸਕੇ ਪੰਜਾਬ ਦੇ ਵਿੱਚ। ਇਹ ਇਸ਼ਾਰਾ ਜਿਹੜਾ ਨਾ ਨਰਿੰਦਰ ਤੋਮਰ ਹੋਰਾਂ ਦਾ, ਇਹ ਬਹੁਤ ਵੱਡਾ ਇਸ਼ਾਰਾ ਹੈ ਕਿਸਾਨੀ ਦੇ ਵਾਸਤੇ। ਜੇ ਕਿਸਾਨ ਇਸ ਮਸਲੇ ਨੂੰ ਨਾ ਸਮਝੇ ਤੇ ਇਹ ਰਿਐਲਿਟੀ ਹੈ ਕਿ ਪੰਜਾਬ ਦੀ ਇਹ ਫਸਲ ਜਿਹੜੀ ਆ, ਜਿਹਨੂੰ ਹੁਣ ਜ਼ਹਿਰੀਲੀ ਫਸਲ ਕਿਹਾ ਜਾ ਰਿਹਾ, ਇਹ ਮੰਡੀਆਂ ਦੇ ਵਿੱਚ ਵਿਕਣੀ ਨਹੀਂ। ਉਹਦਾ ਇੱਕ ਕਾਰਨ ਇਹ ਵੀ ਆ ਕਿ ਮੁਲਕ ਜਿਹੜਾ ਉਹ ਪੰਜਾਬ ਦੀ ਖੇਤੀ ਦੇ ਉੱਤੇ ਨਿਰਭਰ ਨਹੀਂ ਰਿਹਾ ਜੀ। ਬਿਲਕੁਲ। ਤਾਂ ਪੰਜਾਬ ਦੀ ਸਿਆਸਤ ਵੱਲ ਨੂੰ ਆਈਏ ਪਨੂ ਸਾਹਿਬ, ਇੱਧਰ ਸਿੱਧੂ ਸਾਹਿਬ ਵੀ ਵੱਖਰੀ ਸੁਰ ਜਿਹੜੀ ਉਹਨਾਂ ਦੀ, ਨਵਜੋਤ ਸਿੱਧੂ ਸਾਹਿਬ ਦੀ ਲਗਾਤਾਰ ਜਾਰੀ ਹੈ। ਦੇਖੋ, ਨਵਜੋਤ ਸਿੰਘ ਸਿੱਧੂ ਹੋਰੀ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਵਾਲੀ ਗੱਲ ਜਿਹੜੀ ਉਹ ਕਰ ਰਹੇ ਆ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਤੋਂ ਸਥਾਨਕ ਸਰਕਾਰਾਂ ਵਾਲਾ ਮਹਿਕਮਾ ਵਾਪਸ ਲੈ ਲਿਆ ਸੀ ਤੇ ਉਦੋਂ ਉਹਨਾਂ ਨੂੰ ਪਾਵਰ ਮਿਨਿਸਟਰੀ ਦਿੱਤੀ ਗਈ ਸੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਨਾ ਕਰਤੀ ਸੀ ਕਿ ਮੈਂ ਪਾਵਰ ਮਿਨਿਸਟਰੀ ਨਹੀਂ ਲੈਣੀ। ਚੈਲੰਜ ਕਬੂਲ ਕਰਨਾ ਚਾਹੀਦਾ ਸੀ। ਚੈਲੰਜ ਕਬੂਲ ਕਰ ਲੈਂਦੇ ਤੇ ਹੋ ਸਕਦਾ ਸੀਗਾ ਉਹ ਇਸ ਖੇਤਰ ਦੇ ਵਿੱਚ ਕੁਛ ਨਾ ਕੁਛ ਕਰ ਸਕਦੇ ਸੀਗੇ ਔਰ ਕਰਕੇ ਦਿਖਾ ਦਿੰਦੇ ਕਿ ਮੈਂ ਇਹਦੇ ਵਿੱਚ ਕੀ ਕੁਛ ਚੇਂਜ ਕਰ ਸਕਦਾ। ਨਹੀਂ ਉਹਨਾਂ ਨੇ ਕੀਤਾ, ਉਹ ਘਰੇ ਮੌਨ ਧਾਰ ਕੇ ਬਹਿ ਗਏ
ਔਰ ਮੌਨ ਵੀ ਬੜਾ ਲੰਬਾ ਚੱਲਿਆ। ਜਦੋਂ ਮੌਨ ਖੁੱਲਿਆ ਤੇ ਉਦੋਂ ਨੂੰ ਤਾਂ ਬਹੁਤ ਦੇਰ ਹੋ ਚੁੱਕੀ ਹੋਈ ਸੀਗੀ। ਫਿਰ ਉਹਨਾਂ ਨੇ ਲਗਾਤਾਰ ਜਿਹੜੇ ਟਵਿੱਟਰ ਦੇ ਰਾਹੀਂ ਹਮਲੇ ਸੀ ਉਹ ਕਰਨੇ ਸ਼ੁਰੂ ਕੀਤੇ। ਗਰਾਊਂਡ ਦੇ ਉੱਤੇ ਨਹੀਂ ਆਏ ਕਿਤੇ ਵੀ। ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਿਤੇ ਵੀ ਗਰਾਊਂਡ ਦੇ ਉੱਤੇ ਨਹੀਂ ਉਹਨਾਂ ਦਿਨਾਂ ਦੇ ਦੌਰਾਨ ਵੇਖੋਗੇ। ਫਿਰ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਕਾਂਗਰਸ ਦੀ, ਤੇ ਉਹਨਾਂ ਨੇ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਕੀ ਕੀਤਾ ਉਹ ਸਭ ਦੇ ਸਾਹਮਣੇ ਆ। ਕੱਖ ਵੀ ਨਹੀਂ ਕੀਤਾ ਸਿਵਾਏ ਜਿਹੜੇ ਸੀਗੇ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਉੱਤੇ ਦੋਸ਼ ਲਾਉਣ ਤੋਂ। ਸਿਰਫ ਔਰ ਸਿਰਫ ਉਹ ਉਹਨਾਂ ਦੇ ਉੱਤੇ ਦੋਸ਼ ਲਾਉਂਦੇ ਰਹੇ, ਲਗਾਤਾਰ ਦੋਸ਼ ਲਾਈ ਗਏ। ਔਰ ਉਹਨਾਂ ਦੋਸ਼ਾਂ ਦੇ ਵਿੱਚੋਂ ਫਿਰ ਕੀ ਨਿਕਲਿਆ ਇਹ ਵੀ ਕਿਸੇ ਨੂੰ ਭੁੱਲ ਨਹੀਂ। ਕਾਂਗਰਸ ਹਾਸ਼ੀਏ ਤੇ ਚਲੇਗੀ। ਅੱਜ ਕਾਂਗਰਸ ਜਿਹੜੀ ਆ ਉਹ ਵਿਰੋਧੀ ਧਿਰ ਦੇ ਵਿੱਚ ਜ਼ਰੂਰ ਹੈਗੀ ਆ, ਪਰ 17-18 ਸੀਟਾਂ ਦੇ ਨਾਲ ਸਿਰਫ ਵਿਰੋਧੀ ਧਿਰ ਦੇ ਵਿੱਚ ਹੈ, ਕੋਈ ਸਟਰੋਂਗ ਵਿਰੋਧੀ ਧਿਰ ਨਹੀਂ ਹੈਗੀ। ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਸਾਰਾ ਕੁਝ ਖੁੱਸ ਗਿਆ, ਜਾਂ ਇਹ ਕਿਹਾ ਜਾਵੇ ਕਿ ਉਹਨਾਂ ਨੇ ਆਪ ਹੀ ਖੁਆ ਲਿਆ। ਕਿਉਂਕਿ ਜਿਹੜੀ ਜ਼ੁਬਾਨ ਹੈ ਇਹ ਬੰਦੇ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦੀ ਆ, ਪਰ ਇਹ ਵੀ ਰਿਐਲਿਟੀ ਆ ਕਿ ਜ਼ੁਬਾਨ ਬੰਦੇ ਨੂੰ ਸੁੱਟ ਵੀ ਦਿੰਦੀ ਆ। ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਕੋਲੇ ਨਾ ਤਾਂ ਉਹ ਆਪਣੀ ਸੀਟ ਜਿੱਤ ਸਕੇ, ਨਾ ਉਹਨਾਂ ਕੋਲੇ ਪ੍ਰਧਾਨਗੀ ਰਹੀ। ਪ੍ਰਧਾਨਗੀ ਰਾਜਾ ਵੜਿੰਗ ਹੋਰਾਂ ਦੇ ਕੋਲੇ ਆ ਗਈ, ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਾਂਗਰਸ ਦੇ ਵਿੱਚ ਕੋਈ ਪਸੰਦ ਨਹੀਂ ਹੈਗਾ। ਵਿਰੋਧੀ ਧਿਰ ਦੇ ਨੇਤਾ ਬਣ ਗਏ ਪ੍ਰਤਾਪ ਸਿੰਘ ਬਾਜਵਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨਾਲ ਵੀ ਨਹੀਂ ਨਵਜੋਤ ਸਿੰਘ ਸਿੱਧੂ ਦੀ ਬਣ ਰਹੀ, ਤੇ ਬਣ ਰਾਜਾ ਵੜਿੰਗ ਦੇ ਨਾਲ ਵੀ ਨਹੀਂ ਰਹੀ। ਨਵਜੋਤ ਸਿੰਘ ਸਿੱਧੂ ਤਾਂ ਇੰਨਾ ਵੀ ਨਾ ਕਰ ਸਕੇ ਕਿ ਜਿਹੜੀ ਗੱਦੀ ਦੇ ਉੱਤੇ ਸੀ ਉਹ ਘੱਟੋ ਘੱਟ ਇਹੀ ਕਹਿ ਦਿੰਦੇ ਕਿ ਠੀਕ ਆ ਹੁਣ ਇਹ ਗੱਦੀ ਮੇਰੇ ਕੋਲੇ ਨਹੀਂ ਰਹੀ, ਹਾਈ ਕਮਾਂਡ ਨੇ ਰਾਜਾ ਵੜਿੰਗ ਨੂੰ ਬਣਾਤਾ ਤੇ ਮੈਂ ਉਹਨਾਂ ਨੂੰ ਇਸ ਗੱਦੀ ਦੇ ਉੱਤੇ ਬਿਰਾਜਮਾਨ ਕਰਨ ਦੇ ਵਾਸਤੇ ਆਇਆ। ਇੰਨਾ ਵੀ ਨਾ ਕਰ ਸਕੇ। ਆਏ ਤਾਂ ਸਹੀ, ਉੱਥੇ ਨਾਲ ਦੀ ਨਾਲ ਭੱਜ ਗਏ। ਹੁਣ ਇੱਥੇ ਉਹ ਲਾ ਕੇ ਬੈਠੇ ਸੀਗੇ ਕੱਲ ਰਾਜਪੁਰਾ ਥਰਮਲ ਪਲਾਂਟ ਦੇ ਬਾਹਰ ਧਰਨਾ। ਇਹਦੇ ਵਿੱਚ ਨਾ ਤਾਂ ਰਾਜਾ ਵੜਿੰਗ ਆਏ, ਨਾ ਉਹਨਾਂ ਨੂੰ ਸੱਦਿਆ ਗਿਆ, ਨਾ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਆਏ। ਇਹ ਦੋਨੋਂ ਜਿਹੜੇ ਸੀਗੇ ਇਸ ਵੇਲੇ ਅਹੁਦਿਆਂ ਦੇ ਉੱਤੇ ਨੇ। ਅਹੁਦੇਦਾਰ ਤਾਂ ਉਹੀ ਨੇ, ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਨੇ, ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ। ਨਾ ਉਹਨਾਂ ਨੂੰ ਸੱਦਿਆ ਗਿਆ, ਨਾ ਉਹ ਆਏ। ਜਿਹੜੇ ਕੁਝ ਹਾਰੇ ਤੇ ਕੱਢੇ ਛੱਡੇ ਜੇ ਹੈਗੇ ਨੇ ਕੁਝ ਨੇਤਾ, ਉਹ ਉੱਥੇ ਫਲॉप ਨੇਤਾ ਤੁਸੀਂ ਕਹ ਲਓ, ਉਹ ਜ਼ਰੂਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਇਸ ਧਰਨੇ ਦੇ ਵਿੱਚ ਸ਼ਾਮਲ ਸੀ। ਸਵਾਲ ਇਹ ਸੀ ਕਿ ਕਾਂਗਰਸ ਜਿਹੜੀ ਸੀ ਜਦੋਂ ਸੱਤਾ ਦੇ ਵਿੱਚ ਆਈ ਸੀ, ਉਹ ਇਹ ਕਹਿ ਕੇ ਆਈ ਸੀ ਕਿ ਉਹਨੇ ਜਿਹੜੇ ਇਹ ਬਿਜਲੀ ਦੇ ਸਮਝੌਤੇ ਆ ਉਹ ਰੱਦ ਕਰੂਗੀ। ਬਿਜਲੀ ਦੇ ਸਮਝੌਤਿਆਂ ਦੇ ਉੱਤੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਡੱਕਾ ਨਹੀਂ ਤੋੜਿਆ। ਬਾਅਦ ਚ ਇਹ ਕਹਿੰਦੇ ਰਹੇ ਕਿ ਉਹ ਵਾਈਟ ਪੇਪਰ ਜਾਰੀ ਕਰਨਗੇ, ਕੁਝ ਵੀ ਨਹੀਂ ਹੋਇਆ। ਨਵਜੋਤ ਸਿੰਘ ਸਿੱਧੂ ਹੋਰੀ ਕਾਂਗਰਸ ਦੇ ਪ੍ਰਧਾਨ ਬਣੇ, ਉਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਕੀ ਕੀਤਾ? ਉਹ ਸਵਾਲ ਤਾਂ ਕਰਨਾ ਜੇ ਉਹਨਾਂ ਨੇ ਕੁਝ ਕਰਕੇ ਦਿਖਾਇਆ ਹੋਵੇ। ਜੇ ਉਹ ਇਹਦੇ ਬਣ ਜਾਂਦੇ ਮੰਤਰੀ, ਪਾਵਰ ਮੰਤਰੀ, ਤੇ ਘੱਟੋ ਘੱਟ ਉਦੋਂ ਹੀ ਉਹ ਕੁਝ ਕਰਕੇ ਦਿਖਾ ਸਕਦੇ ਸੀ। ਉਦੋਂ ਵੀ ਉਹ ਕੁਝ ਵੀ ਕਰਕੇ ਨਹੀਂ ਦਿਖਾ ਸਕੇ। ਅੱਜ ਉਹ ਸਵਾਲ ਖੜੇ ਕਰ ਰਹੇ ਆ। ਸਵਾਲ ਖੜੇ ਕਰਨ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਕੋਈ ਵੀ ਵਿਅਕਤੀ ਜਿਹੜਾ ਉਹ ਸਵਾਲ ਖੜੇ ਕਰ ਸਕਦਾ, ਪਰ ਸਵਾਲ ਉਹ ਖੜਾ ਕਰੇ ਨਾ ਜਿਹਨੇ ਆਪ ਕੁਝ ਕਰਕੇ ਦੱਸਿਆ ਹੋਵੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੀ ਕੀਤਾ? ਮੰਤਰੀ ਰਹਿੰਦਿਆਂ ਜਾਂ ਕਾਂਗਰਸ ਦੇ ਪ੍ਰਧਾਨ ਰਹਿੰਦਿਆਂ ਕੁਝ ਵੀ ਨਹੀਂ। ਹੁਣ ਉਹ ਕਾਂਗਰਸ ਦੇ ਉੱਤੇ, ਹਾਈ ਕਮਾਂਡ ਦੇ ਉੱਤੇ ਦਬਾਅ ਪਾਉਣਾ ਚਾਹੁੰਦੇ ਆ ਕਿ ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਸਰਨਾ ਨਹੀਂ। ਹੋ ਸਕਦਾ ਕਿ ਕਾਂਗਰਸ ਵੀ ਕੱਲ ਨੂੰ ਇਹ ਸੋਚ ਲੇ ਵੀ ਠੀਕ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਬਿਨਾਂ ਅਸੀਂ ਸਾਰ ਲਾਂਗੇ, ਪਰ ਹੁਣ ਜਿਹੜਾ ਉਹ ਥੱਲੇ ਨਹੀਂ ਲੱਗਣਾ। ਜੀ ਜੀ ਜੀ। ਅੱਛਾ ਪਨੂ ਸਾਹਿਬ, ਸੁਣਨ ਦੇ ਵਿੱਚ ਆ ਰਿਹਾ ਵੀ ਜਿਹੜਾ ਪੰਜਾਬ ਦਾ ਸਟੇਟ ਪਲਾਨਿੰਗ ਬੋਰਡ ਆ ਉਹ ਭੰਗ ਹੋ ਗਿਆ ਤੇ ਭੱਠਲ ਜੀ ਤੋਂ ਇੱਕ ਹੋਰ ਸਰਕਾਰੀ ਕੋਠੀ ਖੁੱਸ ਗਈ। ਦੇਖੋ ਜਿਹੜੀਆਂ ਹੌਲੀ ਹੌਲੀ ਸਹੀ ਪ੍ਰਵੀਨ ਇਹ ਗੱਲਾਂ ਬੜੀਆਂ ਸਾਹਮਣੇ ਆ ਰਹੀਆਂ ਨੇ ਕਿ ਕਿੱਥੇ ਕਿੱਥੇ ਲੋਕ ਕਾਬਜ ਹੋ ਕੇ ਬੈਠੇ ਹੋਏ ਆ, ਔਰ ਕਿੱਦਾਂ ਕਿੱਦਾਂ ਜਿਹੜੇ ਲਾਭ ਨੇ ਉਹ ਲਏ ਜਾਂਦੇ ਨੇ। ਇਹ ਇੱਕ ਜਿਹੜਾ ਪਲੈਨਿੰਗ ਬੋਰਡ ਸੀਗਾ ਉਹਦੇ ਤੇ ਰਜਿੰਦਰ ਕੌਰ ਭੱਠਲ ਹੁਰੀ ਜਿਹੜੇ ਉਹ ਚੇਅਰਪਰਸਨ ਸੀਗੇ ਇਹਦੇ ਬੋਰਡ ਦੇ। ਰਜਿੰਦਰ ਗੁਪਤਾ ਇਹਦੇ ਵਾਈਸ ਚੇਅਰਮੈਨ ਸੀਗੇ। ਜਿਹੜੇ ਇਹਨੂੰ ਭੰਗ ਕਰ ਦਿੱਤਾ ਗਿਆ। ਰਜਿੰਦਰ ਕੌਰ ਭੱਠਲ ਹੁਰੀ ਜਦੋਂ ਬੋਰਡ ਹੀ ਭੰਗ ਹੋ ਗਿਆ ਤੇ ਰਜਿੰਦਰ ਕੌਰ ਭੱਠਲ ਹੁਰੀ
ਫਿਰ ਚੇਅਰਪਰਸਨ ਰਹਿ ਨਹੀਂ ਸਕਦੇ। ਡਿਪਟੀ ਚੇਅਰਮੈਨ ਜਿਹੜੇ ਨੇ ਉਹ ਵੀ ਗਏ, ਤੇ ਜਿਹੜੇ ਮੈਂਬਰ ਸੀ ਸਾਰੇ ਮਤਲਬ ਕਿ ਉਹ ਪੋਲੀਟੀਕਲ ਲੋਕ ਹੀ ਇਕੱਠੇ ਕੀਤੇ ਹੋਏ ਆ। ਭਵਦੀਪ ਸਰਦਾਨਾ, ਭਗਵੰਤ ਸਿੰਘ, KVS ਸਿੱਧੂ, ਬਲਦੇਵ ਢਿੱਲੋਂ। ਔਰ ਇਹ ਚੇਅਰ ਪਰਸਨ ਹੋਣ ਕਰਕੇ, ਜਿਹੜਾ ਪੰਜਾਬ ਸਟੇਟ ਪਲੈਨਿੰਗ ਬੋਰਡ, ਇਹਦੇ ਚੇਅਰਪਰਸਨ ਹੋਣ ਕਰਕੇ ਕੈਬਨਿਟ ਰੈਂਕ ਦਿੱਤਾ ਹੋਇਆ ਸੀਗਾ ਰਜਿੰਦਰ ਕੌਰ ਭੱਠਲ ਹੋਰਾਂ ਨੂੰ, ਔਰ ਵਾਈਸ ਚੇਅਰਪਰਸਨ ਹੋਣ ਦੇ ਨਾਤੇ ਕੈਬਨਿਟ ਰੈਂਕ ਦਾ ਦਰਜਾ ਮਿਲਿਆ ਸੀਗਾ। ਸਰਕਾਰੀ ਕੋਠੀ ਵੱਡੀ, ਫੋਨ, ਸਰਕਾਰੀ ਵਹੀਕਲ, 6 ਕਰਮਚਾਰੀਆਂ ਦਾ ਸਟਾਫ ਉੱਥੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲਾ, ਉਹ ਸਾਰੇ ਦਾ ਸਾਰਾ ਖਤਮ। ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਦੇ ਦਿੱਤੀ ਆ। 1 ਮਹੀਨੇ ਦੇ ਵਿੱਚ ਵੱਡਾ ਬੰਗਲਾ ਖਾਲੀ ਕਰਨਾ ਪਊਗਾ, ਸਟਾਫ ਦੀ ਵਾਪਸੀ ਜਿਹੜੀ ਆ ਜੀ ਉਹ ਕਰਨੀ ਪਊਗੀ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਟੇਟ ਪਲੈਨਿੰਗ ਬੋਰਡ ਭੰਗ ਕਰਕੇ ਇਹਦੇ ਵਿੱਚ ਇਹਨੂੰ ਹੁਣ ਜਿਹੜੀ ਇਕਨੋਮਿਕ ਪਾਲਿਸੀ ਐਂਡ ਪਲੈਨਿੰਗ ਬੋਰਡ ਬਣਾਇਆ ਜਾ ਰਿਹਾ, ਔਰ ਇਹਦੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਿਆ। ਕੇਂਦਰ ਸਰਕਾਰ ਨੇ ਯੋਜਨਾ ਆਯੋਗ ਨੂੰ ਭੰਗ ਕਰ ਦਿੱਤਾ ਸੀਗਾ, ਉਹਦੀ ਜਗ੍ਹਾ ਦੇ ਉੱਤੇ ਨੀਤੀ ਆਯੋਗ ਬਣਾ ਦਿੱਤਾ ਸੀਗਾ। ਪੰਜਾਬ ਦੇ ਵਿੱਚ ਅਜੇ ਤੱਕ ਯੋਜਨਾ ਬੋਰਡ ਬਣਿਆ ਹੋਇਆ ਸੀਗਾ। ਰਾਜਪਾਲ ਦੇ ਵੱਲੋਂ ਜਿਹੜਾ ਉਹ ਭਗਵੰਤ ਮਾਨ ਹੋਰਾਂ ਦੀ ਸਿਫਾਰਿਸ਼ ਨੂੰ ਮਨਜ਼ੂਰ ਕਰਦਿਆਂ ਹੋਇਆਂ ਬੋਰਡ ਨੂੰ ਭੰਗ ਕਰਨ ਦਾ ਜਿਹੜਾ ਹੁਕਮ ਹੈ ਉਹ ਦੇ ਦਿੱਤਾ ਗਿਆ। ਹੁਣ ਯੋਜਨਾ ਬੋਰਡ ਰਾਜ ਦੀ ਸਾਲਾਨਾ ਯੋਜਨਾ ਤਿਆਰ ਕਰਕੇ ਜਿਹੜਾ ਯੋਜਨਾ ਆਯੋਗ ਆ ਸੈਂਟਰ ਵਾਲਾ, ਉਹਦੇ ਤੋਂ ਪਾਸ ਕਰਵਾਉਂਦਾ ਸੀਗਾ। ਇਹ ਭੰਗ ਹੋਣ ਦੇ ਨਾਲ ਯੋਜਨਾ ਬੋਰਡ ਜਿਹੜੀਆਂ ਯੋਜਨਾਵਾਂ ਬਣਾਉਂਦਾ ਸੀ ਉਹ ਖਤਮ ਹੋ ਗਈਆਂ। ਹੁਣ ਇਕਨੋਮਿਕ ਪਾਲਿਸੀ ਐਂਡ ਪਲੈਨਿੰਗ ਬੋਰਡ ਦਾ ਗਠਨ ਕਰ ਦਿੱਤਾ ਗਿਆ। ਇਸ ਬੋਰਡ ਦੇ ਵਾਈਸ ਚੇਅਰਮੈਨ ਤੇ ਬਾਕੀ ਜਿਹੜੇ ਮੈਂਬਰ ਨੇ ਉਹਨਾਂ ਦੀ ਨਿਯੁਕਤੀ ਕੀਤੀ ਜਾਊਗੀ। ਇਹ ਕਿਹਾ ਜਾ ਰਿਹਾ ਹੈ ਕਿ ਇਹ ਨਵਾਂ ਜਿਹੜਾ ਬੋਰਡ ਆ ਇਹਨੂੰ ਬਕਾਇਦਾ ਤੌਰ ਦੇ ਉੱਤੇ ਆਡਿਟ ਕਰਵਾਇਆ ਜਾਇਆ ਕਰੂਗਾ, ਤਾਂ ਕਿ ਜਿਹੜੀਆਂ ਯੋਜਨਾਵਾਂ ਨੇ ਉਹਦੇ ਉੱਤੇ ਹੋਣ ਵਾਲੇ ਖਰਚੇ ਜਿਹੜੇ ਨੇ ਉਹ ਕਿਉਂ ਹੈ, ਤਾਂ ਕਿ ਚਿੱਟਾ ਹਾਥੀ ਨਾ ਬਣ ਕੇ ਰਹਿ ਜਾਵੇ। ਇਹ ਵੀ ਕਿਹਾ ਜਾ ਰਿਹਾ ਹੈ ਕਿ 1-2 ਦਿਨਾਂ ਦੇ ਵਿੱਚ ਨਵੀਆਂ ਨਿਯੁਕਤੀਆਂ ਇਸ ਮਾਮਲੇ ਦੇ ਉੱਤੇ ਕੀਤੀਆਂ ਜਾ ਸਕਦੀਆਂ ਨੇ। ਬੋਰਡ ਕਾਰਪੋਰੇਸ਼ਨਾਂ ਦੇ ਚੇਅਰਮੈਨ ਦੇ ਅਹੁਦੇ ਦੇ ਉੱਤੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਕਿਉਂਕਿ 92 ਵਿਧਾਇਕ ਜਿੱਤਣ ਕਰਕੇ ਬਹੁਤਿਆਂ ਨੂੰ ਐਡਜਸਟ ਕਰਨਾ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੱਥ ਪੱਲੇ ਜਿਹੜੇ ਹਾਰਨ ਵਾਲੇ ਜਾਂ ਦੂਜੇ ਨੇਤਾ ਨੇ ਉਹ ਵੀ ਮਾਰ ਰਹੇ ਨੇ ਕਿ ਚੇਅਰਮੈਨੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਈ ਜਾ ਸਕੇ। ਪਰ ਬਹੁਤੀਆਂ ਨਿਯੁਕਤੀਆਂ ਸ਼ਾਇਦ MLAs ਜਿਹੜੀਆਂ ਨੇ ਉਹਨਾਂ ਨੂੰ ਕੀਤਾ ਜਾਊਗਾ, ਤਾਂ ਕਿ ਕਿਉਂਕਿ 6 ਮੰਤਰੀ ਹੋਰ ਬਣ ਸਕਦੇ ਆ, ਉਸ ਤੋਂ ਵੱਧ ਮੰਤਰੀ ਨਹੀਂ ਬਣ ਸਕਦੇ। ਤੇ ਜੇ ਚੀਫ ਪਾਰਲੀਮੈਂਟਰੀ ਸੈਕਟਰੀ ਲਾਏ ਜਾਂਦੇ ਤਾਂ ਉਹਨਾਂ ਦਾ ਖਰਚਾ ਬਹੁਤ ਹੋ ਜਾਣਾ, ਤੇ ਇਸ ਕਰਕੇ ਜਿਹੜੀਆਂ ਬੋਰਡ ਨੇ ਉਹਨਾਂ ਦੇ ਵਿੱਚ ਇਹਨਾਂ MLAs ਨੂੰ ਐਡਜਸਟ ਕੀਤਾ ਜਾ ਸਕਦਾ। ਹਾਂਜੀ, ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਚਲਦੇ ਦੱਸਦੇ ਜਾਈਏ ਵੀ ਪੰਨੂ ਸਾਹਿਬ ਆਪਣੀਆਂ ਸਵਾਲਾਂ ਦਾ ਜਵਾਬ ਵੀ ਦੇਣਗੇ। ਅੱਜ ਆਪਣੇ ਤੁਸੀਂ ਸਵਾਲ ਕਰ ਸਕਦੇ ਹੋ ਸਟੂਡੀਓ ਦਾ ਨੰਬਰ ਡਾਇਲ ਕਰਕੇ 408-272 5200 ਤੇ ਆਪਾਂ ਅਖੀਰਲੀ ਖਬਰ ਵੱਲ ਵੱਧਦੇ ਹਾਂ ਤੇ ਉਸ ਤੋਂ ਬਾਅਦ ਲਵਾਂਗੇ ਇੱਕ ਬ੍ਰੇਕ। ਉਸ ਤੋਂ ਬਾਅਦ ਤੁਸੀਂ ਆਪਣਾ ਸਵਾਲ ਕਰ ਸਕੋਗੇ ਬ੍ਰੇਕ ਤੋਂ ਜਦੋਂ ਆਪਾਂ ਵਾਪਸ ਪਰਤਾਂਗੇ। ਪੰਨੂ ਸਾਹਿਬ, ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਐਕਸ਼ਨ ਗਰੁੱਪ ਬਣਾਉਣ ਜਾ ਰਹੀ ਹੈ ਜੀ। ਇਸ ਤਰ੍ਹਾਂ ਹੈ ਜੀ ਕਿ ਜਿਹੜੇ ਚੋਣ ਰਣਨੀਤੀਕਾਰ ਹੈ PK ਪ੍ਰਸ਼ਾਂਤ ਕਿਸ਼ੋਰ, ਉਹਦੇ ਸੁਝਾਅ ਦੇ ਉੱਤੇ ਵਿਚਾਰ ਕਰਨ ਦੇ ਵਾਸਤੇ ਜਿਹੜੀ ਕਮੇਟੀ ਦੀ ਰਿਪੋਰਟ ਤੇ ਮੰਥਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜਿਹੜੀਆਂ 24 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਤੇ ਫਿਊਚਰ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਹਦੇ ਵਾਸਤੇ ਇੱਕ ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਰਜ ਸਮੂਹ ਗਠਿਤ ਕੀਤਾ ਜਾਊਗਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੋਰਾਂ ਦੇ ਵੱਲੋਂ ਉਦੈਪੁਰ ਦੇ ਵਿੱਚ 13, 14, 15 ਮਈ ਤੱਕ ਪਾਰਟੀ ਦਾ ਚਿੰਤਨ ਸ਼ਿਵਰ ਸੱਦਣ ਦਾ ਫੈਸਲਾ ਕੀਤਾ ਗਿਆ। ਦੇਸ਼ ਭਰ ਦੇ ਕਾਂਗਰਸੀ ਆਗੂ ਇੱਥੇ ਜੁੜਨਗੇ ਤੇ ਪਾਰਟੀ ਦੇ ਅੰਦਰੂਨੀ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਊਗੀ। ਇਹ ਕਿਹਾ ਜਾ ਰਿਹਾ ਹੈ ਕਿ ਮਲਕਰਜਨ ਖੜਗੇ ਸਿਆਸੀ ਮੁੱਦਿਆਂ ਬਾਰੇ ਕਮੇਟੀ, ਜਿਹੜੀ ਭੁਪਿੰਦਰ ਸਿੰਘ ਹੁੱਡਾ ਖੇਤੀਬਾੜੀ ਤੇ ਕਿਸਾਨੀ ਬਾਰੇ ਕਮੇਟੀ ਦੀ ਅਗਵਾਈ ਕਰਨਗੇ। ਮੁਕਲ ਵਸਨਿਕ ਜਿਹੜੇ ਨੇ ਉਹ ਜਥੇਬੰਦਕ ਮੁੱਦਿਆਂ ਦੇ ਬਾਰੇ ਤਾਲਮੇਲ ਕਮੇਟੀ ਜਿਹੜੀ ਉਹਦੀ ਅਗਵਾਈ ਕਰਨਗੇ। ਆਰਥਿਕਤਾ ਦੇ ਬਾਰੇ P ਚਿਦੰਬਰਮ ਅਗਵਾਈ ਕਰਨਗੇ। ਜਿਹੜੇ ਪਾਰਟੀ ਦੇ ਜਥੇਬੰਦਕ ਪੁਨਰਗਠਨ ਦੀ ਮੰਗ ਕਰ ਚੁੱਕੇ G23 ਦੇ ਆਗੂਆਂ ਨੂੰ ਕਈ ਕਮੇਟੀਆਂ ਦੇ ਵਿੱਚ ਸ਼ਾਮਲ ਕੀਤਾ ਗਿਆ।
ਜਿਹਦੇ ਵਿੱਚ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਤੇ ਕਈ ਹੋਰ ਜਿਹੜੇ ਉਹ ਸ਼ਾਮਲ ਨੇ। ਔਰ ਇਹ ਕਾਂਗਰਸ ਪ੍ਰਧਾਨ ਦੇ ਘਰੇ ਜਿਹੜੀ ਲੰਮੀ ਚੌੜੀ ਮੀਟਿੰਗ ਚੱਲੀ, ਉਹਦੇ ਵਿੱਚ ਇਹ ਐਕਸ਼ਨ ਗਰੁੱਪ ਦਾ ਗਠਨ ਜਿਹੜਾ ਉਹ ਕੀਤਾ ਗਿਆ। ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਅੰਦਰ ਇੱਕ ਜਿਹੜੀ ਚੀਜ਼ ਚੱਲ ਰਹੀ ਹੈ ਇਸ ਵੇਲੇ ਬੜੀ ਤੇਜ਼ੀ ਦੇ ਨਾਲ, ਤੋਂ ਉਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ ਉਹਨੂੰ ਕਿਵੇਂ ਲਿਆ ਜਾਵੇ, ਕਿ ਉਹਨੂੰ ਕਾਂਗਰਸ ਦੇ ਵਿੱਚ ਲਿਆ ਜਾਵੇ, ਔਰ ਕਾਂਗਰਸ ਦੇ ਵਿੱਚ ਜੇ ਉਹਨੂੰ ਲਿਆ ਜਾਂਦਾ ਤੇ ਫਿਰ ਜਿਹੜਾ ਅੱਗੋਂ ਕੀ ਕੀਤਾ ਜਾਵੇ, ਉਹਨੂੰ ਕਿਹੋ ਜਿਹੀ ਅਹੁਦੇਦਾਰੀ ਜਿਹੜੀ ਆ ਉਹ ਦਿੱਤੀ ਜਾਵੇ, ਕਿਹੋ ਜਿਹੀ ਜ਼ਿੰਮੇਵਾਰੀ ਉਹਨੂੰ ਦਿੱਤੀ ਜਾਵੇ, ਇਸ ਚੀਜ਼ ਦੇ ਉੱਤੇ ਜਿਹੜਾ ਉਹ ਇੱਕ ਰਾਏ ਨਹੀਂ ਹੈਗੀ ਕਾਂਗਰਸ ਦੇ ਵਿੱਚ। ਕਿਉਂਕਿ ਕਾਂਗਰਸ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਰਿਹਾ ਇੱਕ ਪਾਸੇ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਨਹੀਂ ਲੈਣਾ, ਉਹਨੂੰ ਜਥੇਬੰਦੀ ਦੇ ਵਿੱਚ ਨਾ ਲਿਆ ਜਾਵੇ, ਬਲਕਿ ਉਹਦੀਆਂ ਕੁਝ ਸੇਵਾਵਾਂ ਲਈਆਂ ਜਾਣ। ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਜਿਹੜਾ ਕਾਂਗਰਸ ਦੇ ਅੰਦਰੂਨੀ ਜਿਹੜੇ ਧੜੇ ਨੇ ਉਹ ਇਹ ਵੀ ਕਹਿੰਦੇ ਆ ਕਿ ਜਿਹੜਾ ਇੱਕ ਕਾਰਪੋਰੇਟ ਅਦਾਰੇ ਵਾਂਗੂ ਵਿਚਰਦਾ ਉਹਨੂੰ ਕਾਂਗਰਸ ਦੀ ਜ਼ਿੰਮੇਵਾਰੀ ਕਿਉਂ ਸੌਂਪੀ ਜਾਵੇ। ਤੋ ਇਹਨੂੰ ਲੈ ਕੇ ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਕਾਂਗਰਸ ਦੇ ਅੰਦਰ ਚੱਲ ਰਹੀਆਂ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਥੋੜਾ ਜਿਹਾ ਸਮੇਂ ਤੋਂ ਪਹਿਲਾਂ, ਕਿਉਂਕਿ ਕਾਂਗਰਸ ਨੇ ਇਹ ਸਾਰਾ ਕੁਝ ਕਰਨਾ ਸ਼ੁਰੂ ਕਰ ਦਿੱਤਾ 24 ਵਾਲੀਆਂ ਵੋਟਾਂ ਤੋਂ ਪਹਿਲਾਂ, ਤੋ ਇਸ ਕਰਕੇ ਇੰਨਾ ਜ਼ਰੂਰ ਹੈ ਕਿ ਉਹਨਾਂ ਕੋਲੇ ਟਾਈਮ ਅਜੇ ਹੈਗਾ ਕਿ ਉਹ ਜਿਹੜੀ ਭਵਿੱਖ ਦੀ ਰਣਨੀਤੀ ਕੋਈ ਕਰ ਸਕਣ। ਜੀ ਜੀ ਪਨੂ ਸਾਹਿਬ, ਇੱਥੇ ਆਪਾਂ ਰੁਕਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਤੁਹਾਨੂੰ ਸਵਾਲ ਕਰਨਗੇ ਸਾਡੇ ਸਰੋਤੇ, ਸਾਡੇ ਦਰਸ਼ਕੋ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਤੁਸੀਂ ਸਟੂਡੀਓ ਦਾ ਨੰਬਰ 408 272 5200 ਤੇ ਡਾਇਲ ਕਰਕੇ ਪਨੂ ਸਾਹਿਬ ਨੂੰ ਆਪਣਾ ਸਵਾਲ ਕਰ ਸਕੋਗੇ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਤੁਹਾਡੇ ਸਵਾਲਾਂ ਵੱਲ ਵਧਾਂਗੇ। ਪੰਨੂ ਸਾਹਿਬ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ ਪ੍ਰਵੀਨ ਜੀ, ਮਿਹਰਬਾਨੀ। ਜੀ ਜੀ ਜੀ। ਸੋ ਆਪਣੇ ਨਾਲ ਜਿਹੜੇ ਕਾਲਰ ਨੇ ਉਹ ਜੁੜਨਗੇ ਪੰਨੂ ਸਾਹਿਬ। ਕੁਝ ਕਾਲਰ ਜੁੜੇ ਹੋਏ ਨੇ, ਕੁਝ ਕੁ ਸਵਾਲ ਉਹ ਲੈ ਲੈਣੇ ਜਿਹੜੇ ਸਭ ਤੋਂ ਪਹਿਲਾਂ ਲਿਸਟਡ ਸੀਗੇ। ਪੰਨੂ ਸਾਹਿਬ, ਕਾਂਗਰਸ ਦੀ ਚਿੰਤਾ ਅੱਜ ਕੱਲ੍ਹ ਬੜੀ ਕਰ ਰਹੇ ਨੇ ਲੋਕ। ਲੋਕ ਕਹਿੰਦੇ ਵੀ ਇੱਕ ਪਾਸੇ ਪੰਜਾਬ ਦੇ ਵਿੱਚ ਪੁਆੜੇ ਪਏ ਹੋਏ ਨੇ ਤੇ ਦੂਜੇ ਪਾਸੇ ਜਿਵੇਂ ਤੁਸੀਂ ਚਰਚਾ ਕਰਕੇ ਹੀ ਹਟੇ ਹੋ ਕਿ ਕਾਂਗਰਸ ਤਾਂ ਇਸ ਵੇਲੇ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਬੜੀ ਚਿੱਤੀ 'ਚ, ਇੱਕ ਪਾਸੇ G23 ਵਰਗੇ ਨੇ। ਕੀ ਲੱਗਦਾ ਤੁਹਾਨੂੰ ਕਿ 2024 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਕੋਈ ਜਲਵਾਯੂ ਜੁੰਬਸ਼ ਦਿਖਾਏਗੀ ਜਾਂ ਫਿਰ ਕਾਂਗਰਸ ਮੁਕਤ ਭਾਰਤ ਬੀਜੇਪੀ ਦਾ ਸੁਪਨਾ ਪੂਰਾ ਹੋਏਗਾ? ਦੇਖੋ, ਹਾਲ ਦੀ ਘੜੀ ਤਾਂ ਜਿਹੜੀ ਕੋਈ ਏਡੀ ਗੱਲਬਾਤ ਲੱਗਦੀ ਨੀਗੀ, ਜੀ ਕਿਉਂਕਿ ਇੱਕ ਤਾਂ ਇਹ ਤਾਂ ਗੱਲ ਹੈਗੀ ਆ ਕਿ ਕਾਂਗਰਸ ਦੇ ਕੋਲੇ ਕਾਡਰ ਤਾਂ ਅਜੇ ਵੀ ਮੌਜੂਦ ਆ, ਉਹਦੇ ਕੋਲੇ ਲੀਡਰ ਨਹੀਂ ਮੌਜੂਦ ਹੈਗੇ। ਲੀਡਰ ਜੇ ਸੈਂਟਰ ਦੀ ਆਪਾਂ ਗੱਲ ਕਰੀਏ ਤੇ ਉੱਥੇ ਉਹੀ ਗਾਂਧੀ ਪਰਿਵਾਰ ਦੇ ਉੱਤੇ ਟੇਕ ਹੀ ਰੱਖੀ ਜਾ ਰਹੀ ਹੈ। ਦੂਸਰੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਨਾ, ਉਹਨਾਂ ਨੂੰ ਜਿਹੜੀ ਆ ਰਹੀ ਆ, ਉਹ ਇਹ ਆ ਕਿ ਇਹਨਾਂ ਨੇ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਉੱਠਣ ਨਹੀਂ ਦਿੱਤੀ। ਨਵੀਂ ਲੀਡਰਸ਼ਿਪ ਜਿਹੜੀ ਆਈ ਉਹ ਜਿਹੜੇ ਸਿਆਸਤਦਾਨ ਨੇ, ਉਹਨਾਂ ਦੇ ਪੁੱਤ ਭਤੀਜੇ ਸਾਲੇ ਭਣੋਈਏ ਉਹੀ ਆਏ, ਨਵਾਂ ਕਿਸੇ ਜਗ੍ਹਾ ਦੇ ਉੱਤੇ ਉੱਠਣ ਨਹੀਂ ਦਿੱਤਾ। ਔਰ ਜਦੋਂ ਨਵੀਂ ਲੀਡਰਸ਼ਿਪ ਆਈ ਹੋਈ ਨਹੀਂ ਤੇ ਤੁਸੀਂ ਕਿੱਥੋਂ ਜਿਹੜਾ ਜੀ ਉਹ ਚੁਣੋਗੇ? ਮੈਂ ਤੁਹਾਨੂੰ ਕਮੇਟੀਆਂ ਦਾ ਜ਼ਿਕਰ ਕੀਤਾ, ਉਹਦੇ ਵਿੱਚ ਕਿਹੜਾ ਤੁਹਾਨੂੰ ਲੱਗਦਾ ਸੂਰਜੇਵਾਲ ਤੋਂ ਬਿਨਾ ਕੋਈ ਜਿਹੜਾ ਨਵਾਂ ਹੋਵੇ ਉਹੀ ਹੀ ਲੈ ਦੇ ਕੇ ਉਹਨਾਂ ਦੇ ਉੱਤੇ ਹੀ ਟੇਕ ਹੈ ਨਾ। ਗੁਲਾਮ ਨਬੀ ਆਜ਼ਾਦ ਹੋਰਾਂ ਦੇ ਉੱਤੇ ਟੇਕ ਹੈ, ਪੀ ਚਿਦੰਬਰਮ ਦੇ ਉੱਤੇ ਟੇਕ ਹੈ। ਕਾਂਗਰਸ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਨਾ, ਉਹ ਰਾਹੁਲ ਗਾਂਧੀ ਹੈ ਇਸ ਵੇਲੇ। ਉਹਦਾ ਕਾਰਨ ਇਹ ਆ ਕਿ ਉਹ ਇਹ ਸਮਝਦੇ ਆ ਕਿ ਉਹਨਾਂ ਨੇ ਸਿੱਧਾ ਪ੍ਰਧਾਨ ਮੰਤਰੀ ਬਣਨਾ, ਹੇਠਾਂ ਉਹ ਕਿਸੇ ਅਹੁਦੇ ਵੱਲ ਵੇਖਦੇ ਨਹੀਂ। ਜਦੋਂ ਕੋਈ, ਚਾਹੇ ਉਹ ਸਿੰਧੀਆ ਹੋਵੇ ਤੇ ਚਾਹੇ ਰਾਜਸਥਾਨ ਦੇ ਵਿੱਚ ਪਾਇਲਟ ਹੋਵੇ, ਉਹਨਾਂ ਨੂੰ ਜਦੋਂ ਲੱਗਦਾ ਹੈ ਕਿ ਥੋੜੇ ਪਾਵਰਫੁਲ ਹੋਣ ਲੱਗਦੇ ਆ ਤੇ ਉਹਨਾਂ ਨੂੰ ਲਾਂਭੇ ਕਰ ਦਿੱਤਾ ਜਾਂਦਾ। ਇਸ ਕਰਕੇ ਕਾਂਗਰਸ ਦੀ ਇਹ ਸਮੱਸਿਆ ਆਪ ਹੀ ਪੈਦਾ ਕੀਤੀ ਹੋਈ ਆ ਕਿ ਉਹਦੇ ਕੋਲੇ ਲੀਡਰਸ਼ਿਪ ਹੈ ਨਹੀਂ ਗੀ। ਹੁਣ ਇੱਕਦਮ ਲੀਡਰਸ਼ਿਪ ਕਿੱਥੋਂ ਤਿਆਰ ਕੀਤੀ ਜਾਵੇ, ਇਹ ਸਭ ਤੋਂ ਵੱਡੀ ਸਮੱਸਿਆ ਆ। ਜੇ ਕਾਂਗਰਸ ਇੱਥੋਂ ਤੱਕ ਚਲੇ ਹੀ ਗਈ ਆ ਤੇ ਘੱਟੋ ਘੱਟ ਉਹਨੂੰ ਨਵਿਆਂ ਦੇ ਉੱਤੇ ਕੁਝ ਜਿਹੜਾ ਉਹ ਟੇਕ ਰੱਖ ਕੇ ਜਿਹੜਾ ਉਹ ਜਾਣਾ ਚਾਹੀਦਾ। ਹਾਂ, ਇੰਨਾ ਜਿਵੇਂ ਮੈਂ ਕਿਹਾ ਸੀਗਾ ਪਹਿਲਾਂ ਵੀ, ਇੰਨਾ ਜ਼ਰੂਰ ਹੈ ਕਿ ਆਪਾਂ 22 ਚ ਗੱਲ ਕਰ ਰਹੇ ਹਾਂ, 24 ਚੋਣਾਂ ਹੋਣੀਆਂ ਨੇ, 2 ਸਾਲ ਨੇ। ਜੇ ਉਹੀ ਸ਼ਿਵਰ ਹੀ ਕਰਨੇ ਆ ਕਿ 3 ਦਿਨ ਦਾ ਉੱਥੇ ਰੱਖ ਲਿਆ, 2 ਦਿਨ ਦਾ ਉੱਥੇ ਰੱਖ ਲਿਆ, ਕਿਹਦੇ ਉੱਤੇ ਜਾਈਏ? ਕਿਉਂਕਿ ਕੁਝ ਜਿਹੜੀਆਂ ਧਿਰਾਂ ਨੇ ਉਹ ਵੱਡੇ ਰੂਪ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੀਆਂ ਨੇ। ਜੀ। ਆਮ ਆਦਮੀ ਪਾਰਟੀ ਹੈ ਉਹਦੇ ਵਿੱਚੋਂ, ਪੱਛਮੀ ਬੰਗਾਲ ਦੇ ਮਮਤਾ ਬੈਨਰਜੀ ਹੈ, ਮਹਾਰਾਸ਼ਟਰ ਦੇ ਵਿੱਚ ਉਹ ਸ਼ਿਵ ਸੈਨਾ ਹੈ, ਤੇ ਕੁਝ ਜਿਹੜੇ ਆਗੂ ਨੇ ਦੂਜੇ ਸੂਬਿਆਂ ਵਾਲੇ, ਕੇਰਲਾ ਹੋ ਗਿਆ, ਕਰਨਾਟਕਾ ਹੋ ਗਿਆ, ਉੱਥੋਂ ਵੀ ਜਿਹੜੀਆਂ ਉਹ ਧਿਰਾਂ, ਜਾਂ ਈਵਨ ਨਿਤਿਸ਼ ਕੁਮਾਰ ਹੋਰਾਂ ਵਾਲਾ, ਜਿਵੇਂ ਉਹ ਲਾਲੂ ਪ੍ਰਸਾਦ ਯਾਦਵ ਦੇ ਨੇੜੇ ਹੁੰਦੇ ਤੁਰੇ ਜਾ ਰਹੇ ਆ। ਇਹ ਧਿਰਾਂ ਨੂੰ ਕਾਂਗਰਸ ਇਗਨੋਰ ਨਹੀਂ ਜਿਹੜਾ ਉਹ ਕਰ ਸਕਦੀ। ਇੱਕ ਜਿਹੜਾ ਫਾਰਮੂਲਾ ਦਿੱਤਾ ਸੀਗਾ ਪੀਕੇ ਨੇ ਕਿ 325 ਸੀਟਾਂ ਦੇ ਉੱਤੇ ਕਾਂਗਰਸ ਲੜੇ, ਬਾਕੀ ਸੀਟਾਂ ਦੇ ਉੱਤੇ ਉਹ ਐਡਜਸਟਮੈਂਟ ਕਰੇ। ਹੁਣ ਉਹ ਐਡਜਸਟਮੈਂਟ ਕਿਸੇ ਨਾਲ ਕਰ ਸਕਦੀ ਹੈ? ਇਹ ਬੜਾ ਵੱਡਾ ਸਵਾਲ ਹੈ। ਇੱਕ ਗੱਲ ਜ਼ਰੂਰ ਹੈ ਕਿ ਜਿਵੇਂ ਬਹੁਜਨ ਸਮਾਜ ਪਾਰਟੀ ਮੁਲਕ ਦੇ ਨਕਸ਼ੇ ਤੋਂ ਲਗਭਗ ਹਾਸ਼ੀਏ ਦੇ ਉੱਤੇ ਜਿਹੜਾ ਉਹ ਚਲੇਗੀ ਆ, ਉਹਦੀ ਜਗ੍ਹਾ ਕੌਣ ਲੈਂਦਾ? ਤੇ ਕਾਂਗਰਸ ਜੇ ਕਮਜ਼ੋਰ ਪੈ ਰਹੀ ਹੈ ਤੇ ਉਹਦੀ ਜਗ੍ਹਾ ਕੌਣ ਲੈਂਦਾ? ਹਾਂਜੀ, ਬਿਲਕੁਲ। ਇੱਕ ਸਵਾਲ ਸੋਸ਼ਲ ਮੀਡੀਆ ਤੋਂ ਹੋ ਰਿਹਾ ਪੰਨੂ ਸਾਹਿਬ, ਉਹ ਸਵਾਲ ਵੱਲ ਵੀ ਵਧਾਂਗੇ, ਪਰ ਅਸੀਂ ਦਰਸ਼ਕਾਂ ਸਰੋਤਿਆਂ ਨੂੰ ਦੱਸਦੇ ਚੱਲੀਏ ਵੀ 408 272 5200 ਤੇ ਕਾਲ ਕਰਕੇ ਤੁਸੀਂ ਬਲਤੇਜ ਪੰਨੂ ਜੀ ਨੂੰ ਆਪਣਾ ਸਵਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੀ ਬੇਸ਼ੱਕ ਲਾਈਨ ਬਿਜ਼ੀ ਹੋਈ, ਆਪਾਂ ਫਿਰ ਵੀ ਪੰਨੂ ਸਾਹਿਬ ਤੋਂ ਟਾਈਮ ਲੈ ਲਾਂਗੇ ਤੁਹਾਡੇ ਸਵਾਲ ਖਾਤਰ। ਤਾਂ ਪੰਨੂ ਸਾਹਿਬ, ਇੱਕ ਸਵਾਲ ਦੀ ਚਰਚਾ ਹੋਰ ਬੜੀ ਹੈ ਜੀ, ਉਹ ਇਹ ਹੈ ਵੀ ਜਿਹੜਾ ਹਨੂਮਾਨ ਚਾਲੀਸਾ ਦੇ ਪਾਠ ਨੂੰ ਲੈ ਕੇ ਜਿਹੜੀ ਸ਼ਿਵ ਸੈਨਾ ਹੈ ਉਹ ਅੱਜ ਕੱਲ ਸੱਭਿਆਚਾਰ ਪੜ੍ਹਾ ਰਹੀ ਹੈ। ਕਹਿੰਦੇ ਵੀ ਹਿੰਦੂਤਾ ਜਿਹੜੀ ਹੈ ਵਿਚਾਰਧਾਰਾ, ਇੱਕ ਸੱਭਿਆਚਾਰ ਹੈ, ਹੰਗਾਮਾ ਨਹੀਂ। ਸ਼ਿਵ ਸੈਨਾ ਵੀ ਇਹ ਗੱਲਾਂ ਕਰ ਸਕਦੀ ਹੈ ਵੀ ਹੰਗਾਮਾ ਨਹੀਂ ਕਰਨਾ ਚਾਹੀਦਾ? ਦੇਖੋ, ਜਦੋਂ ਰਸ਼ੀਆ ਤੇ ਯੂਕਰੇਨ ਦੀ ਜੰਗ ਲੱਗੀ ਆ ਤੇ ਤਾਲਿਬਾਨਾਂ ਨੇ ਇਹ ਅਪੀਲ ਕੀਤੀ ਸੀ ਵੀ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂਗਾ, ਬਹਿ ਕੇ ਗੱਲ ਕਰ ਲਓ। ਤਾਂ ਫਿਰ ਇਹ ਆ ਕਿ ਜਦੋਂ ਸੱਤਾ ਹੁੰਦੀ ਆ ਤੇ ਉਦੋਂ ਬਦਲ ਹੀ ਜਾਂਦਾ ਅਕਸਰ ਨਜ਼ਰੀਆ। ਜੇ ਸ਼ਿਵ ਸੈਨਾ ਇਸ ਤਰੀਕੇ ਦਾ ਸੋਚ ਰਹੀ ਤੇ ਇਹ ਘੱਟੋ ਘੱਟ ਇਹਦਾ ਵੈਲਕਮ
ਕੀਤਾ ਜਾਣਾ ਚਾਹੀਦਾ। ਜਿਹੜਾ ਹਨੂਮਾਨ ਚਾਲੀਸਾ ਹੈ, ਜਿਹੜੇ ਵੀ ਉਹ ਪੜ੍ਹਦੇ ਨੇ ਉਹਨੂੰ ਉਹਨਾਂ ਨੂੰ ਪੜ੍ਹਨ ਤੋਂ ਥੋੜੀ ਕੋਈ ਜਿਹੜਾ ਉਹ ਰੋਕਿਆ ਜਾ ਸਕਦਾ। ਪਰ ਸ਼ਿਵ ਸੈਨਾ ਦਾ ਇਹ ਪੱਖ ਜਿਹੜਾ ਮੈਂ ਸਮਝਦਾ ਕਿ ਦਰੁਸਤ ਹੈ ਕਿ ਤੁਸੀਂ ਸੜਕਾਂ ਤੇ ਕਿਉਂ ਲੈ ਆਏ ਇਹਨਾਂ ਚੀਜ਼ਾਂ ਨੂੰ। ਜੀ ਜੀ ਜਿਹੜੀਆਂ ਜਗ੍ਹਾ ਬਣੀਆਂ ਹੋਈਆਂ ਨੇ ਉੱਥੇ ਜ਼ਰੂਰ ਪੜ੍ਹੋ ਤੁਸੀਂ ਜਾ ਕੇ, ਮਹਿਜ਼ ਇੱਕ ਵਿਰੋਧ ਕਰਨ ਦੇ ਵਾਸਤੇ ਕਿ ਅਸੀਂ ਸਪੀਕਰ ਲਾ ਕੇ ਉੱਥੇ ਪੜਾਂਗੇ ਜਿਸ ਟਾਈਮ ਦੇ ਉੱਤੇ ਨਮਾਜ਼ ਅਦਾ ਕੀਤੀ ਜਾਂਦੀ ਹੈ ਉਹਦੇ ਬਰਾਬਰ ਦੇ। ਤੇ ਇਹ ਭੇੜ ਕਿਹੋ ਜਿਹਾ ਹੋਇਆ ਜੀ? ਕਦੀ ਧਰਮਾਂ ਦਾ ਭੇੜ ਵੀ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ ਜੀ। ਧਾਰਮਿਕ ਚੀਜ਼ਾਂ ਦਾ ਭੇੜ ਹੋ ਹੀ ਨਹੀਂ ਸਕਦਾ। ਧਾਰਮਿਕ ਜਿਹੜੀਆਂ ਚੀਜ਼ਾਂ ਨੇ, ਜਿਹੜੇ ਮੰਨਦੇ ਨੇ ਕਿਸੇ ਵੀ ਧਰਮ ਨੂੰ, ਇਹ ਤਾਂ ਸਕੂਨ ਦੇਣ ਵਾਲੀਆਂ ਚੀਜ਼ਾਂ, ਰੂਹ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਨਾ। ਇਹ ਤਾਂ ਕੋਈ ਵੀ ਧਰਮ ਤੁਸੀਂ ਲਾ ਲਓ, ਰੂਹ ਦੇ ਨਾਲ ਤੁਹਾਡੀ ਜੁੜੀ ਹੋਈ ਚੀਜ਼ ਆ। ਇਹਨਾਂ ਨੇ ਜਿਹੜਾ ਜੀ ਉਹਨੂੰ ਭੇੜ ਬਣਾ ਲਿਆ ਰਾਜਨੀਤਿਕ ਤੌਰ ਦੇ ਉੱਤੇ। ਤੇ ਜੇ ਸ਼ਿਵ ਸੈਨਾ ਇਹ ਸਟੈਂਡ ਲੈ ਰਹੀ ਹੈ ਤਾਂ ਮੈਂ ਸਮਝਦਾ ਕਿ ਉਹਦਾ ਇੱਕ ਬਦਲਿਆ ਹੋਇਆ ਚੰਗਾ ਸਟੈਂਡ ਕਿਹਾ ਜਾ ਸਕਦਾ, ਕਿਉਂਕਿ ਉਹਦਾ ਇੱਕ ਕਾਰਨ ਸ਼ਾਇਦ ਇਹ ਆ ਕਿ ਉਹਨਾਂ ਦੀ ਜਿਹੜੀ ਸਰਕਾਰ ਚੱਲ ਰਹੀ ਆ ਉਹਦੇ ਵਿੱਚ ਸ਼ਰਦ ਪਵਾਰ ਵੀ ਉਹਨਾਂ ਦੀ ਪਾਰਟੀ ਇੱਕ ਵੱਡਾ ਪਾਰਟ ਹੈ ਤੇ ਕਾਂਗਰਸ ਵੀ ਉਹਦੇ ਵਿੱਚ ਇੱਕ ਪਾਰਟ ਹੈ ਜੀ। ਆਪਣੇ ਕਾਲਰ ਵੀ ਕੁਝ ਸਵਾਲ ਤੁਹਾਨੂੰ ਕਰਨਾ ਚਾਹੁੰਦੇ ਨੇ। ਪੰਨੂ ਸਾਹਿਬ, ਜੋਗਾ ਸਿੰਘ ਜੀ ਆਪਣਾ ਸਵਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਰਾਮ ਜੀ, ਸਤਿ ਸ੍ਰੀ ਅਕਾਲ। ਸਵਾਲ ਇੱਕ ਜੀ ਵੀ ਜਿਹੜੇ ਹੁਣ ਇਹਨਾਂ ਦੀ ਸਿਕਿਉਰਟੀ ਹਟਾਈਆਂ ਭਗਵੰਤ ਮਾਨ ਨੇ ਜੀ, ਇਹਨੇ ਮਨੀ ਕਈ ਲੀਡਰ ਬਹੁਤ ਔਖੇ ਆ ਜੀ। ਇਹ ਕਰੋੜਾਂ ਰੁਪਏ ਦੇ ਆਮਦਨ ਦੇ ਮਾਲਕ ਹੈਗੇ ਆ। ਇਹ ਖਤਰੇ ਨਾ ਕਿਤੇ ਆ ਜੀ, ਘਰ ਬੈਠੇ ਆ ਇਹ ਇਲੈਕਸ਼ਨ ਜੀ ਹਾਰ ਚੁੱਕੇ ਆ। ਜੇ ਸਿਕਿਉਰਟੀ ਲੈਣ ਤੇ ਫਿਰ ਆਪ ਰੱਖ ਲੈਣ ਜੀ ਇਹ ਇੰਨੀ ਇਹਨਾਂ ਨੂੰ ਆਮਦਨ ਆ, ਐਡੇ ਵੱਡੇ ਪੜੇ ਲੀਡਰ ਹੈਗੇ ਆ। ਕਿਉਂਕਿ ਇਹ ਸਰਕਾਰ ਤੇ ਬੋਝ ਪਾਉਣ, ਆਪਣੇ ਨਿਆਣਿਆਂ ਨੂੰ ਵੀ ਸਿਕਿਉਰਟੀ ਦੇਈ ਜਾਂਦਾ, ਟੀਮਾਂ ਨੂੰ ਸੋਚ ਜਾਂਦਾ, ਆਪ ਵੀ ਸਿਕਿਉਰਟੀ ਲਓ ਜੀ। ਕੰਮ ਕਿਆ ਕਰਦੇ ਆ ਜੀ ਇਹ? ਇਸੇ ਮੇਰਾ ਤਾਂ ਸਵਾਲ ਇੰਨਾ ਹੀ ਹੈ ਜੀ ਵੀ ਇਹ ਜਿਹੜੇ ਸਿਕਿਉਰਟੀ ਦੀ ਲੋੜ ਹੈ ਸਰਕਾਰ ਕੋਲ ਆਪਣੇ ਸਿਰ ਤੇ ਰੱਖੋ ਜੀ, ਰੱਖਣੀ ਹੈ। ਇੰਨੇ ਸਵਾਲ, ਮਿਹਰਬਾਨੀ ਜੀ। ਦੇਖੋ, ਜਦੋਂ ਪਿਛਲੇ ਦਿਨਾਂ ਦੇ ਵਿੱਚ 218 ਜਣਿਆਂ ਤੋਂ ਸਿਕਿਉਰਿਟੀ ਜਿਹੜੀ ਉਹ ਵਾਪਸ ਲਈ ਆ, ਉਹਦੇ ਚ ਮੇਰੀ ਜਾਤ ਤੇ ਪਤਾ ਹੋਊਗਾ ਬਹੁਤ ਸਾਰੇ ਲੋਕਾਂ ਨੂੰ ਕਿ ਜਿਹੜੇ ਕਾਕੇ ਨੇ ਜਿਹੜੇ ਲੀਡਰਾਂ ਦੇ, ਉਹਨਾਂ ਦੇ ਕੋਲੇ ਕਿੰਨੀ ਸਿਕਿਉਰਿਟੀ ਸੀ। ਮਨਪ੍ਰੀਤ ਬਾਦਲ ਹੋਰੀ ਇਹ ਦਾਅਵਾ ਤਾਂ ਬੜਾ ਕਰਦੇ ਆ ਕਿ ਉਹ ਬਿਨਾਂ ਸਿਕਿਉਰਿਟੀ ਤੋਂ ਵਿਚਰਦੇ ਆ। ਜਿਨ੍ਹਾਂ ਕੋਲੇ ਸਭ ਤੋਂ ਜ਼ਿਆਦਾ ਸਿਕਿਉਰਿਟੀ ਆ ਘਰਾਂ 'ਚ ਲੱਗੀ, ਉਹਦੇ ਵਿੱਚੋਂ ਮਨਪ੍ਰੀਤ ਬਾਦਲ ਇੱਕ ਸੀ। ਤੇ ਉਹਨਾਂ ਦਾ ਜਿਹੜਾ ਫਰਜ਼ੰਦ ਹੈ ਅਰਜੁਨ ਬਾਦਲ, ਉਹਨੂੰ ਸਿਕਿਉਰਿਟੀ ਕਾਹਦੇ ਵਾਸਤੇ ਜਿਹੜੀ ਉਹ ਦਿੱਤੀ ਹੋਈ ਸੀ। ਸੁਖਜਿੰਦਰ ਸਿੰਘ ਰੰਧਾਵਾ ਦੇ ਮੁੰਡੇ ਦੇ ਕੋਲੇ ਅੱਧੀ ਦਰਜਨ ਤੋਂ ਉੱਪਰ ਸਿਕਿਉਰਿਟੀ ਵਾਲੇ ਸੀਗੇ। ਬਾਕੀਆਂ ਦੇ ਜਿਹੜੇ ਨਿਆਣੇ ਨੇ ਉਹ ਵੀ ਸਿਕਿਉਰਿਟੀ ਲਈ ਫਿਰਦੇ ਆ। ਇਹ ਤਾਂ ਸਟੇਟਸ ਸਿੰਬਲ ਬਣਾ ਕੇ ਜਿਹੜਾ ਉਹ ਤੁਰੇ ਫਿਰਦੇ। ਏਡਾ ਤੁਹਾਨੂੰ ਖਤਰਾ ਹੈ ਤੇ ਤੁਸੀਂ ਕੋਈ ਹੋਰ ਕੰਮ ਕਰ ਲਓ। ਗਾਂ ਤੋਂ ਗਾਂ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜੀ ਉਹ ਸਿਕਿਉਰਿਟੀ ਦਿੱਤੀ ਹੋਈ ਹੈ ਔਰ ਢਾਂ ਕਰਦੀ ਹੈ। ਜਿਪਸੀਆਂ ਇਹਨਾਂ ਦੀਆਂ ਜਿਹੜੇ ਮੋਹਰੇ ਲੱਗੀਆਂ ਨੇ ਉਹ ਫਿਰਦੀਆਂ ਨੇ। 128 ਬੰਦੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਨੇ। ਔਰ ਜਿਹੜੀਆਂ ਵੱਡੀਆਂ ਗੱਡੀਆਂ ਨੇ ਮੰਟੈਰੋ ਸਰਕਾਰ ਦੀਆਂ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲੀ ਹੋਈ ਆ, ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲੀ ਹੋਈ ਆ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਮਿਲੀ ਹੋਈ ਆ। ਇੰਨੀਆਂ ਵੱਡੀਆਂ ਗੱਡੀਆਂ ਤੇ ਇੰਨੀ ਸਿਕਿਉਰਿਟੀ ਜਿਹੜੀ ਆ, ਸਭ ਤੋਂ ਵੱਡਾ ਬੋਝ ਤਾਂ ਇਹੀ ਜਿਹੜਾ ਜੀ ਪਿਆ ਹੋਇਆ ਪੰਜਾਬ ਦੇ ਉੱਤੇ। ਇਹ ਬਿਲਕੁਲ ਆਈ ਥਿੰਕ ਕੰਪਲੀਟਲੀ ਵਾਪਸ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ। ਔਰ ਮੈਂ ਤਾਂ ਖੁਦ ਇਹ ਸੁਝਾਅ ਦਿੰਦਾ ਕਿ ਇੱਕ ਜਿਹੜੀ ਪ੍ਰਾਈਵੇਟ ਏਜੰਸੀ ਆ ਉਹਨੂੰ ਹਾਇਰ ਕਰਕੇ ਜਿੰਦਾ ਕੁੰਡਾ ਉਹਦੇ ਉੱਤੇ ਸਰਕਾਰ ਰੱਖੇ। ਤੇ ਜੇ ਕੋਈ ਮੰਗਦਾ ਸਿਕਿਉਰਿਟੀ ਤੇ ਉਹਨੂੰ ਆਖੇ ਜ਼ਰੂਰ ਲਓ ਸਿਕਿਉਰਿਟੀ। ਜੇ ਤੈਨੂੰ ਭਾਈ 4 ਦੀ ਲੋੜ ਆ 4 ਲੈ ਲਾ, 6 ਦੀ ਲੋੜ ਆ 6 ਲੈ ਲਾ। ਆਹ ਸਾਡੀ ਆਥੋਰਾਈਜ਼ ਕੀਤੀ ਹੋਈ ਇੱਕ ਏਜੰਸੀ ਆ ਪ੍ਰਾਈਵੇਟ ਸਿਕਿਉਰਿਟੀ ਦੀ, ਇਹਨਾਂ ਤੋਂ ਲੈ ਲਓ। ਔਰ ਉਹਨਾਂ ਦਾ ਜਿੰਨੀ ਬਣਦੀ ਆ ਤਨਖਾਹ ਉਹ ਮਹੀਨੇ ਦੀ ਦੇ ਦਿਓ। ਸਾਰੀਆਂ ਸਿਕਿਉਰਿਟੀਆਂ ਛੱਡ ਕੇ ਨਾ ਭੱਜ ਕੇ ਤੇ ਕਹਿਣਾ। ਜੀ। ਜਸਵਿੰਦਰ ਸਿੰਘ ਜੀ, ਤੁਸੀਂ ਔਨ 에ਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਪੁੱਛਣਾ ਸੀ ਇੱਕ ਆਪਣੇ ਦਰਵੇਸ਼ ਕਲਾਕਾਰ ਨੇ ਇਹ ਵੀ 20 ਕਿੱਲੇ ਨੱਪੀ ਬੈਠੇ ਆ, ਇਹਨਾਂ ਨੇ ਕੋਈ ਬਿਆਨ ਦਿੱਤਾ ਕਿ ਨਹੀਂ? ਜੀ ਨਹੀਂ ਜੀ, ਬਹੁਤ ਧੰਨਵਾਦ। ਅਜੇ ਪਾਉਣ ਆਈ ਨੀ ਗੀ। ਜਦੋਂ ਕਿਤੇ ਆਈ ਪਾਉਣ ਤੇ ਫਿਰ ਹੋ ਸਕਦਾ ਜਵਾਬ ਦੇਣ। ਬੜੇ ਸਾਰੇ ਨੱਪੀ ਬੈਠੇ ਆ ਜੀ। ਅੱਜ ਫੇਰ ਤੁਹਾਡੇ ਨਾਲ ਸਾਂਝਾ ਤਾਂ ਕੀਤਾ ਕਿ ਪੰਚਾਇਤਾਂ ਦੀਆਂ ਕਿੰਨੀਆਂ ਜ਼ਮੀਨਾਂ, ਕਿੰਨੇ ਲੋਕ ਜਿਹੜੇ ਉਹ ਨੱਪੀ ਬੈਠੇ ਆ ਜੀ। ਔਰ ਇਹ ਰਸੂਖਵਾਨ ਨੇ ਸਾਰੇ ਦੇ ਸਾਰੇ, ਪੋਲੀਟੀਸ਼ੀਅਨ ਨੇ, ਸਾਬਕਾ ਪੁਲਿਸ ਵਾਲੇ ਨੇ, ਵੱਡੇ ਲੋਕ ਨੇ, ਮੌਜੂਦਾ ਪੁਲਿਸ ਵਾਲੇ ਵੀ ਇਹਦੇ ਵਿੱਚ ਹੈਗੇ ਨੇ। ਇੱਥੇ ਹੀ ਕਿਉਂ, ਮੇਰੀ ਚਾਚੇ ਜੇ ਜ਼ਮੀਨਾਂ ਦੀ ਇਹਨਾਂ ਦੀ ਗੱਲ ਚੱਲੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਦੇ ਉੱਤੇ ਕੌਣ ਲੋਕ ਕਾਬਜ਼ ਨੇ, ਇਹ ਵੀ ਗੱਲ ਜਿਹੜੀ ਉਹ ਇੱਕ ਵਾਰੀ ਚੱਲ ਲੈਣੀ ਚਾਹੀਦੀ ਆ। ਉਹ ਸੰਗਤ ਦੀ ਜਿਹੜੀ ਉਹ ਜ਼ਮੀਨ ਹੈ ਉਹਦੇ ਉੱਤੇ ਕਿਉਂ ਨਹੀਂ ਜਿਹੜੇ ਸਿੱਖ ਨੇ, ਜਿਹੜੇ ਕਾਸ਼ਤਕਾਰ ਨੇ, ਕੋਈ ਗਰੀਬ ਨੇ, ਜਿਹੜੇ ਕਿਸਾਨ BPL ਵਾਲੇ ਕੱਢ ਲੈਣ।
ਉਹਨਾਂ ਨੂੰ ਠੇਕੇ ਦੇ ਉੱਤੇ ਦੇ ਦੇਣ, ਫ੍ਰੀ ਨਾ ਦੇਣ, ਠੇਕੇ ਦੇ ਉੱਤੇ ਘੱਟੋ ਘੱਟ ਇਹ ਕਰਨਗੇ ਅਸੀਂ BPL ਵਾਲਿਆਂ ਨੂੰ ਠੇਕੇ ਦੇ ਉੱਤੇ ਦੇਵਾਂਗੇ। ਚੁਫੇਰੇ ਮਤਲਬ ਕਿ ਉਹੀ ਚੰਦ ਲੋਕ ਜਿਹੜੇ ਹਰੇਕ ਜਗ੍ਹਾ ਦੇ ਉੱਤੇ ਕਾਬਜ਼ ਹੋਏ ਫਿਰਦੇ ਨੇ, ਜਿਨ੍ਹਾਂ ਦੇ ਪਹਿਲਾਂ ਕੁੱਖਾਂ ਕੱਢੀਆਂ ਹੋਈਆਂ ਨੇ ਰੱਜ ਰੱਜ ਕੇ, ਇੰਨਾ ਪੈਸਾ ਉਹਨਾਂ ਦੇ ਕੋਲੇ, ਇੰਨੀਆਂ ਜਾਇਦਾਦਾਂ ਨੇ, ਉਹੋ ਹੀ ਨਹੀਂ ਰੱਜ ਰਹੇ ਜੀ। ਹੋਰ ਉਹਨਾਂ ਨੂੰ ਸਾਰਾ ਕੁਝ ਉਹਨਾਂ ਨੂੰ ਜਿਹੜਾ ਉਹ ਤੁਰਿਆ ਜਾ ਰਿਹਾ। ਜੀ ਬਿਲਕੁਲ। ਹਰਜੀਤ ਜੀ ਤੁਸੀਂ ਔਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ, ਸਵਾਲ ਕਰ ਸਕਦੇ ਹੋ ਪੰਨੂ ਸਾਹਿਬ ਨੂੰ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਰਜੀਤ ਜੀ, ਤੁਹਾਡੀ ਆਵਾਜ਼ ਦੀ ਪ੍ਰੋਬਲਮ ਹੈ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ, ਬਿਲਕੁਲ ਵੀ ਸਾਫ਼ ਨਹੀਂ ਆ ਰਹੀ। ਦੁਬਾਰਾ ਜੁੜ ਜਾਓ ਸਾਡੇ ਨਾਲ ਜੀ, ਤੁਹਾਡੀ ਆਵਾਜ਼ ਜਮਾਂ ਹੀ ਨਹੀਂ ਆ ਰਹੀ, ਬਿਲਕੁਲ ਵੀ ਨਹੀਂ ਆ ਰਹੀ। ਅਗਲੇ ਕਾਲਰ ਦਵਿੰਦਰ ਸਿੰਘ ਨੇ। ਦਵਿੰਦਰ ਜੀ ਤੁਸੀਂ ਔਨ 에ਅਰ ਹੋ ਜੀ, ਸਵਾਲ ਕਰ ਸਕਦੇ ਹੋ। ਹਾਂਜੀ ਭਾਜੀ, ਉਹ ਆਪਣਾ ਮਜੀਠੀਆ ਸਾਹਿਬ ਦਾ ਕੀ ਹਾਲ ਹੈ ਜੀ? ਉਹਨਾਂ ਦੇ ਕੇਸ ਦਾ ਕੀ ਬਣਿਆ ਜਿਹੜਾ ਰੱਦ ਕਰਾਉਣ ਲਈ ਪਾਇਆ ਸੀਗਾ? ਇੰਨੇ ਸਵਾਲ ਹੈ ਜੀ, ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਉਹਦੀ ਤਰੀਕ ਲੱਗੀ ਹੋਈ ਹੈ ਜੀ, ਔਰ ਸੁਪਰੀਮ ਕੋਰਟ ਨੇ ਉਹ ਤਰੀਕ ਅੱਗੇ ਪਾ ਦਿੱਤੀ ਸੀਗੀ ਕੁਐਸ਼ਨਿੰਗ ਦੇ ਵਾਸਤੇ। ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਲਾਇਆ ਹੋਇਆ। ਸੋ ਮੈਂ ਜਿਹੜੇ ਕੁਝ ਐਕਸਪਰਟ ਨੇ ਉਹਨਾਂ ਤੋਂ ਪੁੱਛਿਆ ਸੀਗਾ ਵੀ ਇਹ ਕੁਐਸ਼ ਹੋ ਸਕਦਾ ਕੇਸ ਤੋਂ। ਉਹ ਕਹਿੰਦੇ ਕੁਐਸ਼ਨਿੰਗ ਨਹੀਂ ਹੋਣੀ, ਇਹ ਕਿਸੇ ਵੀ ਹਾਲਤ ਦੇ ਵਿੱਚ ਕੁਐਸ਼ਨਿੰਗ ਨਹੀਂ ਹੋਣੀ। ਔਰ ਇਹ ਕਹਿੰਦੇ ਕਿ ਇਹਨਾਂ ਨੇ ਪਾਇਆ ਤਾਂ ਆ ਕੁਐਸ਼ਨਿੰਗ ਦੇ ਵਾਸਤੇ ਕਿ ਕੁਐਸ਼ਨਿੰਗ ਦੇ ਉੱਤੇ ਇਹ ਬਹਿਸ ਤਾਂ ਕਰਨਗੇ। ਇਹਨਾਂ ਦੇ ਵਕੀਲ ਕਪਿਲ ਸਿੱਬਲ ਜਿਹੜੇ ਕਾਂਗਰਸੀ ਆਗੂ ਨੇ, ਉਹਨੂੰ ਵਕੀਲ ਕੀਤਾ ਆ, ਬਹਿਸ ਤਾਂ ਕਰਨਗੇ ਪਰ ਉਹਦੇ ਉੱਤੇ ਅੜਨਗੇ ਨਹੀਂ। ਇਹ ਕਹਿਣਗੇ ਕਿ ਠੀਕ ਹੈ, ਜੇ ਤੁਸੀਂ ਕੁਐਸ਼ਨਿੰਗ ਨਹੀਂ ਕਰਦੇ ਤੇ ਜ਼ਮਾਨਤ ਦੇ ਦਿਓ। ਹੁਣ ਸੁਪਰੀਮ ਕੋਰਟ ਦੇ ਉੱਤੇ ਇਹ ਡਿਪੈਂਡ ਹੈ ਕਿ ਉਹ ਜ਼ਮਾਨਤ ਦਿੰਦੀ ਆ ਜਾਂ ਇਹਨੂੰ ਹਾਈ ਕੋਰਟ ਥੱਲੇ ਆਉਣਾ ਪੈਂਦਾ। ਹਾਂ, ਇੰਨਾ ਜ਼ਰੂਰ ਹੈ, ਜਿੰਨਾ ਮੇਰੀ ਸਮਝ ਹੈ ਕਿ ਜੇ ਇਸ ਮਾਮਲੇ ਦੇ ਵਿੱਚ ਏਦਾਂ ਕੁਐਸ਼ਨਿੰਗ ਪਾ ਕੇ ਜ਼ਮਾਨਤ ਦੇ ਵਾਸਤੇ ਆਖਿਆ ਜਾਂਦਾ ਤੇ ਫਿਰ NDPS ਐਕਟ ਦੇ ਤਹਿਤ ਜਿਹੜੇ ਦਰਜ ਮਾਮਲੇ ਨੇ ਬਾਕੀ ਜਿਹੜੇ ਨੇ ਉਹਨਾਂ ਦਾ ਕੀ ਬਣੂਗਾ? ਕਿਉਂਕਿ ਉਹਨਾਂ ਦੇ ਉੱਤੇ ਵੀ ਇਸ ਕੇਸ ਦਾ ਅਸਰ ਜਿਹੜਾ ਉਹ ਪੈਣਾ। ਜੀ ਜੀ ਜੀ। ਅਗਲੇ ਕਾਲਰ ਨੇ ਜੀ ਕੁਲਵੀਰ ਸਿੰਘ। ਕੁਲਵੀਰ ਜੀ ਤੁਸੀਂ ਔਨ 에ਅਰ ਹੋ ਜੀ, ਆਪਣੀ ਗੱਲ, ਆਪਣਾ ਸਵਾਲ ਕਰ ਸਕਦੇ ਹੋ। ਹਾਂਜੀ ਪੰਨੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਪ੍ਰਵੀਨ ਜੀ, ਸਤਿ ਸ੍ਰੀ ਅਕਾਲ ਜੀ। ਹਾਂ ਹਾਂਜੀ, ਮੈਂ ਫਸਟ ਟਾਈਮ ਕਾਲ ਕਰ ਰਿਹਾ ਜੀ। ਮੇਰਾ ਇੱਕ ਕੁਐਸਚਨ ਹੈ, ਪਰ ਉਸ ਤੋਂ ਪਹਿਲਾਂ ਮੈਂ ਤੁਹਾਡੀ ਤਾਰੀਫ ਕਰਨਾ ਚਾਹੁੰਦਾ, ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ ਜਿਹੜਾ ਸਾਨੂੰ, ਅਸੀਂ ਮੈਂ ਇਸ ਟਾਈਮ ਟਰੱਕ ਚਲਾ ਰਿਹਾ, ਅਸੀਂ ਸਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਕਿ ਤੁਹਾਡੀਆਂ ਨਿਊਜ਼ ਸੁਣੀਏ, ਪੰਜਾਬ ਬਾਰੇ ਸੁਣੀਏ। ਮੇਰਾ ਕੁਐਸਚਨ ਕਾਮਨ ਜਿਹਾ ਹੀ ਹੈ, ਆਪ ਪਾਰਟੀ ਦੇ ਜਿਹੜੀ ਨਿਊ ਪਾਰਟੀ ਸਾਡੀ ਆਈ ਹੈ, ਕਿਉਂਕਿ ਵੋਟਾਂ ਤੋਂ ਪਹਿਲਾਂ ਇੱਕ ਪ੍ਰੋਪੇਗੈਂਡਾ ਦੇ ਵਿੱਚ ਕੇਜਰੀਵਾਲ ਤੇ ਸਿੱਧੂ ਸਾਹਿਬ ਦੇ ਵਿੱਚ ਕਾਫੀ ਫਾਈਟ ਹੁੰਦੀ ਸੀ ਕਿ ਅਸੀਂ ਔਰਤਾਂ ਲਈ ਜਾਂ ਧੀਆਂ ਭੈਣਾਂ ਲਈ ਅਸੀਂ ਆਹ ਕੁਛ ਕਰਾਂਗੇ, ਆਹ ਕੁਛ ਕਰਾਂਗੇ। ਕਿਉਂਕਿ ਆਪ ਪਾਰਟੀ ਦੇ ਜਿੱਤਣ ਦੇ ਵਿੱਚ ਔਰਤ ਵਰਗ ਜਾਂ ਸਾਡੀਆਂ ਧੀਆਂ ਭੈਣਾਂ ਨੇ ਬਹੁਤ ਵੱਡੀ ਪਰਸੈਂਟੇਜ ਨਾਲ ਵੋਟਾਂ ਪਾਈਆਂ ਕਿ ਉਹਨਾਂ ਨੂੰ ਮਹੀਨੇ ਦਾ ਜਿਹੜਾ ਨਹੀਂ ਦੱਸਿਆ ਸੀ ਵੀ ਅਸੀਂ ਇੰਨੇ ਪੈਸੇ ਦੇਵਾਂਗੇ ਜਾਂ ਜਿਹੜੀਆਂ ਘਰ ਵਿੱਚ ਗ੍ਰਹਿਣੀਆਂ ਆ ਉਹਨਾਂ ਦੇ ਇੰਨੇ ਸਿਲੰਡਰ ਕਰਾਂਗੇ। ਉੱਥੇ ਕੋਈ ਵਰਕਿੰਗ ਹੋ ਰਹੀ ਆ ਕਿ ਜਸਟ ਉਹ ਪ੍ਰੋਮਿਸ ਹੀ ਸੀਗਾ? ਜੀ ਜੀ ਜੀ, ਬਿਲਕੁਲ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹਾਂਜੀ, ਜਿਹੜਾ ਸਿਲੰਡਰ ਵਾਲਾ ਪ੍ਰੋਮਿਸ ਸੀਗਾ ਜੀ, ਉਹ ਸੀਗਾ ਕਾਂਗਰਸ ਦਾ। ਇਹਨਾਂ ਦਾ ਜਿਹੜਾ ਪ੍ਰੋਮਿਸ ਸੀਗਾ, ਜਿਹੜੀ ਗਰੰਟੀ ਸੀ, ਉਹ 1000 ਰੁਪਈਆ ਜਿਹੜਾ ਉਹ ਮਹੀਨੇ ਦਾ ਸੀਗਾ। ਇਹ ਕਿਹਾ ਜਾ ਰਿਹਾ ਕਿ ਉਹਦੇ ਵਾਸਤੇ ਕੁਝ ਸਮਾਂ ਚਾਹੀਦਾ ਤੇ ਉਸ ਤੋਂ ਬਾਅਦ ਜਿਹੜਾ ਉਹਦੇ ਉੱਤੇ ਅਗਲਾ ਵਰਕ ਜਿਹੜਾ ਉਹ ਕੀਤਾ ਜਾਊਗਾ, ਕਿਉਂਕਿ ਅਜੇ ਦੂਸਰਾ ਮਹੀਨਾ ਸਟਾਰਟ ਹੋਇਆ, ਸਵਾ ਕੁ ਮਹੀਨਾ ਹੋਇਆ ਸਰਕਾਰ ਬਣੀ ਨੂੰ। ਕੁਝ ਸਮਾਂ ਦਿਓ ਜੀ, ਉਸ ਤੋਂ ਬਾਅਦ ਨਹੀਂ ਕੋਈ ਗੱਲ ਕਰਨਗੇ ਤੇ ਫਿਰ ਜਿਹੜੇ ਸਵਾਲ ਨੇ ਉਹ ਜ਼ਰੂਰ ਕਰਾਂਗੇ। ਕੁਝ ਸਮਾਂ ਤਾਂ ਚਾਹੀਦਾ ਹੁੰਦਾ, ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਸਰਕਾਰ ਬਣੀ ਤੇ ਨਾਲ ਦੀ ਨਾਲ, ਕਿਉਂਕਿ ਇਹ ਸਾਰਾ ਲੱਭਣਾ ਕਿਹੜੇ ਖਾਤੇ ਨੇ, ਕਿੰਨਾ ਖਾਤਿਆਂ ਦੇ ਵਿੱਚ ਜਾਣਾ, ਕੌਣ ਆ ਕੌਣ ਨਹੀਂ, ਉਹਦੇ ਵਿੱਚ ਹੇਰਾਫੇਰੀ ਨਾ ਹੋ ਜੇ। ਆਫਟਰ ਆਲ ਇੱਕ ਢਾਂਚੇ ਦੇ ਨਾਲ ਤਾਂ ਚੱਲਣਾ ਹੀ ਜਿਹੜਾ ਉਹ ਪਊਗਾ ਨਾ। ਜਿਵੇਂ ਆ ਜ਼ਮੀਨਾਂ ਵਾਲੀ ਗੱਲ ਹੈ, ਜਿਹੜੀਆਂ ਉਹਨਾਂ ਦੇ ਕੋਲੇ ਨੇ, ਜਾਂ ਜਿਹੜਾ ਭੰਗ ਕੀਤਾ ਬੋਰਡ, ਉਹਨਾਂ ਤੋਂ ਕੋਠੀਆਂ ਖਾਲੀ ਕਰਾਉਣੀਆਂ, ਕਿਉਂਕਿ ਜਿਹੜਾ ਇਨਕਮ ਸੋਰਸ ਹੈ ਉਹ ਜਨਰੇਟ ਕਰਨੇ ਸਭ ਤੋਂ ਜ਼ਰੂਰੀ ਨੇ। ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਜੇ ਇਨਕਮ ਜਨਰੇਟ ਹੋਊਗੀ ਤੇ ਗਰੰਟੀਆਂ ਜਿਹੜੀਆਂ ਉਹ ਦਿੱਤੀਆਂ ਜਾ ਸਕਣਗੀਆਂ। ਬਿਨਾਂ ਇਨਕਮ ਤੋਂ ਨਹੀਂ ਜਿਹੜਾ ਹੋ ਸਕਣਾ। ਤੇ ਉਹ ਇਨਕਮ ਜਨਰੇਟ ਕਰਨ ਵਾਲੇ ਪਾਸੇ ਨੂੰ ਜਿਹੜੀਆਂ ਮੀਟਿੰਗਸ ਨੇ ਉਹ ਸਭ ਤੋਂ ਜ਼ਿਆਦਾ, ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਹੋ ਰਹੀਆਂ ਨੇ। ਬਜਟ ਬਣਨਾ ਔਰ ਉਸ ਬਜਟ ਦੇ ਵਿੱਚ ਹੋਪਫੁਲੀ ਇਹ ਜਿਹੜੀ ਗਰੰਟੀ ਆ ਉਹ ਜ਼ਰੂਰ ਆਊਗੀ ਜੀ। ਜੀ ਜੀ ਜੀ।
ਅਗਲੇ ਕਾਲਰ ਆਪਣੇ ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ, ਤੁਸੀਂ ਔਨ 에ਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਾਂ ਜੀ, ਪੰਜਾਬੀ USA ਰੇਡੀਓ ਦੇ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਐਨਾਲਿਸ ਕਰਿਓ ਵੀ ਜੇ ਜਿੱਦਾਂ ਹੁਣ ਜਿਹੜੀ ਆਪ ਪਾਰਟੀ ਚਲੋ ਠੀਕ ਦਿੱਲੀੋਂ ਤੁਰੀ ਸੀ, ਪਰ ਜੇ ਇਹਦੀਆਂ ਜੜ੍ਹਾਂ ਲਾਈਆਂ ਤਾਂ ਭਗਵੰਤ ਮਾਨ ਕਰਕੇ ਲੱਗੀਆਂ ਜੀ। ਤੇ ਜੇ ਪਿਛਲੀ ਵਾਰੀ ਵੀ ਇਕੱਲੇ ਹੀ ਉਹ MP ਬਣੇ ਇਸ ਪਾਰਟੀ ਦੇ, ਜੇ ਬਾਹਰ ਇਹ ਖਿਲ ਰਹੀ ਆ ਪਾਰਟੀ ਤਾਂ ਭਗਵੰਤ ਮਾਨ ਕਰਕੇ ਖਿਲ ਰਹੀ ਆ। ਜੇ ਪੰਜਾਬ 'ਚ ਵੀ ਜਿੱਤ ਹੋਈ ਆ ਤਾਂ ਭਗਵੰਤ ਮਾਨ ਦੇ ਨਾਂ ਨੂੰ ਜਿੱਤ ਹੋਈ ਆ। ਤੇ ਇਹਦੇ ਬਾਰੇ ਦੱਸਿਓ। ਦੂਜਾ, ਜਿੰਨੇ ਕੁ ਕੰਮ ਹੁਣ ਤੇ ਭਗਵੰਤ ਮਾਨ ਨੇ ਕਹੇ ਆ, ਜੇ ਇੰਨੇ ਕੁ ਵੀ ਪੰਨੂ ਜੀ ਪੂਰੇ ਕਰ ਜਾਣ, ਲੋਕ ਬਹੁਤ ਕਾਹਲੇ ਪੈਂਦੇ ਆ। ਤੇ ਦੱਸਿਓ ਵੀ ਇਹਨਾਂ ਬੁੱਚੜਾਂ ਨਾਲੋਂ ਤਾਂ ਫਿਰ ਵੀ ਚੰਗੇ ਰਵਾਂਗੇ ਆਪਾਂ ਪੰਜਾਬ ਦੇ ਲੋਕ, ਜਿੰਨੇ ਕੁ ਕੰਮ ਹੁਣ ਤੇ ਛੇੜੇ ਜੇ ਇੰਨੇ ਕੁ ਵੀ ਪੂਰੇ ਭਗਵੰਤ ਮਾਨ ਕਰ ਦੇਵੇ, ਹੋਰ ਨਾ ਵੀ ਕੋਈ ਨਵਾਂ ਕੰਮ ਕਰੇ ਪੂਰਾ, ਤੇ ਇਹਨਾਂ ਬੁੱਚੜਾਂ ਨਾਲੋਂ ਤਾਂ ਫਿਰ ਵੀ ਚੰਗਾ ਰਹੂਗਾ ਪੰਜਾਬ ਜੀ। ਇਹਦੇ ਬਾਰੇ ਪੰਨੂ ਜੀ ਥੋੜਾ ਦੱਸੋ ਜੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਹੋਰਾਂ ਦਾ ਨਾਮ ਜਦੋਂ ਅਨਾਉਂਸ ਹੋਇਆ CM ਫੇਸ ਵਜੋਂ, ਤੇ ਪਾਰਟੀ ਉਦੋਂ ਹੀ ਜਿਹੜੀ ਉਹ ਸੱਤਾ ਵੱਲ ਨੂੰ ਤੇਜ਼ੀ ਦੇ ਨਾਲ ਵਧੀ ਹੈ। ਔਰ ਪੰਜਾਬ ਦੇ ਵਿੱਚ 92 ਦੇ ਵਿੱਚੋਂ ਹਾਰਡਲੀ ਜੇ ਕੋਈ ਗਿਣ ਸਕੂਗਾ ਤੇ 15 ਦੇ ਨਾਮ ਗਿਣੇ ਜਾ ਸਕਣੇ ਆ। ਬਹੁਤਾ ਪਤਾ ਵੀ ਨਹੀਂ ਹੋਣਾ ਕਿ ਕਿਹੜੀ ਜਗ੍ਹਾ ਤੋਂ ਕਿਹੜਾ MLA ਜਿੱਤ ਗਿਆ। ਉਹ ਆਪਣੀ ਕਾਰਗੁਜ਼ਾਰੀ ਦੇ ਸਿਰ ਤੇ ਨਹੀਂ, ਉਹ ਭਗਵੰਤ ਮਾਨ ਹੋਰਾਂ ਦਾ ਉਹਦੇ ਵਿੱਚ ਵੱਡਾ ਇੱਕ ਰੋਲ ਹੈ। ਬਿਨਾਂ ਕਿਸੇ ਸ਼ੱਕ ਦੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਵੀ ਰੋਲ ਹੈ। ਪਾਰਟੀ ਨੇ ਜਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਇਲੈਕਸ਼ਨ ਨੂੰ, ਉਹਦਾ ਵੀ ਕਿਤੇ ਨਾ ਕਿਤੇ ਰੋਲ ਜਿਹੜਾ ਉਹ ਹੈਗਾ। ਦੇਖੋ, ਜਿਹੜੀ ਤੁਸੀਂ ਗੱਲ ਕਹੀ ਕਿ ਜਿੰਨੇ ਅਨਾਉਂਸਮੈਂਟ ਕੀਤੀਆਂ ਨੇ, ਮੇਰੀ ਜਾਚੇ ਜੇ ਚੋਰ ਮੋਰੀਆਂ ਬੰਦ ਕਰ ਲੈਣ ਇਹ ਭਗਵੰਤ ਮਾਨ ਹੋਰੀ, ਉਹ ਸਭ ਤੋਂ ਵੱਡੀ ਇੱਕ ਸਰਕਾਰ ਦੀ ਉਪਲਬਧੀ ਹੋਊਗੀ। ਜਿਹੜੀਆਂ ਚੋਰ ਮੋਰੀਆਂ ਦੀ ਗੱਲ ਵੱਖ-ਵੱਖ ਥਾਵਾਂ ਤੇ ਕੀਤੀ ਆ, ਪਹਿਲਾਂ ਵੀ ਕਰਦੇ ਰਹੇ ਆ, ਅੱਜ ਵੀ 2-3 ਤਾਂ ਤੁਸੀਂ ਦੇਖੀਆਂ ਨੇ ਨਾ ਜਿਹੜੇ ਬਣਾਏ ਹੋਏ ਸੀਗੇ। ਠੀਕ ਆ ਜੀ, ਉਹਨੂੰ ਕੈਬਨਿਟ ਦਾ ਰੈਂਕ ਦੇ ਦਿਓ, ਉਹਨੂੰ ਕੋਠੀ ਦੇ ਦਿਓ, ਉਹਨੂੰ ਇੰਨੇ ਬੰਦੇ ਦੇ ਦਿਓ, ਚਾਹੇ ਜ਼ਮੀਨਾਂ ਨੇ, ਚਾਹੇ ਇੱਕ ਵਿਧਾਨਕਾਰ ਇੱਕ ਪੈਨਸ਼ਨ ਹੈ, ਉਹ ਜਿਹੜੀ ਇੰਪਲੀਮੈਂਟ ਹੋ ਜਾਵੇ, ਉਹ ਹੋ ਹੀ ਜਾਣੀ, ਉਹਦਾ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਜਾਣਾ। ਦੂਸਰਾ, ਜਿਹੜਾ ਅਜੇ ਕੀਤਾ ਤਾਂ ਨਹੀਂ ਪਰ ਉਹ ਕਰਨਾ ਜ਼ਰੂਰ ਚਾਹੀਦਾ ਕਿ ਜਿਹੜਾ ਇਨਕਮ ਟੈਕਸ ਹੈ ਉਹ ਸਰਕਾਰ ਕਿਉਂ ਭਰੇ, ਮੰਤਰੀਆਂ ਦਾ ਤੇ ਵਿਧਾਨਕਾਰਾਂ ਦਾ, ਉਹ ਆਪਣੇ ਪੱਲਿਓਂ ਇਨਕਮ ਟੈਕਸ ਜਿਹੜਾ ਉਹ ਭਰਨ। ਜੇ ਇਹ ਚੋਰ ਮੋਰੀਆਂ ਹੀ ਬੰਦ ਹੋ ਗਈਆਂ ਨਾ, ਤੇ ਇਹੀ ਸਭ ਤੋਂ ਵੱਡੀ ਅਚੀਵਮੈਂਟ ਹੋਊਗੀ। ਪਹਿਲਾਂ ਪੁੱਛਿਆ ਸੀ ਬਿਕਰਮ ਮਜੀਠੀਆ ਹੋਰਾਂ ਦੇ ਬਾਰੇ ਦੇ ਵਿੱਚ, ਅੱਜ ਉਹਦੀ ਸੁਣਵਾਈ ਜਿਹੜੀ ਆ ਉਹ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ। ਸੋ ਲੈਟਸ ਸੀ ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਕੀ ਕਰਦੀ ਹੈ। ਜੀ ਜੀ ਜੀ। ਅਗਲੇ ਸਾਡੇ ਕਾਲਰ ਨੇ ਸਤਨਾਮ ਸਿੰਘ ਜੀ। ਸਤਨਾਮ ਜੀ, ਤੁਸੀਂ ਔਨ 에ਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਕੁਐਸਚਨ ਹੈ, ਜਿਹੜੀਆਂ ਆਪਣੇ ਪਿਛਲੇ ਸਰਕਾਰ ਨੇ ਇਹ ਰੇਤੇ ਦੀਆਂ ਖੱਡਾਂ ਜਿਹੜੀਆਂ ਉਹਨੂੰ ਦਿੱਤੀਆਂ ਠੇਕੇ ਤੇ, ਇਹ ਕਿੰਨੇ ਚਿਰ ਹੁੰਦੀਆਂ? ਜੇ ਉਹਨਾਂ ਠੇਕਾ ਕੀ ਨਵੀਂ ਸਰਕਾਰ ਨਾਲ ਤੋਂ ਮੰਨ ਲਓ ਵਾਪਸ ਲੈ ਸਕਦੀ? ਜੇ ਆਪ ਠੇਕੇ ਕਰੇ ਤਾਂ ਕਾਫੀ ਰੈਵਨਿਊ ਪਾਸ ਹੋ ਸਕਦਾ। ਇਹਦੇ ਬਾਰੇ ਦੱਸੋ ਥੋੜਾ ਜੀ। ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਦੇਖੋ, ਬਿਲਕੁਲ ਵਾਪਸ ਲਊਗੀ, ਬਲਕਿ ਮੈਂ ਤਾਂ ਇਹ ਕਹਿੰਦਾ ਜੀ ਕਿ ਵਾਪਸ ਲੈਣੀਆਂ ਚਾਹੀਦੀਆਂ ਨੇ। ਉਹਦਾ ਰੀਜ਼ਨ ਇੱਕ ਪ੍ਰਮੁੱਖ ਇਹ ਆ ਕਿ ਹੋ ਸਕਦਾ ਨਾ ਪਤਾ ਹੋਵੇ ਬਹੁਤਾਂ ਨੂੰ ਕਿ ਇਹਦੇ ਵਿੱਚ ਜਿਹੜੀਆਂ ਖੱਡਾਂ ਦਿੱਤੀਆਂ ਹੋਈਆਂ ਨੇ ਨਾ, ਇਹਦੇ ਚ ਪੰਜਾਬੀ ਕੋਈ ਵੀ ਨਹੀਂ ਗਾ ਜੀ। ਇਹ ਬਾਹਰਲੇ ਸੂਬਿਆਂ ਵਾਲਿਆਂ ਨੂੰ ਦਿੱਤੀਆਂ ਹੋਈਆਂ ਨੇ। ਮੈਂ ਇਹ ਨਹੀਂ ਕਹਿੰਦਾ ਕਿ ਬਾਹਰਲੇ ਸੂਬੇ ਵਾਲਾ ਆ ਕੇ ਕੋਈ ਖੱਡ ਨਹੀਂ ਲੈ ਸਕਦਾ, ਉਹਨਾਂ ਨੂੰ ਵੀ ਮੁਲਕ ਦੇ ਵਿੱਚ ਕਿਤੇ ਵੀ ਜਾ ਕੇ ਬਿਜ਼ਨਸ ਕਰਨ ਦੀ ਖੁੱਲ੍ਹ ਹੈ। ਪਰ ਪੰਜਾਬੀ ਜਿਹੜੇ ਨੇ ਉਹ ਬਾਕੀ ਥਾਵਾਂ ਦੇ ਉੱਤੇ ਕਿੰਨੇ ਜਿਹੜੇ ਏਦਾਂ ਦੇ ਖੱਡਾਂ ਦੇ ਬਿਜ਼ਨਸ ਦੇ ਵਿੱਚ ਨੇ ਇੱਥੇ, ਕਿਉਂਕਿ ਕਿਹਾ ਜਾ ਰਿਹਾ ਕਿ ਇਹਦੀ ਨਵੀਂ ਪਾਲਿਸੀ ਮਾਈਨਿੰਗ ਦੀ ਆ ਰਹੀ ਆ ਬਹੁਤ ਜਲਦੀ, ਉਹਦੇ ਤੇ ਤੇਜ਼ੀ ਨਾਲ ਕੰਮ ਹੋ ਰਿਹਾ। ਅਗਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਮਾਈਨਿੰਗ ਪਾਲਿਸੀ ਆ ਸਕਦੀ ਹੈ, ਔਰ ਉਦੋਂ ਬਾਅਦ ਇਹ ਵਾਪਸ ਲੈ ਕੇ ਨਵੇਂ ਸਿਰਿਓਂ ਖੱਡਾਂ ਦਿੱਤੀਆਂ ਜਾਣਗੀਆਂ ਔਰ ਰੇਤੇ ਦੇ ਉੱਤੇ ਕੰਟਰੋਲ ਵੀ ਹੋਊਗਾ। ਮੇਰੇ ਕੋਲੇ ਇੱਕ ਆਰਡਰ ਦੀ ਜਿਹੜੀ ਉਹ ਕਾਪੀ ਹੈਗੀ ਆ, ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਕੀਤਾ। ਉਹਦੇ ਵਿੱਚ ਜਿਹੜਾ ਉਹ ਇਹ ਕਰ ਦਿੱਤਾ ਗਿਆ ਕਿ ਜਿਹੜੀ ਖੱਡ ਅਲਾਟ ਹੋਈ ਆ ਉਹ ਖੱਡ ਪੱਟੀ ਹੋਈ ਨਹੀਂ, ਉਹ ਨਹੀਂ ਪੱਟਣੀ, ਤੇ ਨਾਲ ਲੱਗਵੀਂ ਉਹਦੇ ਜਿਹੜੀ ਜੀ ਉਹ ਪੱਟ ਲਓ। ਇਹ ਕਿਹੋ ਜਿਹੀ ਜਿਹੜੀਆਂ ਉਹ ਪਾਲਿਸੀਜ਼ ਹੋਈਆਂ, ਹੈਰਾਨ ਕਰ ਦੇਣ ਵਾਲੀਆਂ ਜਿਹੜੀਆਂ ਉਹ ਪਾਲਿਸੀਜ਼ ਨੇ ਕਿ ਇਹਨਾਂ ਬਿਨਾਂ ਕਿਸੇ ਸ਼ੱਕ ਦੇ ਉਹ ਸਿਰਫ ਔਰ ਸਿਰਫ ਕੁਝ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਜਿਹੜੀਆਂ ਉਹ ਪਾਲਿਸੀਜ਼ ਇਹ ਸੀਗੀਆਂ ਜੀ। ਤੋ ਇਸ ਕਰਕੇ ਇਹ ਪਾਲਿਸੀ ਬਣ ਰਹੀ ਹੈ ਨਵੀਂ ਮਾਈਨਿੰਗ ਪਾਲਿਸੀ, ਔਰ ਇਹ ਨਵੀਆਂ ਜਿਹੜੀਆਂ ਉਹ ਜਦੋਂ ਪਾਲਿਸੀਜ਼ ਆ ਜਾਣਗੀਆਂ ਤੇ ਉਹਨਾਂ ਤੋਂ ਜਾਣਗੀਆਂ ਜੀ 100% ਇਹ ਖੱਡਾਂ
ਜਾਣਗੀਆਂ, ਨਵੇਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਤੇ ਭਾਅ ਜਿਹੜਾ ਉਹ ਵੀ ਕੰਟਰੋਲ ਹੋਊਗਾ, ਇਹਦੀ ਪੂਰੀ ਉਮੀਦ ਹੈ ਜੀ। ਅਗਲੇ ਸਾਡੇ ਕਾਲਰ ਨੇ ਜੀ ਹਰਜੀਤ ਜੀ। ਹਰਜੀਤ ਜੀ ਤੁਸੀਂ ਆਉਣੇ ਰਹੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ, ਪਨੂ ਸਾਹਿਬ ਕੁਛ ਤਾਂ ਮੇਰਾ ਜਵਾਬ ਆ ਹੀ ਗਿਆ, ਤੁਸੀਂ ਦੇ ਦਿੱਤਾ। ਜਿੱਦਾਂ ਰੇਟ ਪਾਲਿਸੀ ਹੈ, ਸ਼ਰਾਬ ਪਾਲਿਸੀ ਹੈ, ਜਿੱਦਾਂ ਡਿਸਟਿਲਰੀਆਂ ਚੱਲਦੀਆਂ ਗੈਰ ਕਾਨੂੰਨੀ, ਕੁਛ ਤੁਸੀਂ ਪਿੱਛੇ ਦੱਸਦੇ ਵੀ ਹੁੰਦੇ ਸੀਗੇ, ਤੇ ਆਪਣੇ ਟਰਾਂਸਪੋਰਟ ਪਾਲਿਸੀ ਹੈ ਇੱਧਰ ਨੂੰ ਪਾਲਿਸੀ ਤੁਸੀਂ ਦੱਸ ਵੀ ਦਿੱਤਾ ਥੋੜਾ ਜੀ। ਥੈਂਕ ਯੂ ਜੀ। ਜੀ ਜੀ, ਟਰਾਂਸਪੋਰਟ ਪਾਲਿਸੀ ਬਾਰੇ ਤੁਸੀਂ ਜ਼ਿਕਰ ਕਰਨਾ ਚਾਹੁੰਦੇ? ਜੀ 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 ਹਾਂਜੀ ਹਾਂਜੀ, ਟਰਾਂਸਪੋਰਟ ਪਾਲਿਸੀ ਦਾ ਪੁੱਛ ਰਹੇ। ਇਸ ਤਰ੍ਹਾਂ ਹੈ ਜੀ ਕਿ ਟਰਾਂਸਪੋਰਟ ਪਾਲਿਸੀ ਜਿਹੜੀ ਆ ਉਹ ਨਵੀਂ ਲਿਆਂਦੀ ਜਾ ਰਹੀ ਆ, ਜੋ ਦੱਸਿਆ ਜਾ ਰਿਹਾ ਕਿ ਛੇਤੀ ਉਹ ਇੰਟਰੋਡਿਊਸ ਕੀਤੀ ਜਾਊਗੀ। ਇਹਦੇ ਵਿੱਚ ਜਿਹੜੀਆਂ ਸਰਕਾਰੀ ਮਹਿਕਮਾ ਹੈ ਉਹਨੂੰ ਪਹਿਲ ਦਿੱਤੀ ਜਾਊਗੀ, ਅਜਿਹਾ ਆਖਿਆ ਗਿਆ। ਸੋ ਲੈਟਸ ਸੀ ਜਦੋਂ ਇਹ ਇੱਕ ਇੱਕ ਕਰਕੇ ਪਾਲਿਸੀ ਆਉਂਦੀ ਆ, ਥੋੜਾ ਜਿਹਾ ਜਿਹੜੀ ਸਮੱਸਿਆ ਹੈ ਨਾ, ਇੱਥੇ ਵੀ ਲੋਕ ਜਦੋਂ ਤੁਸੀਂ ਗੱਲ ਕਰਦੇ ਹੋ ਤੇ ਉਹਨਾਂ ਦੇ ਨਾਲ ਗੱਲ ਕਰਦੇ ਆ, ਪਤਾ ਜਿਹੜਾ ਉਹ ਲੱਗਦਾ ਲੋਕ ਇਤਰਾਜ਼ ਕਰਨ ਲੱਗ ਗਏ ਇਸ ਗੱਲ ਦੇ ਉੱਤੇ ਕਿ ਜਿਹੜੀ ਫ੍ਰੀ ਆ ਜਿਹੜੀ ਹੁਣ ਬੱਸਾਂ ਦੇ ਵਿੱਚ ਵੀ ਉਹ ਬੰਦ ਕੀਤੀ ਜਾਵੇ, ਵੀ ਘੱਟ ਟਿਕਟ ਲਾ ਦਿਓ, ਅੱਧੀ ਟਿਕਟ ਲਾ ਦਿਓ, ਪਰ ਫ੍ਰੀ ਨਾ ਕੀਤਾ ਜਾਵੇ। ਉਹਦਾ ਰੀਜ਼ਨ ਜਿਹੜਾ ਇਹ ਹੈ ਕਿ ਉਹਨਾਂ ਬੱਸਾਂ ਦੇ ਵਿੱਚ ਬਹੁਤੇ ਫ੍ਰੀ ਵਾਲੇ ਫਿਰਦੇ ਨੇ। ਪਤਾ ਨਹੀਂ ਇਹ ਸਰਕਾਰ ਇਹੋ ਜਿਹਾ ਰਿਸਕ ਲੈ ਸਕੂਗੀ ਜਾਂ ਨਹੀਂ। ਜਿਹੜੀ ਪਬਲਿਕ ਟਰਾਂਸਪੋਰਟ ਆ ਉਹ ਬਚਾਉਣੀ ਬੜੀ ਜ਼ਰੂਰੀ ਹੈ। ਇੱਕ ਤਾਂ ਇਸ ਪੱਖੋਂ ਕਿ ਉਹਦੇ ਵਿੱਚ ਰੀਜ਼ਨੇਬਲ ਜਿਹੜੀ ਉਹ ਟਿਕਟ ਹੈ ਤੇ ਲੋਕ ਉਹਦੇ ਵਿੱਚ ਸਫ਼ਰ ਕਰਦੇ। ਦੂਸਰਾ, ਉਹਦੇ ਨਾਲ ਰੁਜ਼ਗਾਰ ਤੇ ਜਿਹੜੀਆਂ ਨੌਕਰੀਆਂ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਜੁੜੀਆਂ ਹੋਈਆਂ ਨੇ। ਆਈ ਹੋਪ ਕਿ ਕਿਉਂਕਿ ਜਿਹੜੀਆਂ ਪਾਲਿਸੀਜ਼ ਅਕਸਰ ਇੰਟਰੋਡਿਊਸ ਕੀਤੀਆਂ ਜਾਂਦੀਆਂ ਨੇ ਉਹ 3 ਤੋਂ 6 ਮਹੀਨੇ ਲੱਗਦੇ ਆ ਉਹ ਪਾਲਿਸੀ ਬਣਾਉਣ ਤੇ ਉਹਨੂੰ ਇੰਟਰੋਡਿਊਸ ਕਰਨ ਦੇ ਉੱਤੇ, ਕਿਉਂਕਿ ਓਵਰਨਾਈਟ ਕਦੀ ਵੀ ਨਹੀਂ ਕੁਝ ਹੋ ਸਕਦਾ ਐਕਸਪਰਟ ਦੀ ਜਿਹੜੀ ਉਹ ਰਾਏ ਦੇ ਨਾਲ। ਔਰ ਫਿਰ ਉਹ 6 ਮਹੀਨੇ ਜਦੋਂ ਅਗਲੇ ਜਿਹੜੇ ਹੁੰਦੇ ਨੇ ਉਹ ਇਹ ਦੇਖਣਾ ਹੁੰਦਾ ਕਿ ਉਹ ਕਿੰਨੀਆਂ ਇੰਪਲੀਮੈਂਟ ਹੋ ਰਹੀਆਂ ਨੇ ਔਰ ਕਿੰਨਾ ਉਹ ਵਰਕ ਕਰ ਰਹੀਆਂ ਨੇ। ਤੋ ਇਸ ਕਰਕੇ 1 ਸਾਲ ਜਿਹੜਾ ਜੀ ਉਹ ਘੱਟੋ ਘੱਟ 1 ਸਾਲ ਜਿਹੜਾ ਉਹ ਸਮਾਂ ਜ਼ਰੂਰ ਦੇਣਾ ਬਣਦਾ। ਔਰ ਉਮੀਦ ਹੈ ਕਿ ਜਿਹੜੀ ਟਰਾਂਸਪੋਰਟ ਪਾਲਿਸੀ ਹੈ, ਕਿਉਂਕਿ ਬੜਾ ਚਰਚਾ ਰਿਹਾ ਨਾ ਇਸ ਚੀਜ਼ ਦਾ ਕਿ ਕਿਵੇਂ ਕਿਹੜੇ ਤਰੀਕੇ ਦੇ ਨਾਲ ਇਹ ਖਾ ਗਏ। ਔਰ ਜਿਹੜੀਆਂ ਆਪਾਂ ਅਕਸਰ ਪੰਜਾਬੀ ਰੇਡੀਓ USA ਦੇ ਉੱਤੇ ਬੜੇ ਸਾਰੇ ਲੋਕ ਸਵਾਲ ਕਰਦੇ ਆ, ਜਿਹੜੀ PRTC ਦੀਆਂ ਵੋਲਵੋ ਨੇ ਕਿ ਉਹ ਦਿੱਲੀ ਏਅਰਪੋਰਟ ਤੇ ਕਿਉਂ ਨਹੀਂ ਚੱਲਦੀਆਂ। ਇਹ ਪਤਾ ਲੱਗਾ ਕਿ ਜਿਹੜੀ ਦਿੱਲੀ ਤੇ ਪੰਜਾਬ ਦੇ ਵਿਚਾਲੇ ਦੋਨਾਂ ਟਰਾਂਸਪੋਰਟ ਮਹਿਕਮਿਆਂ ਦੇ ਵਿਚਾਲੇ ਗੱਲਬਾਤ ਕਾਫੀ ਹੱਦ ਤੱਕ ਜਿਹੜੀ ਆ ਉਹ ਕੰਪਲੀਟ ਹੋਣ ਕੰਢੇ ਆ। ਔਰ ਉਹਦੇ ਤੋਂ ਬਾਅਦ ਜਿਹੜਾ ਇਹ ਕਿਹਾ ਜਾ ਸਕਦਾ ਆ ਕਿ ਇਹ ਬੱਸਾਂ ਬਹੁਤ ਜਲਦੀ ਚੱਲ ਪੈਣਗੀਆਂ ਉਸ ਪਾਸੇ ਵੱਲ ਨੂੰ ਔਰ ਲੋਕਾਂ ਨੂੰ ਇੱਕ ਵੱਡੀ ਰਾਹਤ ਜਿਹੜੀ ਉਹ ਮਿਲੂਗੀ। ਔਰ ਟਰਾਂਸਪੋਰਟ ਪਾਲਿਸੀ ਕੀ ਹੋਊਗੀ, ਉਹਦੇ ਵਿੱਚ ਸਿਰਫ ਮੇਨ ਤਾਂ ਜਿਹੜੀ ਚੀਜ਼ ਇਹੀ ਦੇਖਣੀ ਹੋਊਗੀ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ, ਸਾਰੇ ਪ੍ਰਾਈਵੇਟ ਮਾੜੇ ਨਹੀਂ ਗਏ, ਪਰ ਉਹ ਛੋਟੇ ਜਿਹੜੇ ਪ੍ਰਾਈਵੇਟ ਸੀਗੇ ਨਾ, ਜਿਹੜੇ 1-1 2-2 ਬੱਸਾਂ ਵਾਲੇ, ਉਹ ਤਾਂ ਨਿਗਲਨੇ ਗਏ। ਔਰ ਜਿਹੜੀਆਂ ਮਿੰਨੀ ਵਗੈਰਾ ਨੇ, ਜਿਹੜੇ ਰੂਟ ਪਰਮਿਟ ਨੇ, ਉਹ ਬੇਰੁਜ਼ਗਾਰਾਂ ਨੂੰ ਦਿੱਤੇ ਜਾਣ। ਉਹਦੇ ਉੱਤੇ ਐਜੂਕੇਸ਼ਨ ਦੀ ਕੰਡੀਸ਼ਨ ਰੱਖੀ ਜਾ ਸਕਦੀ ਹੈ ਕਿ ਇੰਨੀ ਐਜੂਕੇਸ਼ਨ ਜਿਹੜੀ ਆ ਉਹ ਹੋਵੇ ਤੇ ਤੁਸੀਂ ਉਹ ਪਰਮਿਟ ਜਿਹੜਾ ਉਹ ਲੈ ਸਕੋ। ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਇੱਕ ਤਾਂ ਜਿਹੜੇ ਬਹੁਤ ਵੱਡੇ ਨੇ ਉਹਨਾਂ ਨੂੰ ਠੱਲ ਜਿਹੜੀ ਉਹ ਵੱਡੇ ਪੱਧਰ ਤੇ ਪਾਈ ਜਾ ਸਕੂਗੀ। ਜੀ, ਅਗਲੇ ਸਾਡੇ ਕਾਲਰ ਨੇ ਜੀ ਰਘਵੀਰ ਸਿੰਘ ਜੀ। ਰਘਵੀਰ ਜੀ ਤੁਸੀਂ ਆਉਣੇ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਹਾਂਜੀ ਪ੍ਰਵੀਨ ਜੀ ਤੇ ਬਲਤੇਜ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਤਾਂ ਕੁਐਸਚਨ ਇਹ ਸੀਗਾ ਵੀ ਜਿਵੇਂ ਤੁਸੀਂ ਹਾਂਜੀ ਸਕੂਲ ਦੀਆਂ ਕਰਦੇ ਸੀ ਨਾ ਆਪਦੀ ਸਕੂਲ ਬਾਰੇ, ਉਹ ਸਕੂਲ ਵਾਲਿਆਂ ਨੂੰ ਵੀ ਇਸ ਤਰ੍ਹਾਂ ਹੀ ਕਰਨਾ ਪੈਣਾ ਜਿਵੇਂ ਆਪਣੇ ਵੋਟਾਂ ਵੇਲੇ ਨਸ਼ੇ ਤੇ ਲਾਉਂਦੇ ਆ ਲੋਕ। ਇਹ ਚਲੋ ਨਸ਼ੇ ਤੇ ਤਾਂ ਨਹੀਂ ਲਾਉਂਦੇ ਵੀ ਸਕੂਲ 'ਚ ਬੱਚੇ ਫੇਰ ਹੀ ਆਉਣਗੇ ਜੇ ਉਹਨਾਂ ਨੂੰ 1000 ਰੁਪਈਆ ਚਾਹੇ 500 ਰੁਪਈਏ ਦਾ ਇੱਕ ਵਾਰੀ ਸਾਲ ਵਿੱਚ ਦੀ ਉਹਨਾਂ ਨੂੰ ਦਿੱਤਾ ਜਾਵੇ, ਹੈ ਨਾ ਜੀ। ਤੇ ਮੇਰਾ ਤਾਂ ਇਹੀ ਕੁਐਸਚਨ ਸੀਗਾ ਜੀ। ਥੈਂਕ ਯੂ ਜੀ। ਥੈਂਕ ਯੂ ਰਘਵੀਰ ਜੀ, ਥੈਂਕ ਯੂ। ਤੁਹਾਨੂੰ ਸਾਹਿਬ ਕੀ ਤੁਸੀਂ ਸਹਿਮਤ ਹੋ 1000 ਰੁਪਈਆ ਦੇ ਕੇ ਜਵਾਕਾਂ ਨੂੰ ਸਕੂਲ ਸੱਦਿਆ ਜਾਵੇ? ਨਹੀਂ, ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦਾ ਕੁਝ ਜਿਹੜਾ ਉਹ ਹੋਣਾ ਚਾਹੀਦਾ। ਉਹਦਾ
ਰੀਜ਼ਨ ਹੈ, ਜਿਹੜਾ ਰੀਜ਼ਨ ਇਹ ਆ ਕਿ ਜੇ ਤੁਸੀਂ ਬਿਹਤਰ ਢਾਂਚਾ ਜਿਹੜਾ ਉਹ ਬਣਾ ਦਿੱਤਾ ਨਾ, ਤੇ ਇਸ ਲਾਲਚ ਦੇ ਵਿੱਚ ਨਹੀਂ ਜਿਹੜਾ ਜੀ ਉਹ ਲਿਆਉਣਾ ਚਾਹੀਦਾ। ਟੀਚਰ ਪੂਰੇ ਕਰ ਦਿਓ, ਫਿਰ ਤੁਸੀਂ ਟੀਚਰ ਪੂਰੇ ਕਰਵਾਉਣੇ ਚਾਹੁੰਦੇ ਹੋ, ਜਾਂ ਜਿਹੜਾ ਬਾਕੀ ਅਮਲਾ ਫੈਲਾ ਉਹ ਪੂਰਾ ਹੋਵੇ, ਤੇ ਜਿਹੜੇ ਸਕੂਲ ਬਿਹਤਰ ਬਣਨ, ਉੱਥੇ ਗੈਜਟ ਵਗੈਰਾ ਜਿਹੜੇ ਆਮ ਬੱਚਿਆਂ ਨੂੰ ਵੀ ਪਹੁੰਚਣ, ਉਹ ਉਹਦੇ ਨਾਲ ਪੜ੍ਹਾਈ ਕਰ ਸਕਣ, ਇਹ ਜ਼ਰੂਰੀ ਹੈ ਜੀ। ਔਰ ਜਦੋਂ ਇਹ ਢਾਂਚਾ ਬਿਹਤਰ ਹੋ ਗਿਆ, ਬੱਚੇ ਆਪ ਹੀ ਆਉਣਗੇ ਜੀ, ਬੱਚੇ ਆਪ ਹੀ ਆਉਣੇ ਸਟਾਰਟ ਹੋ ਜਾਣਗੇ। ਇਉਂ ਪੈਸੇ ਦੇ ਕੇ ਨਹੀਂ, ਫਿਰ ਕਿਉਂਕਿ ਜੇ ਪੈਸੇ ਦੇ ਕੇ ਚੱਲਦਾ ਹੁੰਦਾ, ਪ੍ਰਵੀਨ ਤੁਸੀਂ ਵੀ ਜਾਣਦੇ ਹੋ, ਫਿਰ ਦਲੀਆ ਤੇ ਖਿਚੜੀ ਦੇ ਨਾਲ ਬੱਚੇ ਕਿਉਂ ਨਾ ਆ ਗਏ ਜੀ? ਜੀ ਜੀ, ਸਹੀ ਹੈ, ਬਿਲਕੁਲ। ਉਹਨੇ ਤਾਂ ਨਹੀਂ ਨਾ ਆਏ ਜਿੰਨੇ ਆਉਣੇ ਚਾਹੀਦੇ ਨੇ, ਉਹਨੇ ਨਹੀਂ ਆਏ ਤਾਂ ਫਿਰ ਉਹੀ ਜਿਹੜੇ ਮਜ਼ਦੂਰਾਂ ਦੇ ਬੱਚੇ, ਬਾਕੀ ਕਿਉਂ ਨਹੀਂ ਆਏ ਜੀ? ਉਹਦਾ ਰੀਜ਼ਨ ਜਿਹੜਾ ਇਹੀ ਆ ਕਿ ਢਾਂਚਾ ਹੈ ਨਹੀਂਗਾ। ਮੇਰਾ ਇਹ ਸਟਰੋਂਗਲੀ ਮੰਨਣਾ ਕਿ ਜੇ ਤੁਸੀਂ ਬਰਾਬਰਤਾ ਦੀ ਗੱਲ ਕਰਦੇ ਹੋ ਨਾ, ਕਿ ਸਾਰਿਆਂ ਨੂੰ ਬਰਾਬਰ ਜਿਹੜਾ ਇੱਕੋ ਨਜ਼ਰ ਨਾਲ ਦੇਖਣਾ, ਤੇ ਦੋ ਚੀਜ਼ਾਂ ਤੁਹਾਡੀਆਂ ਇਹ ਬਰਾਬਰਤਾ ਵਾਲੀ ਚੀਜ਼ ਨੂੰ ਲੈ ਕੇ ਆ ਸਕਦੀਆਂ ਨੇ, ਉਹ ਬਿਹਤਰੀਨ ਸਕੂਲ ਤੇ ਬਿਹਤਰੀਨ ਜਿਹੜਾ ਸਿਹਤ ਢਾਂਚਾ, ਡਿਸਪੈਂਸਰੀ ਤੇ ਹਸਪੀਟਲਾਂ ਦਾ। ਜਦੋਂ ਸਾਰੇ ਜਿਹੜੇ ਉਹ ਜਾਤ ਪਾਤ ਭੁਲਾ ਕੇ ਉਹ ਬੱਚੇ ਇੱਕ ਜਗ੍ਹਾ ਦੇ ਉੱਤੇ ਬੈਠਣਗੇ, ਤੇ ਉਹਨਾਂ ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਇਹ ਗੱਲ ਨਹੀਂ ਨਾ ਆਊਗੀ। ਮੈਂ ਭੀਮ ਰਾਓ ਅੰਬੇਦਕਰ ਜੀ ਦਾ ਸੀਗਾ ਦਿਨ, ਉੱਥੇ ਗਿਆ ਸੀਗਾ, ਤੇ ਮੈਂ ਉੱਥੇ ਇਹ ਗੱਲ ਬੋਲੀ ਵੀ ਇੱਕ ਤਾਂ ਇਹ ਦਿਮਾਗ ਦੇ ਵਿੱਚੋਂ ਕੱਢੋ ਕਿ ਤੁਸੀਂ ਦਬੇ ਕੁਚਲੇ ਹੋ। ਕਿਉਂ ਦਬੇ ਕੁਚਲੇ ਹੋ? ਤੁਸੀਂ ਜੇ ਕਿਸੇ ਚੀਜ਼ ਲਈ ਲੜਨਾ ਤਾਂ ਇਸ ਚੀਜ਼ ਦੇ ਵਾਸਤੇ ਲੜੋ ਕਿ ਸਾਡੇ ਬੱਚਿਆਂ ਨੂੰ ਬਿਹਤਰ ਸਿੱਖਿਆ ਤੇ ਸਾਨੂੰ ਬਿਹਤਰ ਸਿਹਤ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਜਾਣ। ਬਰਾਬਰਤਾ ਆਪੇ ਹੀ ਆਉਣੀ ਸ਼ੁਰੂ ਹੋ ਚੁੱਕੀ ਸੀ ਜੀ। ਬਿਲਕੁਲ। ਅਗਲੇ ਜਿਹੜੇ ਸਾਡੇ ਕਾਲਰ ਨੇ ਉਹ ਸਾਡੇ ਨਾਲ ਜੁੜੇ ਨੇ, ਅਵਤਾਰ ਸਿੰਘ ਜੀ। ਅਵਤਾਰ ਜੀ, ਤੁਸੀਂ ਆਉਣੇ ਰਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਸਤਿ ਸ੍ਰੀ ਅਕਾਲ ਪ੍ਰਵੀਨ ਜੀ, ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਅਵਤਾਰ ਸਿੰਘ ਬੋਲਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਪਹਿਲਾਂ ਕਾਲਰ ਗੱਲ ਕਰਕੇ ਗਏ ਸੀਗੇ ਵੀ ਜਿਹੜਾ 1000 ਰੁਪਈਆ ਆਮ ਆਦਮੀ ਪਾਰਟੀ ਨੇ ਬੀਬੀਆਂ ਨੂੰ ਦੇਣਾ ਆ, ਇਹ ਤੋਂ ਪਹਿਲਾਂ ਨੀਲੇ ਕਾਰਡ ਬਣੇ ਸੀਗੇ, ਉਹ ਬਹੁਤ ਮਿਸਯੂਜ ਹੋਏ ਸੀਗੇ। ਹਾਂਜੀ। ਤੇ ਉਹ ਕਈ ਲੋਕੀ ਸਰਦੇਪੁਰ ਦੇ ਘਰ ਜਿਹੜੇ ਉਹਨਾਂ ਨੇ ਵੀ ਬਣਾ ਲਏ ਸੀਗੇ, ਤੇ ਮੈਂ ਸਮਝਦਾ ਚਲੋ ਜਿਹੜੇ ਜ਼ਰੂਰਤਮੰਦ ਆ ਉਹਨਾਂ ਬੀਬੀਆਂ ਨੂੰ ਤਾਂ 1000 ਰੁਪਈਆ ਮਿਲਣਾ ਚਾਹੀਦਾ, ਪਰ ਇਹ ਵੀ ਕਿਤੇ ਮਿਸਯੂਜ ਤਾਂ ਨਹੀਂ ਹੋਊਗਾ ਵੀ ਜਿਹਨਾਂ ਨੂੰ ਲੋੜ ਵੀ ਨਹੀਂ ਤਾਂ ਉਹ ਵੀ ਲਈ ਜਾਣ ਘਰ ਬੈਠੀਆਂ? ਜੀ, ਇਹੀ ਸਵਾਲ ਹੈ ਜੀ। ਜੀ, ਬਹੁਤ ਧੰਨਵਾਦ, ਬਹੁਤ ਸ਼ਾਨਦਾਰ ਸਵਾਲ ਹੈ ਜੀ। ਸਹੀ ਹੈ। ਹਾਂਜੀ। ਦੇਖੋ, ਹੁਣ ਕਿਹੜੇ ਇਹ ਕਹਿਣਗੇ ਕਿ ਸਾਨੂੰ 1000 ਰੁਪਈਆ ਨਾ ਦਿਓ, ਇਹ ਵੱਡਾ ਸਵਾਲ ਹੈ। ਇੱਥੇ ਨਾ ਲਾਈਨਾਂ ਲੱਗੀਆਂ ਨੇ 2-2 ਮੀਟਰ ਲਵਾਉਣ ਵਾਲਿਆਂ ਦੀਆਂ ਘਰਾਂ 'ਚ। ਇਹ ਕਿਤੇ ਤਾਂ ਠੱਲ ਪਾਉਣੀ ਪਊਗੀ ਨਾ। ਉਹ ਹੁਣ ਕੀਤਾ ਕੀ ਆ ਜੀ, ਅਸੀਂ ਤਾਂ ਜੀ 2 ਜਾਣੇ ਆ, 2 ਟੱਬਰ ਆ, ਅਸੀਂ ਵੱਖਰੇ ਹੋ ਗਏ ਹੁਣ, ਤੇ ਸਾਨੂੰ ਇੱਕ ਵੱਖਰਾ ਮੀਟਰ ਜਿਹੜਾ ਉਹ ਲਾ ਦਿਓ। ਉਹ ਇਸ ਕਰਕੇ ਅੱਧੀ ਬਿਜਲੀ ਉਦੋਂ ਫੂਕਾਂਗੇ, ਅੱਧੀ ਉਦੋਂ ਫੂਕਾਂਗੇ, ਤੇ 600 ਯੂਨਿਟ ਤੋਂ ਜਿਹੜਾ ਕੋਈ ਲੰਘੂਗਾ ਨਹੀਂ। ਠੀਕ ਹੈ ਨਾ ਜੀ। ਗੱਲਾਂ ਕਰਨੀਆਂ ਤਾਂ ਬਹੁਤ ਜਿਹੜੀਆਂ ਉਹ ਸੌਖੀਆਂ ਹੁੰਦੀਆਂ ਨੇ। ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹ 600 ਯੂਨਿਟ ਦੀ ਗੱਲ ਚੱਲੀ ਹੈ, ਤੇ ਪ੍ਰਵੀਨ ਉਦੋਂ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਕਿੱਡਾ ਰੌਲਾ ਜਿਹੜਾ ਜੀ ਇਹਨਾਂ ਨੇ ਪਾਇਆ ਕਿ ਜਿਹੜੇ ਜਨਰਲ ਵਾਲੇ ਨੇ ਉਹਨਾਂ ਨਾਲ ਧੱਕਾ ਹੋ ਗਿਆ। ਕੱਲ ਵੀ ਨਵਜੋਤ ਸਿੰਘ ਸਿੱਧੂ ਬੋਲ ਰਹੇ ਸੀਗੇ ਜਨਰਲ ਵਾਲਿਆਂ ਨਾਲ ਬੜਾ ਧੱਕਾ ਹੋ ਗਿਆ, ਪਾਓ ਹੋ ਗਿਆ, ਆਹ ਹੋ ਗਿਆ। ਤੁਸੀਂ ਗੱਲਾਂ ਤਾਂ ਕਰੀ ਜਾ ਰਹੇ, ਪਰ ਦੂਜੇ ਪਾਸੇ ਇਹ ਹੈ ਨਾ ਜੀ ਕਿ ਲੋਕਾਂ ਨੂੰ ਵੀ ਆਪਣੇ ਕਿਰਦਾਰ ਜਿਹੜੇ ਆ ਨਾ ਉਹ ਪਰਖਣੇ ਪੈਣਗੇ। ਸੁਰਜੀਤ ਪਾਤਰ ਹੋਰਾਂ ਦਾ ਇੱਕ ਸ਼ੇਰ ਹੈ ਕਿ ਉਸ ਦੀਆਂ ਗੱਲਾਂ ਸੁਣੋ, ਕੀ ਰੰਗ ਕੀ ਰੌਸ਼ਨੀ, ਹਾਏ ਪਰ ਕਿਰਦਾਰ ਤੇ ਇਖਲਾਕ ਵਿਚਲਾ ਫਾਸਲਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ। ਸਾਨੂੰ ਵੀ ਤਾਂ ਜਿਹੜਾ ਉਹ ਪਰਖਣਾ ਪਊਗਾ ਨਾ ਕਿ ਸਾਡੇ ਕਿਰਦਾਰ, ਸਾਡੇ ਇਖਲਾਕ ਕਿਸ ਜਗ੍ਹਾ ਦੇ ਉੱਤੇ ਖੜੇ ਨੇ ਜੀ। ਸਿਰਫ ਸਰਕਾਰਾਂ, ਸਿਆਸੀ ਪਾਰਟੀਆਂ ਨੂੰ ਪੁਣਦਿਆਂ ਹੀ ਤਾਂ ਨਹੀਂ ਨਾ ਆਪਾਂ ਕਹਿ ਸਕਦੇ ਕਿ ਸਭ ਕੁਝ ਠੀਕ ਹੋ ਜੇ। ਇਹ ਜਿਹੜੇ ਹੁਣ ਦੌੜ ਜਿਨ੍ਹਾਂ 'ਚ ਲੱਗੀ ਆ ਦੋਹਰਾ ਮੀਟਰ ਲਵਾਉਣ ਦੀ, ਇਹਨਾਂ ਨੂੰ ਤੁਸੀਂ ਕੀ ਆਖੋਗੇ? ਬਿਲਕੁਲ। ਅਗਲੇ ਸਾਡੇ ਕਾਲਰ ਨੇ ਜੀ ਬਲਜੀਤ ਜੀ। ਬਲਜੀਤ ਜੀ, ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਜੀ। ਹਾਂਜੀ, ਮੇਰਾ ਤਾਂ ਜੀ ਇਹ ਹੈ, ਸਤਿ ਸ੍ਰੀ ਅਕਾਲ ਜੀ। ਜਿਹੜੇ 1000 ਰੁਪਈਆ ਤੇ ਗੈਸ ਵਾਲੇ ਹਵਾ ਦਿੰਦੇ ਇਹਨਾਂ ਨੂੰ ਇਹੀ ਸਲਾਹ ਵੀ ਤੁਸੀਂ ਐਜੂਕੇਸ਼ਨ ਤੇ ਹੈਲਥ ਨੂੰ ਵਧੀਆ ਕਰਾ ਲਓ। 1000 ਤੇ ਗੈਸ ਨਾਲ ਕਿਤੇ ਜ਼ਿੰਦਗੀ ਲੰਘ ਜਾਣੀ ਆ। ਇਹ ਵੀਰ ਇਹਨਾਂ ਨੂੰ ਇਸ ਗੱਲ ਨੂੰ ਹਵਾ ਨਾ ਦਿਓ। ਠੀਕ ਹੈ ਜੀ। ਹਾਂਜੀ, ਮੈਂ ਸਹੀ ਹੈ ਨਾ ਗੱਲ? ਤੇ ਇਹਦੇ ਬਾਰੇ ਤਾਂ ਹੁਣ ਪਤਾ ਨਹੀਂ ਜੀ। ਫਿਰ ਤਾਂ ਇਹ ਸਲਾਹ ਐਜੂਕੇਸ਼ਨ ਤੇ ਹੈਲਥ ਵਧੀਆ ਹੋਣੀ ਚਾਹੀਦੀ ਆ। ਆਪਾਂ ਹੀ ਤਾਂ ਸਭ ਕੁਝ ਕਮਾ ਲੈਣਾ ਜੇ ਸਭ ਕੁਝ ਵਧੀਆ ਹੋ ਗਿਆ ਤਾਂ ਜੀ। ਬਿਲਕੁਲ, ਬਹੁਤ ਧੰਨਵਾਦ ਬਲਜੀਤ ਜੀ। ਦੇਖੋ, ਹਾਂ, ਇਹ ਤੁਹਾਡੀ ਗੱਲ ਠੀਕ ਹੈ। ਐਕਚੁਅਲੀ ਕੀ ਆ, ਲੋੜਵੰਦ ਨੂੰ
ਇਹ ਪਤਾ ਕਿ 1000 ਰੁਪਏ ਦੀ ਕੀ ਵੁਕਤ ਆ। ਜਿਹੜਾ ਲੋੜਵੰਦ ਨੀਗਾ ਉਹਨੂੰ ਨਹੀਂ ਇਹਦੀ ਕੋਈ ਬਹੁਤੀ ਹੈਗੀ ਲੋੜ। ਜੇ ਕੋਈ ਤੁਸੀਂ ਸਰਕਾਰੀ ਹਸਪੀਟਲ ਦੇ ਵਿੱਚੋਂ ਉੱਥੇ ਬੈਠਾ ਡਾਕਟਰ ਉਹ ਇਹ ਆਖੇ ਵੀ ਸਾਡੇ ਕੋਲੇ ਤਾਂ ਦਵਾਈ ਹੈ ਨੀ ਗੀ ਤੇ ਆ ਮੈਂ ਲਿਖਤੀ ਬਾਹਰੋਂ ਲੈ ਲਾ, ਤੇ 1000 ਰੁਪਈਆ ਕੋਈ ਏਡੀ ਗੱਲ ਹੀ ਨਹੀਂ ਹੈਗੀ ਕਿ ਉਹ ਦਵਾਈਆਂ ਨਾ ਆਉਣ। ਘੱਟੋ ਘੱਟ 1000 ਦੀਆਂ ਆਉਣੀਆਂ ਨੇ। ਜੇ ਕਿਤੇ ਦਵਾਈ ਉੱਥੇ ਫ੍ਰੀ ਮਿਲਣੀ ਸ਼ੁਰੂ ਹੋ ਜਾਵੇ, ਜਿਹੜੀਆਂ ਖਾਸ ਦਵਾਈਆਂ ਨੇ, ਹੁਣ ਜਿਵੇਂ ਹਲਕਾ ਦਾ ਜਿਹੜਾ ਟੀਕਾ ਹੈ ਪ੍ਰਵੀਨ, ਉਹ ਤਕਰੀਬਨ 1400 ਤੋਂ 1500 1600 ਰੁਪਏ ਦਾ ਆਉਂਦਾ ਇੱਕ ਜਿਹੜਾ ਟੀਕਾ। ਔਰ ਪਿਛਲੇ ਦਿਨਾਂ ਤੋਂ ਉਹ ਜਿਹੜਾ ਟੀਕਾ ਫ੍ਰੀ ਅਵੇਲੇਬਲ ਹੋ ਗਿਆ ਸਰਕਾਰੀ ਹਸਪੀਟਲਾਂ ਦੇ ਵਿੱਚ ਸਾਰਿਆਂ 'ਚ। ਤੁਸੀਂ ਦੇਖੋ ਕਿ ਉਹਦੇ ਨਾਲ ਕਿੰਨਾ ਜਿਹੜਾ ਉਹ ਅਸਰ ਪਊਗਾ ਇਸ ਚੀਜ਼ ਦਾ, ਕਿ ਉਹ ਲੱਗਦੇ ਕਿੰਨੇ ਨੇ ਸਭ ਨੂੰ ਪਤਾ, 14 ਟੀਕੇ ਲੱਗਦੇ ਆ। ਕਿੱਥੇ ਜਿਹੜੀ ਉਹ ਗੱਲ ਚਲੇਗੀ। ਇਹਨਾਂ ਦੀ ਗੱਲ ਭਾਈ ਸਾਹਿਬ ਦੀ ਠੀਕ ਹੈ ਕਿ ਜੇ ਐਜੂਕੇਸ਼ਨ ਵਾਲੇ ਪਾਸੇ ਨੂੰ, ਕਿਉਂਕਿ ਪ੍ਰਾਈਵੇਟ ਸਕੂਲਾਂ ਦੀਆਂ ਕਿੰਨੀਆਂ ਫੀਸਾਂ ਨੇ, ਆਪਾਂ ਕਿੰਨੀ ਵਾਰੀ ਇਹ ਸਾਂਝਾ ਕੀਤਾ ਪਹਿਲਾਂ ਕਿ ਕਿੰਨੀਆਂ ਫੀਸਾਂ ਨੇ, ਮਾਪਿਆਂ ਦੇ ਕੀ ਹਾਲਾਤ ਨੇ, ਸੁਪਰੀਮ ਕੋਰਟ ਤੱਕ ਕੇਸ ਮਾਪਿਆਂ ਨੂੰ ਲੜਨੇ ਪਏ ਨੇ, ਵਰਦੀਆਂ ਕਿੰਨੀਆਂ ਮਹਿੰਗੀਆਂ ਨੇ। ਜੇ ਇਹੀ ਸਰਕਾਰੀ ਸਕੂਲ ਦਿੱਲੀ ਦੇ ਵਿੱਚ ਜਿਹੋ ਜਿਹੇ ਕੁਝ ਸਕੂਲ ਹੈਗੇ ਆ ਉਹੋ ਜਿਹੇ ਬਣ ਜਾਂਦੇ ਆ ਜੇ, ਤੇ ਕਿੱਡਾ ਵੱਡਾ ਖਰਚਾ ਜਿਹੜਾ ਬਚ ਸਕਦਾ। ਜੀ ਬਿਲਕੁਲ। ਸੁਰਿੰਦਰ ਜੀ ਤੁਸੀਂ ਔਨ 에ਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਮੈਂ ਬਹੁਤ ਦੇਰ ਦਾ ਤੁਹਾਨੂੰ ਸੁਣਦਾ, ਪਰ ਤੁਹਾਡਾ ਬਹੁਤ ਵਧੀਆ ਗੱਲਾਂ ਹੁੰਦੀਆਂ ਤੁਹਾਡੀਆਂ, ਤੇ ਮੇਰੇ ਸਤਿ ਸ੍ਰੀ ਅਕਾਲ ਜਵਾਬ ਦੇ ਦਿਓ, ਫਿਰ ਮੈਨੂੰ ਗੱਲ ਕਰਨ ਦਾ ਮਜ਼ਾ ਆਊਗਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਥੈਂਕ ਯੂ ਥੈਂਕ ਯੂ। ਮੈਂ ਨਾ ਭਾਜੀ ਪਤਾ ਕੀ ਯਾਰ, ਮੇਰੀ ਗੱਲ ਖਿਆਲ ਨਾਲ ਸੁਣਿਓ। ਜਿਹੜਾ ਮੋਗਾ ਏਰੀਆ, ਅੰਮ੍ਰਿਤਸਰ ਏਰੀਆ, ਜਾਂ ਜਿਹੜੇ ਦੂਜੇ ਨਾ ਜਿਹੜੇ ਹੈਗੇ ਬਾਈਕੋੜੇ ਏਰੀਆ ਹੈਗਾ, ਇਹ ਆਏ ਆ ਅਮਰੀਕਾ ਨੂੰ, ਕਨੇਡਾ, ਇੰਗਲੈਂਡ, ਜਰਮਨ, ਫਰਾਂਸ, ਇੱਧਰ ਅਮਰੀਕਾ, ਸਾਰੇ ਆਏ ਆ। ਇਹ ਆਏ ਆ ਉੱਥੋਂ ਹੀ ਭੁੱਖਮਰੀ ਤੋਂ। ਇਹ ਇਹ ਗੱਲ ਪਤਾ ਕੀ ਕਹਿੰਦੇ ਆ, $1000 ਦਿਓ ਪਹਿਲਾਂ, ਆਹ ਬਿਜਲੀ ਮਾਫ ਨਾ ਕਰੋ, ਫਲਾਣਾ ਨਾ ਕਰੋ। ਇਹਨਾਂ ਨੂੰ ਯਕੀਨ ਦਿਵਾਇਆ ਕਰੋ ਵੀ ਥੋੜਾ ਜਿਹਾ ਜਿਗਰਾ ਰੱਖੋ, ਜਿਹੜੇ ਵਾਅਦੇ ਕੀਤੇ ਆ ਪੂਰੇ ਹੋਣਗੇ। ਪਰ ਹੁਣ ਮਹੀਨੇ ਤੇ ਤੁਹਾਨੂੰ ਕੀ ਕਰ ਦਈਏ ਯਾਰ, ਐਡਾ ਤਾਂ ਇੰਨਾ ਖਲਾਰਾ ਗਾਂਧੀ ਨੇ ਇੰਨਾ ਪਾਤਾ ਸੀ, ਕਹਿੰਦਾ ਬਾਦਲ ਨੇ ਤੇ ਕਾਂਗਰਸ ਵਾਲਿਆਂ ਨੇ, ਕੈਪਟਨ ਨੇ, ਇਹਨੂੰ ਸੁਧਾਰਨ ਵਾਸਤੇ ਸਾਨੂੰ 2-3 ਮਹੀਨੇ ਦਿਓ। ਏਦਾਂ ਕਿਆ ਕਰੋ, ਇਹਨੂੰ ਆਂਸਰ ਨਾ ਕਰੋ ਕਰੋ। ਇਹ ਬੰਦੇ ਨੇ, ਇਹਨਾਂ ਨੂੰ ਅਕਲ ਨਹੀਂ ਹੈਗੀ ਇੰਨੀ ਗੱਲਾਂ ਦੀ। ਜੀ 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 ਠੀਕ ਹੈ ਜੀ। ਕਿਸੇ ਦੇ ਉੱਤੇ ਵਿਅਕਤੀਗਤ ਟਿੱਪਣੀ, ਕਿਸੇ ਦੇ ਧਰਮ ਦੇ ਉੱਤੇ ਆਧਾਰਿਤ ਟਿੱਪਣੀ, ਕਿਸੇ ਦੀ ਜਾਤ ਪਾਤ ਦੇ ਉੱਤੇ ਟਿੱਪਣੀ, ਕਿਸੇ ਨੂੰ ਇਲਾਕਾਵਾਦ ਦੇ ਉੱਤੇ ਟਿੱਪਣੀ, ਇਹ ਮੇਰੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂਗਾ। ਕਦੀ ਇਸ ਤਰ੍ਹਾਂ ਨਹੀਂ ਹੁੰਦਾ। ਆਪਾਂ ਇਹਨਾਂ ਟਿੱਪਣੀਆਂ ਤੋਂ ਜਿਹੜਾ ਜੀ ਉਹ ਬਚੀਏ। ਜੇ ਸਾਡੇ ਉੱਤੇ ਕੋਈ ਬਾਹਰੋਂ ਕਰੇ ਹਾਂ ਗੱਲ, ਤੇ ਫਿਰ ਅਸੀਂ ਕਹਿੰਦੇ ਨਾ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ। ਅਸੀਂ ਤਾਂ ਪਹਿਲਾਂ ਹੀ ਅਸੀਂ ਇਸ ਤਰ੍ਹਾਂ ਦੀ ਟਿੱਪਣੀ ਜਿਹੜੀ ਕੋਈ ਗੱਲ ਨਹੀਂ ਜੇ ਉਹ ਸਵਾਲ ਕਰਦੇ ਨੇ ਤੇ ਇਹ ਪਲੇਟਫਾਰਮ ਹੈ ਹੀ ਸਵਾਲ ਦਾ, ਕੋਈ ਗੱਲ ਨਹੀਂ, ਜਵਾਬ ਦੇਣ ਨੂੰ ਬੈਠੇ ਆ ਆਪਾਂ। ਇਹਨਾਂ ਗੱਲਾਂ ਦੇ ਉੱਤੇ ਉਹਨਾਂ ਨੂੰ ਭੱਜ ਕੇ ਥੋੜੀ ਜਿਹੜਾ ਜੀ ਉਹ ਪੈਣਾ। ਕੋਈ ਗੱਲ ਨਹੀਂ, ਸਵਾਲ ਕਰਨ ਦਿਓ। ਤੁਸੀਂ ਆਪਣੀ ਗੱਲ ਕਹਿ ਦਿੱਤੀ, ਤੁਹਾਨੂੰ ਵੀ ਬਰਾਬਰ ਦਾ ਜਿਹੜਾ ਜੀ ਉਹ ਚਾਂਸ ਦਿੱਤਾ। ਤੁਹਾਡੀ ਕੋਈ ਲਾਈਨ ਕੱਟੀ ਤਾਂ ਨਹੀਂ, ਤੁਹਾਡਾ ਸਵਾਲ ਅਣਸੁਣਿਆ ਤਾਂ ਨਹੀਂ ਜਿਹੜਾ ਉਹ ਕੀਤਾ। ਬੇਨਤੀ ਜਿਹੜੀ ਇਹ ਆ ਜੀ ਕਿ ਜਿਹੜੀ ਨਫ਼ਰਤ ਹੀ ਨਫ਼ਰਤ ਤਾਂ ਫੈਲੀ ਪਈ ਆ ਚੁਫੇਰੇ। ਬਿਲਕੁਲ ਕਿੱਥੇ ਨਹੀਂ ਹੈਗੀ ਨਫ਼ਰਤ। ਜਿਹੜੇ ਆ ਪੇਜ ਲਾ ਲਓ ਤੁਸੀਂ, ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਲੋਕ ਨੇ, ਉਹ ਤੁਸੀਂ ਲਾ ਲਓ, ਗਾਲਾਂ ਹੀ ਤਾਂ ਕੱਢ ਰਹੇ ਆ। ਘੱਟੋ ਘੱਟ ਆਪਾਂ ਇਹਨਾਂ ਚੀਜ਼ਾਂ ਤੋਂ ਜਿਹੜਾ ਉਹ ਬਚੀਏ। ਇਹ ਨਸਲੀ ਭੇਦਭਾਵ ਆ, ਜਿਹੜਾ ਡਿਸਕ੍ਰਿਮੀਨੇਸ਼ਨ। ਅਸੀਂ ਕਿ ਇੱਕ ਇਲਾਕੇ ਦੇ ਲੋਕ ਕੋਈ ਮਾੜੇ ਹੋ ਸਕਦੇ ਆ, ਏਦਾਂ ਨਹੀਂ ਹੁੰਦਾ, ਕਦੀ ਵੀ ਪੋਸੀਬਲ ਨਹੀਂਗਾ। ਕੋਈ ਮਾੜੇ ਨਾ ਕਿਸੇ ਜਗ੍ਹਾ ਦੇ ਉੱਤੇ ਸਾਰੇ ਕੋਈ ਲੋਕ ਮਾੜੇ ਹੁੰਦੇ ਆ, ਨਾ ਸਾਰੀ ਜਗ੍ਹਾ ਦੇ ਉੱਤੇ ਲੋਕ ਜਿਹੜੇ ਉਹ ਚੰਗੇ ਹੁੰਦੇ ਆ। ਕਿਸੇ ਇੰਡੀਵਿਜੂਅਲ ਦੇ ਉੱਤੇ ਜਿਹੜਾ ਉਹ ਨਿਰਭਰ ਕਰਦਾ। ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ ਤੁਹਾਨੂੰ ਸਭ ਨੂੰ ਕਿ ਜਿਹੜੀ ਜਾਤ ਪਾਤ ਦੇ ਉੱਤੇ ਆਧਾਰਿਤ, ਧਰਮ ਦੇ ਉੱਤੇ ਆਧਾਰਿਤ ਔਰ ਜਿਹੜੀ ਇਲਾਕਾਵਾਦ ਦੇ ਉੱਤੇ ਆਧਾਰਿਤ ਕੋਈ ਟਿੱਪਣੀ ਜਿਹੜੀ ਆ ਉਹ ਘੱਟੋ ਘੱਟ ਇਸ ਪਲੇਟਫਾਰਮ ਦੇ ਉੱਤੇ ਨਾ ਕਰੋ। ਜੀ ਜੀ ਬਿਲਕੁਲ ਪੰਨੂ ਸਾਹਿਬ ਸਹੀ ਕਿਹਾ ਤੁਸੀਂ। ਨਫ਼ਰਤ ਬਹੁਤ ਹਾਵੀ ਹੈ ਜੀ। ਉਹ ਕਰਨਾਟਕਾ ਤੋਂ ਲੱਗ ਜਾਓ, ਕੇਰਲ ਤੋਂ ਲੱਗ ਜਾਓ ਤੁਸੀਂ, ਤੇ ਦਿੱਲੀ ਤੱਕ ਵੇਖ ਲਓ ਕੀ ਕੁਝ ਹੋ ਰਿਹਾ ਨਫ਼ਰਤ ਕਰਕੇ, ਹਨਾ। ਸੋ ਹਰਜੀਤ ਸਿੰਘ ਜੀ ਇੱਕ ਵਾਰ ਫੇਰ ਜੁੜੇ ਨੇ ਜੀ ਸਾਡੇ ਨਾਲ। ਹਰਜੀਤ ਜੀ ਤੁਸੀਂ ਆਉਣੇ। ਹਾਂਜੀ 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 ਸਤਿ ਸ਼੍ਰੀ ਅਕਾਲ ਜੀ। ਦੁਬਾਰਾ ਆਇਆ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਹਾਂ, ਥੋੜਾ ਜਿਹਾ ਮੇਰਾ ਕੁਐਸਚਨ ਰਹਿ ਗਿਆ ਸੀ। ਜਿੱਦਾਂ ਸ਼ਰਾਬ ਪਾਲਿਸੀ ਹੈ, ਜਿੱਥੋਂ ਰੈਵਨਿਊ ਆ ਸਕਦਾ ਬਹੁਤ ਜ਼ਿਆਦਾ, ਉਧਰ ਨੂੰ ਵੀ ਸਰਕਾਰ ਨੂੰ ਤੁਰਨਾ ਚਾਹੀਦਾ ਨਾ। ਤੇ ਨੰਬਰ 2, ਜਿੱਦਾਂ ਇਹਨੀ ਵਾਅਦਾ ਕੀਤਾ ਜੀ 1000 ਰੁਪਈਆ 18+ ਸਾਰਿਆਂ ਨੂੰ ਦਿੱਤਾ ਜਾਊਗਾ,
ਕੀ ਇਸ ਤਰ੍ਹਾਂ ਨਹੀਂ ਚਾਹੀਦਾ ਵੀ ਆਰਥਿਕ ਆਧਾਰ ਤੇ ਜਿਹਨੂੰ ਲੋੜ ਹੈਗੀ ਆ ਉਹਨੂੰ ਹੀ ਦਿੱਤਾ ਜਾਵੇ? ਇਹ ਸਰਕਾਰ ਦੇ ਆਪ ਹੀ ਕਹੀ ਜਾਂਦੀ ਸਾਰਿਆਂ ਨੂੰ ਦਿਆਂਗੇ ਹਜ਼ਾਰ ਰੁਪਏ, ਤਾਂ ਲੋਕਾਂ ਨੂੰ ਮਾੜੇ ਲੱਗਦੇ ਆ ਜੀ ਜੀ ਠੀਕ ਹੈ ਥੋੜਾ ਜੀ। ਜਿਹਾ। ਹਾਂਜੀ, ਜੇ ਜਿਹੜਾ ਵੀ ਵਾਅਦਾ ਕਰਨਾ ਚਾਹੀਦਾ ਉਸ ਹਿਸਾਬ ਨਾਲ ਕਰਨਾ ਚਾਹੀਦਾ ਵੀ ਇਹ ਵੀ ਪੂਰਾ ਵੀ ਕਰ ਸਕਦੇ ਕਿ ਨਹੀਂ ਅਸੀਂ ਕੱਲ। ਠੀਕ ਹੈ ਜੀ ਹਰਜੀਤ ਜੀ, ਥੈਂਕ ਯੂ। ਹਾਂਜੀ ਚਲੋ ਇਹ ਪਾਲਿਸੀ ਅਜੇ ਆ ਲੈਣ ਦਿਓ, ਫਿਰ ਜਿਹੜਾ ਉਹ ਦੇਖਦੇ ਆ ਕਿ ਜਦੋਂ 1000 ਰੁਪਏ ਵਾਲੀ ਆਉਂਦੀ ਉਹਦੇ ਵਿੱਚ ਕਿਵੇਂ ਇਹਨੂੰ ਵੰਡਿਆ ਜਾਂਦਾ। ਮੇਰਾ ਖਿਆਲ ਅਜੇ ਬਿਹਤਰ ਇਹ ਆ ਕਿ ਇਹਦਾ ਨੋਟੀਫਿਕੇਸ਼ਨ ਜਾਰੀ ਹੋਵੇ, ਸਾਹਮਣੇ ਆਵੇ ਡਿਟੇਲ, ਫਿਰ ਉਹਦੇ ਉੱਤੇ ਗੱਲ ਜਿਹੜੀ ਉਹ ਕਰਾਂਗੇ। ਜਿੱਥੇ ਤੱਕ ਤੁਸੀਂ ਆਬਕਾਰੀ ਦੀ ਜਿਹੜੀ ਗੱਲ ਆਖੀ ਆ, ਬਿਲਕੁਲ ਉਹਦੇ ਉੱਤੇ ਵਰਕ ਕੀਤਾ ਜਾਂਦਾ, ਜਾਂ ਜਿਹੜੀ ਇਹਦੀ ਜਿਹੜੀ ਪਾਲਿਸੀ ਆਉਣੀ ਆ, ਜਾਂ ਜਿਹੜੀ ਮਾਈਨਿੰਗ ਦੀ ਪਾਲਿਸੀ ਆਉਣੀ ਆ, ਇੱਥੋਂ ਪੈਸੇ ਜਿਹੜੇ ਉਹ ਆਉਣੇ ਆ। ਮੇਰੀ ਚਾਚੇ ਜਿਹੜੀਆਂ ਇਲੀਗਲ ਕਾਲੋਨੀਜ਼ ਨੇ ਉੱਥੋਂ ਵੀ ਪੈਸੇ ਆਉਣੇ ਆ। ਉਹ ਬਹੁਤ ਵੱਡਾ ਇੱਕ ਰਗੜਾ ਜਿਹੜਾ ਲੱਗ ਰਿਹਾ ਸਰਕਾਰਾਂ ਨੂੰ, ਉੱਥੋਂ ਵੀ ਪੈਸੇ ਆਉਣੇ ਆ। ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਸ਼ਰਾਬ ਪਾਲਿਸੀ ਆ, ਇਹ ਇਸੇ ਕਰਕੇ 3 ਮਹੀਨੇ ਦੇ ਵਾਸਤੇ ਐਕਸਟੈਂਡ ਕੀਤੇ ਗਏ ਆ ਠੇਕੇ ਪੁਰਾਣੇ, ਜਿਹੜਾ ਨਹੀਂ ਤਾਂ ਅਦਰਵਾਈਜ਼ 31 ਮਾਰਚ ਲਾਸਟ ਹੁੰਦੀ ਆ, 1 ਅਪ੍ਰੈਲ ਤੋਂ ਨਵੇਂ ਠੇਕੇ ਹੋ ਜਾਂਦੇ ਆ। ਉਹ ਇਸ ਕਰਕੇ ਐਕਸਟੈਂਡ ਕੀਤੇ ਗਏ 3 ਮਹੀਨੇ ਦੇ ਵਾਸਤੇ ਕਿ ਜਿਹੜੀ ਨਵੀਂ ਪਾਲਿਸੀ ਆ ਉਹ ਇੰਟਰੋਡਿਊਸ ਕੀਤੀ ਜਾ ਸਕੇ। ਲੈਟਸ ਸੀ, ਪਰ ਇਹ ਕਿਹਾ ਜਾ ਰਿਹਾ ਸ਼ਾਇਦ ਕਿ ਠੇਕੇ ਤਾਂ ਸ਼ਾਇਦ ਅਜੇ ਇਦਾਂ ਹੀ ਜਾਣਗੇ, ਪਰ ਇੱਕ ਤਾਂ ਗਰੁੱਪ ਤੋੜੇ ਜਾਣਗੇ ਵੀ ਇੱਕ ਗਰੁੱਪ ਸਾਰੇ ਠੇਕੇ ਲੈ ਗਿਆ, ਇਦਾਂ ਨਹੀਂ ਹੋਊਗਾ, ਇਹ ਇੰਡੀਵਿਜੂਅਲ ਹੋਣਗੇ। ਦੂਸਰਾ, ਜਿਹੜੀ L1 ਹੈ ਉਹ ਸਰਕਾਰ ਆਪਣੇ ਹੱਥਾਂ ਦੇ ਵਿੱਚ ਕਰ ਸਕਦੀ ਹੈ। ਜੇ ਸਰਕਾਰ ਆਪਣੇ ਹੱਥਾਂ 'ਚ ਰੱਖਦੀ ਆ ਤੇ ਫਿਰ ਇਹਦੇ ਨਾਲ ਜਿਹੜੀ ਸਮਗਲਿੰਗ ਹੁੰਦੀ ਆ ਉਹ ਰੁਕੂਗੀ। ਹਰਿਆਣੇ ਤੋਂ ਬਹੁਤ ਵੱਡੀ ਸਮਗਲਿੰਗ ਸ਼ਰਾਬ ਦੀ ਹੁੰਦੀ ਆ, ਸਭ ਤੋਂ ਜ਼ਿਆਦਾ ਸਮਗਲਿੰਗ ਹਰਿਆਣੇ ਚੋਂ ਹੁੰਦੀ ਆ। ਦੂਜੀ ਜਿਹੜੀ ਉਹ ਸਮਗਲਿੰਗ ਜਿਹੜੀਆਂ ਇੱਥੇ ਡਿਸਟਿਲਰੀਆਂ ਨੇ ਪੰਜਾਬ ਦੇ ਵਿੱਚ, ਪੰਜਾਬ ਵਾਲੀਆਂ, ਉੱਥੋਂ ਹੁੰਦੀ ਆ। ਇੱਕ ਟਰੱਕ ਲੀਗਲ ਕੱਢਿਆ, 4 ਟਰੱਕ ਇਲੀਗਲ ਜਿਹੜੇ ਉਹ ਕੱਢ ਦਿੱਤੇ, ਉਹ ਰੋਕਣੀ ਪਊਗੀ ਬਿਨਾਂ ਕਿਸੇ ਸ਼ੱਕ ਦੇ। ਜਿਹੜੇ ਇਹ ਕਮਾਊ ਪੁੱਤ ਨੇ ਉਹ ਇਹ ਮਹਿਕਮੇ ਨੇ, ਔਰ ਇਸ ਗੱਲ ਦੀ ਉਮੀਦ ਹੈ ਕਿ ਸਰਕਾਰ ਜਿਹੜੀ ਆ ਉਹਨੂੰ ਵੀ ਪਤਾ ਹੈ ਕਿ ਰੈਵਨਿਊ ਨਾ ਹੋਇਆ ਤੇ ਕੋਈ ਗਰੰਟੀ ਨਹੀਂ ਦਿੱਤੀ ਜਾ ਸਕਣੀ, ਤੇ ਰੈਵਨਿਊ ਦੇ ਨਾਲ ਹੀ ਇਹ ਪੋਸੀਬਲ ਹੋਊਗਾ। ਜੀ ਜੀ ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਵਾਲਾਂ ਦੇ ਜਵਾਬ ਦੇਣ ਦੇ ਲਈ ਤੇ ਹੋਰ ਖਾਸ ਅਹਿਮ ਜਾਣਕਾਰੀਆਂ ਦੇਣ ਦੇ ਲਈ, ਕੁਝ ਖਾਸ ਖਬਰਾਂ ਤੇ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਪ੍ਰਵੀਨ ਜੀ ਜੀ। ਸੋ ਇਹ ਸਨ ਆਪਣੇ ਨਾਲ ਬਲਤੇਜ ਪਨੂ ਜੀ, ਪੰਜਾਬ ਤੋਂ ਜੁੜੇ, ਜਿਨ੍ਹਾਂ ਨੇ ਆਪਾਂ ਨੂੰ ਪੰਜਾਬ ਦੇ ਜੋ ਆਪਣੀਆਂ ਅਹਿਮ ਘਟਨਾਵਾਂ ਤੇ ਸਵਾਲਾਂ ਦੇ ਜਵਾਬ ਦਿੱਤੇ। ਸਵਾਲ ਹਮੇਸ਼ਾ ਉੱਥੇ ਹੁੰਦਾ ਜਿੱਥੇ ਭਰੋਸਾ ਹੋਵੇ, ਜਿੱਥੇ ਵਿਸ਼ਵਾਸ ਬਣਿਆ ਹੋਵੇ। ਪੰਜਾਬੀ ਰੇਡੀਓ USA ਦੇ ਹਰ ਪ੍ਰੋਗਰਾਮ ਪੰਜਾਬੀ ਰੇਡੀਓ USA ਤੇ ਭਰੋਸਾ ਤੇ ਵਿਸ਼ਵਾਸ ਪ੍ਰਗਟਾਉਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ, ਅਸੀਂ ਇਸੇ ਸਹਿਯੋਗ ਦੀ ਉਮੀਦ ਕਰਦੇ ਹਾਂ ਤੁਹਾਡੇ ਤੋਂ। ਅਸੀਂ ਕਾਮਨਾ ਵੀ ਕਰਦੇ ਕਿ ਅਸੀਂ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਤੁਹਾਡੇ ਸਵਾਲਾਂ ਤੇ ਤੁਹਾਡੇ ਸੁਝਾਵਾਂ ਤੇ ਖਰਾ ਉਤਰਦਾ ਰਹੇ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਸਪਾਂਸਰਸ ਪਹੁੰਚਾਉਂਦੇ ਨੇ ਜੀ। ਜਾਂਦੇ ਜਾਂਦੇ ਸਾਡੇ ਸਪਾਂਸਰਸ ਦੇ ਉੱਤੇ ਇੱਕ ਨਜ਼ਰ ਫੇਰ ਮਾਰਦੇ ਚੱਲਦੇ ਆ। ਧੰਨਵਾਦ ਉਹਨਾਂ ਦਾ। ਜੇਕਰ ਕੋਈ ਵੀ ਕਾਰੋਬਾਰ, ਕੋਈ ਵੀ ਬਿਜ਼ਨਸ ਕਿਸੇ ਵੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦਾ ਤਾਂ ਨੰਬਰ ਨੋਟ ਕਰ ਸਕਦੇ ਹੋ ਜੀ, 408 272 5200 ਤੇ ਤੁਸੀਂ ਕਾਲ ਕਰਕੇ ਆਪਣਾ ਕਾਰੋਬਾਰ, ਆਪਣਾ ਬਿਜ਼ਨਸ ਜਿਹੜਾ ਵਾ ਉਹਦੀ ਐਡ ਕਰਾ ਸਕਦੇ ਹੋ, ਕਿਸੇ ਪ੍ਰੋਗਰਾਮ ਨੂੰ ਤੁਸੀਂ ਸਪਾਂਸਰ ਕਰ ਸਕਦੇ ਹੋ। ਸੋ ਖਾਲਸਾ ਇੰਸ਼ੋਰੈਂਸ ਏਜੰਸੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਤੁਸੀਂ ਸਵਾਲ ਪੁੱਛਣਾ ਹੈ ਤਾਂ ਸਲਾਹ ਲੈਣੀ ਹੈ ਤਾਂ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ ਜੀ, 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦਰ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਐਜ਼ੈਂਡਰ ਗਰੁੱਪ ਵਾਲੇ। ਤੁਸੀਂ ਘਰ ਖਰੀਦਣਾ ਹੈ, ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 855 905 2575। ਸੋ ਮੈਨੂੰ ਪ੍ਰਵੀਨ ਸ਼ਰਮਾ ਇੱਥੇ ਦਿਓ ਇਜਾਜ਼ਤ। ਸੁਣਦੇ ਰਹੋ ਪੰਜਾਬੀ ਰੇਡੀਓ USA। ਧੰਨਵਾਦ, ਸਤਿ ਸ਼੍ਰੀ ਅਕਾਲ।